ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। अस्सलाम वालेकुम आदाब वर्ड्स मैं ਤੁਹਾਡੀ ਹੋਸਟ ਅਨੀਲਮ ਕੋਟ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਰੂਸਾਨੀ ਤਰ੍ਹਾਂ ਸਟੂਡੀਓ 'ਚ ਮੇਰੇ ਨਾਲ ਸ਼ਾਮਿਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਐਮਿਸ਼ਨ ਸੁਪਰ ਉਹਨਾਂ ਤੋਂ ਉਹਨਾਂ ਦਾ ਤਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम। जी डॉक्टर साहब जी ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ बहुत शुक्रिया जी डॉक्टर साहब ਅੱਜ 16 ਅਗਸਤ 2023 ਪਹਿਲੀ ਭਾਦੋ ਨਾਨਕਸ਼ਾਹੀ ਸੰਮਤ 555 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦਾ ਸ੍ਰੀ ਵੀਰ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪਹਿਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਸਪੈਕਟਰਮ ਕੇਬਲ ਆਰਸੀਐਨ ਕੇਬਲ ਪਲੇਟਫਾਰਮ ਕੈਨੇਡਾ roku ਜਾਦੂ ਬਾਕਸ ਸ਼ਾਵਾ ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵੀਅਰਸ ਜੇ ਤੁਸੀਂ ਟੀਵੀ 84 ਨਾਲ ਜੋ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤਾਂ ਉਸ ਨੂੰ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਕੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵੀਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਅੱਜ ਦੀ ਸਪਾਂਸਰਸ਼ਿਪ ਦੇ ਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਟੋਰਾਂਟੋ ਤੋਂ ਸੱਚਪ੍ਰੀਤ ਸਿੰਘ ਜਰਾ ਵੱਲੋਂ। ਸੋ ਇਹਨਾਂ ਨੇ ਸਵਾਲ ਕੀਤਾ ਹੈ ਕਿ ਭਾਰਤ ਦੀ ਬਾਹਰਲੇ ਮੁਲਕਾਂ ਵਿੱਚ ਦਖਲ ਅੰਦਾਜ਼ੀ ਕਿੰਨੀ ਕੁ ਹੈ ਔਰ ਰਿਸ਼ੀ ਸੁਨਕ ਰੋ ਖੰਨਾ ਕੈਨੇਡਾ ਪਹਿਲਾਂ ਹੀ ਇਹਨਾਂ ਦਾ ਪ੍ਰਭਾਵ ਡਰ ਜਿਹੜਾ ਕਬੂਲ ਰਹੇ ਹਨ ਔਰ ਸਾਡੇ ਸਾਹਮਣੇ ਕੀ ਚੈਲੰਜ ਹੈ ਕਿ ਅਸੀਂ ਇਸ ਚੈਲੰਜ ਲਈ ਤਿਆਰ ਹਾਂ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਵੀਰ ਸੱਚਪ੍ਰੀਤ ਸਿੰਘ ਜੋਰਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ। ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਕਾਲ ਕਰ ਸਕਦੇ ਸਾਡੇ ਫੋਨ ਨੰਬਰ ਤੇ 5166191984 ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵੀਅਰਸ ਪਹਿਲੇ ਸੈਗਮੈਂਟ ਦੇ ਵਿੱਚ ਗੱਲਬਾਤ ਕਰਨ ਜਾ ਰਹੇ ਹਾਂ ਕਿ ਮੋਦੀ ਦੀ ਹਿੰਦੂਤਵੀ ਸਰਕਾਰ ਨੇ ਹੁਣ ਜੁਡੀਸ਼ਰੀ ਦਾ ਜਿਹੜਾ ਗਲਾ ਹੈ ਉਹ ਜ਼ੋਰਦਾਰ ਤਰੀਕੇ ਨਾਲ ਦਬਾਉਣਾ ਸ਼ੁਰੂ ਕਰ ਦਿੱਤਾ ਹੈ ਔਰ ਇਸ ਸੰਬੰਧੀ ਇੱਕ 5 ਸਫ਼ਿਆਂ ਦਾ SOP ਜਾਰੀ ਕੀਤਾ ਗਿਆ ਹੈ ਜਿਸ ਦਾ ਮਕਸਦ ਜੱਜਾਂ ਨੂੰ ਖੌਫਜ਼ਦਾ ਕਰਨਾ ਹੈ ਔਰ ਦੂਸਰੇ ਪਾਸੇ ਇਸ ਡਿਬੇਟ ਨੂੰ ਵੀ ਹਵਾ ਦਿੱਤੀ ਜਾ ਰਹੀ ਹੈ ਜਿਸ ਵਿੱਚ ਕਿਹਾ ਜਾ ਰਿਹਾ ਹੈ ਕਿ ਮੌਜੂਦਾ ਸੰਵਿਧਾਨ ਅੰਗਰੇਜ਼ਾਂ ਦੀ ਗੁਲਾਮੀ ਦਾ ਪ੍ਰਤੀਕ ਹੈ ਔਰ ਇਸ ਲਈ ਭਾਰਤ ਨੂੰ ਨਵੇਂ ਸੰਵਿਧਾਨ ਦੀ ਲੋੜ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣਨੇ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਟੋਰਾਂਟੋ ਤੋਂ ਵੀਰ ਸੱਚਪ੍ਰੀਤ ਸਿੰਘ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ ਜੀ। ਬੜਾ ਪਿਆਰਾ ਨਾਮ ਹੈ ਸੱਚ ਤੇ ਖਲੋਣਾ ਤੇ ਪ੍ਰੀਤ ਨਾਲ ਦੁਨੀਆ ਦੇ ਵਿੱਚ ਜਿਉਣਾ। ਇਹ ਦੋਵੇਂ ਇਕੱਠੇ ਹੋ ਜਾਣ ਸੱਚ ਦਾ ਰਸਤਾ ਵੀ ਸੌਖਾ ਹੋ ਜਾਂਦਾ ਹੈ ਔਰ ਸੱਚ ਔਰ ਪ੍ਰੀਤ ਇਹ ਇੱਕ ਦੂਸਰੇ ਦੇ ਨਾਲ ਓਤ-ਪਰੋਤ ਬਿਲਕੁਲ। ਉਹਨਾਂ ਨੇ ਜਿਹੜੀ ਬਾਹਰਲੀ ਇੰਟਰਫੀਅਰੈਂਸ ਹੈ ਖਾਸ ਤੌਰ ਤੇ ਅਸੀਂ ਜਿਵੇਂ ਕੱਲ ਇੱਕ ਪੂਰਾ ਸੈਗਮੈਂਟ ਕੀਤਾ ਸੀ ਜਿਸ ਨੂੰ ਸਾਡੇ ਵਿਊਅਰਸ ਵੱਲੋਂ ਬਹੁਤ ਪਸੰਦ ਕੀਤਾ ਗਿਆ ਕਿ ਰਿਸ਼ੀ ਸੁਨਕ ਜਿਹੜਾ ਇੱਕ ਡੈਮੋਕ੍ਰੈਟਿਕ ਕੰਟਰੀ ਦਾ ਪ੍ਰਾਈਮ ਮਿਨਿਸਟਰ ਹੈ ਪਰ ਉਹਨੇ ਆਪਣਾ ਹਿੰਦੂ ਹੋਣ ਦਾ ਕਾਰਡ ਕਿਵੇਂ ਆਪਣੇ ਡੋਲੇ ਤੇ ਵੀ ਬੰਨਿਆ ਹੋਇਆ ਆਪਣੇ ਮੱਥੇ ਤੇ ਵੀ ਚਿਪਕਾਇਆ ਹੋਇਆ ਔਰ ਨਾਲ ਦੀ ਨਾਲ ਉਹ ਜਿਹੜਾ ਉਹ ਸਾਰੇ ਏਜੰਡੇ ਨੂੰ ਹੀ ਜਿਹੜਾ ਇੰਡੀਅਨ ਸਟੇਟ ਦਾ ਏਜੰਡਾ ਹੈ ਇਸ ਢੰਗ ਨਾਲ ਪਰਸਿਊ ਕਰ ਰਿਹਾ ਕਿ ਜਿਵੇਂ UK ਇਸ ਵੇਲੇ ਭਾਰਤ ਦਾ ਹੀ ਇੱਕ ਸੂਬਾ ਬਣ ਗਿਆ ਹੋਏ ਔਰ ਇਸ ਦੇ ਉੱਤੇ ਕਿਉਂਕਿ ਸਾਡੇ ਭੈਣ ਜੀ ਅਮਨਜੋਤ ਕੌਰ ਨੇ ਵੀ ਸਾਨੂੰ ਲਿਖਿਆ ਹੈ ਅਸੀਂ ਹੋਰ ਵੀ ਤਫਸੀਸ਼ ਨਾਲ ਗੱਲਬਾਤ ਕਰਾਂਗੇ ਕਿਉਂਕਿ ਈਵਨ ਕਾਂਗਰਸਮੈਨ ਰੋ ਖੰਨਾ ਜਿਹੜਾ ਇੱਥੇ ਆਪਣੇ ਸੈਕੂਲਰ ਕ੍ਰੈਡੈਂਸ਼ੀਅਲਸ ਦੇ ਥੱਲੇ ਆਪਣੇ ਆਪ ਨੂੰ ਪ੍ਰੈਜ਼ੈਂਟ ਕਰਦਾ ਰਿਹਾ ਉਹ ਵੀ ਕਿਵੇਂ ਉੱਥੇ ਜਾ ਕੇ ਬਿਲਕੁਲ ਮੋਦੀ ਦੀ ਬੋਲੀ ਬੋਲ ਰਿਹਾ ਔਰ ਇੱਥੇ ਇਹ ਬਸ ਨਹੀਂ ਈਵਨ ਇੱਕ ਪੂਰਾ ਰਾਈਟ ਵਿੰਗਰ ਟੀਵੀ ਸ਼ੋ ਹੋਸਟ ਜਿਹਨੇ ਕਾਂਗਰਸ ਵੂਮਨ ਜਿਹੜੀਆਂ ਇੱਥੇ ਆਵਾਜ਼ ਚੁੱਕਦੀਆਂ ਨੇ ਹਿਊਮਨ ਰਾਈਟਸ ਦੀਆਂ ਉਹਨਾਂ ਨੂੰ ਜਿਹਾਦੀ ਕਿਹਾ ਸੀ ਉਹਨਾਂ ਨਾਲ ਵੀ ਰੋ ਖੰਨਾ 1-to-1 ਮੁਲਾਕਾਤ ਕਰ ਰਿਹਾ। ਸੋ ਅਸੀਂ ਇਹ ਸੋਚਦੇ ਹਾਂ ਵੀ ਕਈ ਵਾਰੀ ਇਹ ਨਹੀਂ ਹੁੰਦਾ ਕਿ ਵੀ ਇਹਨਾਂ ਵਿਚਲਾ ਹਿੰਦੂਤਵਾ ਜਾਗ ਪਿਆ। ਕਈ ਵਾਰ ਐਂ ਲੱਗਦਾ ਜਿਵੇਂ ਉਹ ਸਟੇਟ ਨੇ ਮੋਲ ਰੱਖੇ ਹੁੰਦੇ ਨੇ ਕਿ ਭਾਈ ਉਹਨਾਂ ਨੂੰ ਪਾਲਿਆ ਹੁੰਦਾ ਹੈ ਫਾਈਨੈਂਸ ਕੀਤਾ ਹੁੰਦਾ ਜਾਂ ਉਹਨਾਂ ਦੀ ਪੇਰੋਲ ਤੇ ਹੁੰਦੇ ਨੇ ਤੇ ਉਹਨਾਂ ਨੂੰ ਕਿਹਾ ਹੁੰਦਾ ਵੀ ਤੁਸੀਂ ਚੁੱਪ ਕਰਕੇ ਸੈਕੂਲਰ ਆਪਣਾ ਲਬਾਦਾ ਪਹਿਨ ਕੇ ਬੈਠੇ ਰਹੋ ਲੋੜ ਪੈਗੀ ਅਸੀਂ
ਤੁਹਾਨੂੰ ਬੁਲਾਵਾਂਗੇ। ਔਰ ਇਵੇਂ ਲੱਗਦਾ ਕਿ ਭਾਈ ਇਹ ਦੋਵੇਂ ਹੀ ਜਿਹੜੇ ਨੇ ਯੂਕੇ ਦੇ ਵਿੱਚ ਰਿਸ਼ੀ ਸੁਨਕ, ਕਿਉਂਕਿ ਰੋ ਖੰਨਾ ਵੀ ਇਸ ਵੇਲੇ ਪਾਵਰਫੁਲ ਕਾਂਗਰਸਮੈਨ ਹੈ ਔਰ ਬਾਈ ਪਾਰਟੀਸਨ ਹਮਾਇਤ ਦੇ ਨਾਲ ਜਿਹੜਾ ਉਸ ਨੇ ਡੈਲੀਗੇਸ਼ਨ ਵੀ ਐਤਕੀ ਲੀਡ ਕੀਤਾ ਰੈੱਡ ਫੋਰਟ ਮੋਦੀ ਦੇ ਲਈ। ਉੱਥੇ ਵੀ ਜਿਸ ਅੰਦਾਜ਼ ਦੇ ਵਿੱਚ ਉਸ ਨੇ ਆਪਣੇ ਆਪ ਨੂੰ ਪ੍ਰੈਜ਼ੈਂਟ ਕੀਤਾ, ਉਸ ਤੋਂ ਅਸੀਂ ਅੰਦਾਜ਼ਾ ਲਾ ਸਕਦੇ ਹਾਂ ਕਿ ਵੀ ਇਹ ਜਿਹੜੇ ਨੇ ਇੰਡੀਅਨ ਸਟੇਟ ਦਾ, ਜੇ ਤਾਂ ਇੰਡੀਅਨ ਸਟੇਟ ਡੈਮੋਕ੍ਰੈਟਿਕ ਹੋਏ, ਤੁਸੀਂ ਵੀ ਡੈਮੋਕ੍ਰੇਸੀਜ਼ ਨੂੰ ਬਿਲੋਂਗ ਕਰਦੇ ਹੋ, ਤੁਸੀਂ ਉਹਦੀ ਐਡਵੋਕੇਸੀ ਕਰੋ, ਸਮਝ ਆ ਸਕਦੇ। ਪਰ ਜਿਹੜਾ ਅੰਨੇ ਨੂੰ ਵੀ ਨਜ਼ਰ ਆ ਰਿਹਾ ਕਿ ਕਿਸ ਪਾਸੇ ਵੱਲ ਮੋਦੀ ਰਜੀਮ ਜਿਹੜਾ ਉਹ ਜਾ ਰਿਹਾ ਹੈ ਜਾਂ ਉਹਨਾਂ ਦੀਆਂ ਹਰਕਤਾਂ ਕੀ ਨੇ, ਕਿਵੇਂ ਫਾਸ਼ਿਸਟ ਇੱਕ ਸਟੇਟ ਬਣੀ ਹੋਈ ਹੈ, ਤੇ ਉਹਦੇ 'ਚ ਤੁਸੀਂ ਉਹਦੀ ਜਿਹੜੀ ਪਿੱਠ ਵੀ ਠੋਕੋ ਔਰ ਉਹਨਾਂ ਦੇ ਸਟੇਟ ਦੇ ਏਜੰਡੇ ਨੂੰ ਵੀ ਇੰਪਲੀਮੈਂਟ ਕਰੋ, ਤੇ ਫਿਰ ਜ਼ਾਹਰ ਹੈ ਕਿ ਇਹਨਾਂ ਨੂੰ ਹੀ ਜਿਹੜਾ ਹੈ ਉਹ ਪੇਡ ਏਜੰਟ ਕਿਹਾ ਜਾਂਦਾ, ਪੰਜਾਬੀ 'ਚ ਇਹਨਾਂ ਨੂੰ ਪਹਾੜੇ ਦੇ ਟੱਟੂ ਕਿਹਾ ਜਾਂਦਾ ਹੈ। ਔਰ ਜਦੋਂ ਅਸੀਂ ਇਸ ਫਾਸ਼ਿਸਟ ਸਟੇਟ ਦੀ ਗੱਲ ਕਰ ਰਹੇ ਹਾਂ, ਔਰ ਅਸੀਂ ਧੰਨਵਾਦੀ ਹਾਂ ਸਚਪ੍ਰੀਤ ਸਿੰਘ ਹੋਰਾਂ ਦੇ ਕਿ ਉਹਨਾਂ ਨੇ ਇਸ ਡੈਪਥ ਨੂੰ ਵੀ ਸਮਝਿਆ ਕਿ ਵੀ ਬਾਹਰਲਿਆਂ ਦੀ ਕਿਸ ਹੱਦ ਤੱਕ ਇਸ ਵੇਲੇ ਉੱਥੇ ਵੀ ਜਾ ਕੇ ਇੰਡੀਅਨ ਸਟੇਟ ਦੇ ਚੈਂਪੀਅਨ ਨੇ, ਔਰ ਬਾਹਰਲੇ ਸਿੱਖਾਂ ਦੇ ਮਾਮਲਿਆਂ 'ਚ ਇੰਡੀਅਨ ਸਟੇਟ ਕਿਵੇਂ ਇੰਟਰਫੀਅਰ ਕਰ ਰਹੀ ਹੈ, ਕਿਵੇਂ ਟਾਰਗੇਟ ਕਿਲਿੰਗਸ ਤੱਕ ਗੱਲ ਪਹੁੰਚੀ ਹੈ, ਉਸ ਬਾਰੇ ਵੀ ਅੱਜ ਅਸੀਂ ਵੇਰਵੇ ਦੇ ਨਾਲ ਗੱਲ ਕਰਾਂਗੇ। ਪਰ ਹੁਣ ਅਸੀਂ ਉਸ ਫਾਸ਼ਿਸਟ ਇੰਡੀਅਨ ਸਟੇਟ ਦੀ ਗੱਲ ਕਰੀਏ ਜਿਹਨੂੰ ਰਿਸ਼ੀ ਸੁਨਕ ਵੀ ਜਿਹੜਾ ਅਨਕੰਡੀਸ਼ਨਲ ਹਮਾਇਤ ਦੇ ਰਿਹਾ ਹੈ, ਰੋ ਖੰਨੇ ਵਰਗੇ ਜਿਹੜੇ ਨੇ ਉਹ ਬਾਈ ਪਾਰਟੀਸਨ ਡੈਲੀਗੇਸ਼ਨ ਲਿਜਾ ਕੇ ਗੱਲਬਾਤ ਕਰ ਰਹੇ ਨੇ ਕਿ ਉਹ ਸਟੇਟ ਜਿਹੜੀ ਫਾਈਨਲ ਇੱਕ ਬ੍ਰਾਂਚ ਬਚੀ ਹੈ, ਥੋੜੀ ਬਹੁਤ ਬਚੀ ਹੈ, ਕਿਉਂਕਿ ਜਦੋਂ ਅਸੀਂ ਕਿਸੇ ਡੈਮੋਕ੍ਰੇਸੀ ਦੀ ਗੱਲ ਕਰਦੇ ਤੇ ਜ਼ਾਹਰ ਹੈ ਲੈਜਿਸਲੇਚਰ, ਐਗਜ਼ੈਕਟਿਵ, ਜੁਡੀਸ਼ਰੀ ਉਸ ਦੇ 3 ਪਿਲਰ ਮੰਨੇ ਜਾਂਦੇ ਨੇ। ਚੌਥਾ ਪਿਲਰ ਕਿਸੇ ਵੀ ਡੈਮੋਕ੍ਰੇਸੀ ਦੀ ਸਟਰੈਂਥ ਜਿਹਨੂੰ ਮੀਡੀਆ ਕਿਹਾ ਜਾਂਦਾ ਹੈ ਕਿ ਮੀਡੀਆ ਰਾਹੀਂ ਜਿਹੜਾ ਹੈ ਉਹ ਜਿੱਥੇ ਮੀਡੀਆ ਦੀ ਆਜ਼ਾਦੀ ਹੈ, ਫਰੀडम ਆਫ ਐਕਸਪ੍ਰੈਸ਼ਨ ਹੈ, ਉੱਥੇ ਉਹਨੂੰ ਜਮਹੂਰੀ ਕਦਰਾਂ ਕੀਮਤਾਂ ਵਾਲਾ ਮੁਲਕ ਕਿਹਾ ਜਾਂਦਾ ਹੈ। ਸੋ ਇਹਨਾਂ ਦੀ ਤਾਂ ਸ਼ੁਰੂਆਤ ਹੀ ਜਿਹੜੀ ਇਹਨਾਂ ਦੀ ਐਂਟਰੀ ਹੈ ਖਾਸ ਤੌਰ ਤੇ 2014 ਚ ਮੋਦੀ ਰਾਹੀਂ ਉਹ ਮੀਡੀਆ ਨੂੰ ਬਾਏ ਕਰਕੇ, ਜਿਵੇਂ ਅਡਾਨੀਆਂ ਰਾਹੀਂ ਦੂਜੇ ਤੀਜੇ ਮੇਨ ਸਟ੍ਰੀਮ ਚੈਨਲ, ਔਰ ਫਿਰ ਪਿਛਲੇ 9 ਸਾਲ ਚ ਇਹਨਾਂ ਨੇ ਆਜ਼ਾਦ ਆਵਾਜ਼ਾਂ ਨੂੰ ਕਿਵੇਂ ਥ੍ਰੋਟਲ ਕੀਤਾ ਹੈ, ਕਿਵੇਂ ਉਹਨਾਂ ਦਾ ਗਲਾ ਘੁੱਟਿਆ ਹੈ, ਕਿਵੇਂ ਉਹ ਚੁਬੁਰਜੀ ਹੋਏ, ਗੌਰੀ ਲੰਕੇਸ਼ ਹੋਏ, ਕਿਵੇਂ ਉਹਨਾਂ ਦੇ ਮਰਡਰ ਕੀਤੇ, ਕਿਵੇਂ ਪੈਗਾਸਸ ਸਪਾਈ ਮਾਲਵੇਅਰ ਜਿਹੜਾ ਇਜ਼ਰਾਈਲ ਤੋਂ ਖਰੀਦਿਆ, ਉਹਦੇ ਰਾਹੀਂ ਜਿਹੜਾ ਪੱਤਰਕਾਰਾਂ ਔਰ ਜਿਹੜੇ ਪੋਲੀਟੀਕਲ ਕਮੈਂਟੇਟਰ ਜਾਂ ਯੂਨੀਵਰਸਿਟੀ ਪ੍ਰੋਫੈਸਰਸ ਜਿਹੜੇ ਕੋਈ ਟਰਾਈਬਲਸ ਜਾਂ ਦਲਿਤਾਂ ਦੇ ਹੱਕਾਂ ਦੀ ਗੱਲ ਕਰਦੇ ਨੇ, ਜਿਵੇਂ ਸਤਾਨ ਸਵਾਮੀ ਵਰਗੇ, ਉਹਨਾਂ ਦੇ ਕੰਪਿਊਟਰਾਂ 'ਚ ਉਸ ਪੈਗਾਸਸ ਰਾਹੀਂ ਕਿਵੇਂ ਪਹੁੰਚ ਕਰਕੇ ਫਿਰ ਉਹਨਾਂ ਦੇ ਉੱਤੇ ਝੂਠੇ ਕੇਸ ਪਾ ਕੇ, ਕਿਵੇਂ ਜਿਨ੍ਹਾਂ ਦੀਆਂ ਜ਼ਮਾਨਤਾਂ ਹੀ ਨਹੀਂ ਹੋ ਰਹੀਆਂ ਕਿਉਂਕਿ ਉਹਨਾਂ 'ਚ ਐਸਾ ਉਹਨਾਂ ਦੇ ਕੰਪਿਊਟਰਾਂ 'ਚ ਪਾਇਆ ਗਿਆ ਮਟੀਰੀਅਲ ਕਿ ਜਿਹਦੇ ਰਾਹੀਂ ਇਹ ਪ੍ਰੂਵ ਕੀਤਾ ਗਿਆ ਅਦਾਲਤਾਂ 'ਚ ਕਿ ਦੇਖੋ ਜੀ ਇਹਨਾਂ ਨੇ ਦੇ ਹੈਵ ਵੇਜਡ ਅ ਵਾਰ ਅਗੇਂਸਟ ਦ ਸਟੇਟ, ਇਹ ਮੁਲਕ ਦੇ ਖਿਲਾਫ ਇਹਨਾਂ ਨੇ ਜੰਗ ਵਿੱਢੀ ਹੋਈ ਹੈ। ਸੋ ਮੀਡੀਆ ਤਾਂ ਔਰ ਜਿਹੜਾ ਕੁਝ ਰਹਿ ਗਿਆ ਮਾੜਾ ਮੋਟਾ ਸੋਸ਼ਲ ਮੀਡੀਆ ਰਾਹੀਂ ਅਸੀਂ ਉਹ ਦੇਖ ਰਹੇ ਹਾਂ, ਫੇਸਬੁੱਕ, ਇੰਸਟਾਗ੍ਰਾਮ, ਟਵਿੱਟਰ ਜਿਹਨੂੰ ਹੁਣ ਐਕਸ ਕਿਹਾ ਜਾਣ ਲੱਗ ਗਿਆ, ਇਹਨਾਂ ਸਾਰਿਆਂ ਨੂੰ ਉਹਨਾਂ ਨੇ ਕਿਵੇਂ ਕੰਟਰੋਲ ਕੀਤਾ, ਇਨਕਲੂਡਿੰਗ ਈਵਨ YouTube। ਔਰ ਇਹ ਸਾਰੇ ਦੀ ਆਵਾਜ਼ ਜਿਹੜਾ ਜਿਹਨੇ ਡੈਮੋਕ੍ਰੇਸੀ, ਜਿਹਨੇ ਸਵਾਲ ਚੁੱਕਣੇ ਸੀ ਜਾਂ ਸਵਾਲ ਪੁੱਛਣੇ ਸੀ, ਉਹਨੂੰ ਉਹਦੀ ਆਵਾਜ਼ ਤਾਂ ਉਹਨਾਂ ਨੇ ਪਹਿਲੀ ਸਟੇਜ ਤੇ ਹੀ ਬੰਦ ਕਰਕੇ, ਕਿਉਂਕਿ ਉਹਨਾਂ ਨੂੰ ਇਸ ਗੱਲ ਦਾ ਅਹਿਸਾਸ ਸੀ ਨਾਜ਼ੀਆਂ ਦੀ ਪ੍ਰੋਪੇਗੈਂਡਾ ਮਿਨਿਸਟਰੀ ਵਾਂਗ ਕਿ ਅਲਟੀਮੇਟਲੀ ਨੈਰੇਟਿਵ ਵਿਕਦਾ ਹੈ, ਬਿਰਤਾਂਤ ਵਿਕਦਾ ਹੈ, ਔਰ ਉਸ ਦੇ ਉੱਤੇ ਉਹਨਾਂ ਨੇ ਕੰਟਰੋਲ ਕੀਤਾ। ਫਿਰ ਅਸੀਂ ਦੇਖਦੇ ਹਾਂ ਵੀ ਉਹਨਾਂ ਨੇ ਕਿਵੇਂ ਬਿਊਰੋਕਰੇਸੀ ਨੂੰ ਨਕੇਲ ਪਾਉਣ ਦੇ ਲਈ ਜ਼ਰੂਰੀ ਹੁੰਦਾ ਹੈ ਕਿ ਵੀ ਇਹ ਹੋਏ ਕਿ ਐਗਜ਼ੈਕਟਿਵ ਜਿਹੜੀ ਹੈ ਔਰ ਲੈਜਿਸਲੇਚਰ ਉਸ ਦੇ ਵਿੱਚ ਐਬਸੋਲੂਟ ਮੈਜੋਰਿਟੀ ਹੈ। ਫਿਰ ਕੱਲਾ ਇੱਕ ਸਟੇਜ ਤਾਂ ਹੁੰਦਾ ਹੈ ਕਿ ਜੀ ਜਦੋਂ ਕਾਂਗਰਸ ਦੀਆਂ ਵੀ ਹਕੂਮਤਾਂ ਰਹੀਆਂ ਇਹ ਹੁੰਦਾ ਸੀ ਕਿ ਫੈਡਰਲ 'ਚ ਕਾਂਗਰਸ ਗਵਰਨਮੈਂਟ ਹੈ, 8-9 ਸਟੇਟਾਂ 'ਚ ਆਪੋਜੀਸ਼ਨ ਦੀ ਹਕੂਮਤਾਂ ਨੇ, ਪਰ ਇਹਨਾਂ ਨੇ ਜਿਸ ਅੰਦਾਜ਼ ਦੇ ਵਿੱਚ ਪੈਸੇ ਨੂੰ ਇਸਤੇਮਾਲ ਕੀਤਾ, ਈਡੀ ਨੂੰ ਇਸਤੇਮਾਲ ਕੀਤਾ, CBI ਨੂੰ ਇਸਤੇਮਾਲ ਕੀਤਾ, ਔਰ ਉਹਨਾਂ ਆਪੋਜੀਸ਼ਨ ਜਿੱਥੇ ਹਕੂਮਤਾਂ ਸੀ ਉਹਨਾਂ ਦੇ ਰੇਡ ਕਰਕੇ ਉਹਨਾਂ ਨੂੰ ਝੂਠੇ ਕੇਸਾਂ 'ਚ ਜਾਂ ਕਰਪਸ਼ਨ ਤਾਂ ਸਾਰੇ ਹੀ ਕਰਪਟ ਨੇ, ਜਿਹਦਾ ਮਰਜ਼ੀ ਤੁਸੀਂ ਰਿਕਾਰਡ ਕੱਢ ਲਓ, ਕਰਪਸ਼ਨ ਤਾਂ ਉਹ ਕਰਦਾ ਹੀ ਹੈ, ਉਹਨਾਂ ਕੇਸਾਂ 'ਚ ਉਲਝਾ ਕੇ ਉਹਨਾਂ ਨੂੰ ਆਪਣੀਆਂ ਪਾਰਟੀਆਂ, ਆਪਣੀ BJP ਦੇ ਵਿੱਚ ਲਿਆਂਦਾ,
ਨਤੀਜੇ ਦੇ ਤੌਰ ਤੇ ਅੱਜ ਜਿਹੜੀਆਂ ਬਹੁਤ ਸਾਰੀਆਂ ਸਟੇਟਾਂ ਦੇ ਵਿੱਚ, ਜਿਨ੍ਹਾਂ 'ਚ ਨਾਰਥ ਈਸਟ ਦੀਆਂ 7 ਸਟੇਟਾਂ ਵੀ ਸ਼ਾਮਲ ਨੇ, ਬੀਜੇਪੀ ਦੀਆਂ ਹਕੂਮਤਾਂ ਨੇ। ਤੇ ਜਿੱਥੇ ਦੂਸਰੀਆਂ ਹੈ ਵੀ ਨੇ, ਜੇ ਕਾਂਗਰਸ ਦੀ ਕਰਨਾਟਕਾ 'ਚ ਬਣੀ ਹੈ, ਜਾਂ ਰਾਜਸਥਾਨ 'ਚ ਹੈ, ਜਾਂ ਵੈਸਟ ਬੰਗਾਲ 'ਚ ਤ੍ਰਿਣਮੂਲ ਹੈ, ਜਾਂ ਛੱਤੀਸਗੜ੍ਹ 'ਚ ਕਾਂਗਰਸ ਹੈ, ਉਹਨਾਂ ਦਾ, ਜਾਂ ਪੰਜਾਬ 'ਚ ਆਮ ਆਦਮੀ ਪਾਰਟੀ ਹੈ, ਉਹਨਾਂ ਦਾ ਜੀਣਾ ਵੈਸੇ ਹੀ ਹਰਾਮ ਕੀਤਾ ਹੁੰਦਾ ਹੈ ਕਿ ਉਹਨਾਂ ਦੇ ਉੱਤੇ ਉੱਥੇ ਗਵਰਨਰ ਇਸ ਕਿਸਮ ਦੀਆਂ ਹਰਕਤਾਂ ਕਰਨ ਲੱਗ ਗਏ ਨੇ ਕਿ ਵੀ ਉਹ ਸਿੱਧੇ ਇੰਟਰਫੇਰੈਂਸ ਕਰ ਰਹੇ ਨੇ, ਔਰ ਉਹਨਾਂ ਨੂੰ ਉੱਥੇ ਹੀ ਉਲਝਾਇਆ ਹੋਇਆ। ਔਰ ਜਿਸ 2019 ਦੇ ਵਿੱਚ ਜਿਵੇਂ ਪੁਲਵਾਮਾ ਦਾ ਸਹਾਰਾ ਲੈ ਕੇ 300 ਤੋਂ ਵੱਧ ਸੀਟਾਂ ਲਈਆਂ ਲੋਕ ਸਭਾ 'ਚ, ਐਬਸੋਲੂਟ ਮੈਜੋਰਟੀ ਤੋਂ ਵੀ ਵੱਧ, ਤੇ ਫਿਰ ਰਾਜ ਸਭਾ 'ਚ ਉਹਨਾਂ ਨੇ ਕਿਵੇਂ, ਈਵਨ ਜਿੱਥੇ ਖੇਤਰੀ ਪਾਰਟੀਆਂ ਦੀਆਂ ਹਕੂਮਤਾਂ ਨੇ, ਜਿਵੇਂ ਬੀਜੂ ਪਟਨਾਇਕ ਦਾ ਮੁੰਡਾ ਨਵੀਨ ਪਟਨਾਇਕ ਉੜੀਸਾ ਦੇ ਵਿੱਚ ਹੈ, ਜਾਂ ਉਹ ਚੰਦਰ ਸ਼ੇਖਰ ਕੇ ਕੀ ਨਾਂ ਹੈ ਉਹਦਾ, ਉਹ ਤੇਲੰਗਾਨਾ ਦੇ ਵਿੱਚ ਹੈ। ਅਸੀਂ ਦੇਖਦੇ ਹਾਂ ਵੀ ਦਿੱਲੀ ਦੀ ਹਕੂਮਤ ਦੀਆਂ ਪਾਵਰਸ ਕਰਬ ਕਰਨ ਵਾਲਾ ਜਿਹੜਾ ਆਰਡੀਨੈਂਸ ਪਹਿਲਾਂ ਲਿਆਂਦਾ ਗਿਆ ਸੀ, ਫਿਰ ਉਹ ਬਿੱਲ ਲਿਆਂਦਾ ਗਿਆ ਰਾਜ ਸਭਾ 'ਚ, ਉਹ ਪਾਸ ਨਹੀਂ ਸੀ ਹੋ ਸਕਦਾ ਜੇ ਦੋਵੇਂ ਪਾਰਟੀਆਂ ਸਰਕਾਰ ਦੇ ਨਾਲ ਨਾ ਖਲੋਂਦੀਆਂ, ਕਿਉਂਕਿ ਉਹਨਾਂ ਨੂੰ ਵੀ ਇਹ ਡਰ ਹੁੰਦਾ ਹੈ ਕਿ ਭਾਈ ਕਰਪਟ ਸਾਰੇ ਨੇ, ਕਿ ਵੀ ਨਾ ਹੋਇਆ ਤੇ ਸਾਡੇ ਮਗਰ ਇਹਨਾਂ ਦੀ ਈਡੀ ਔਰ ਦੂਸਰੀ ਪੈ ਜਾਏਗੀ, ਔਰ ਉਹਨਾਂ ਦੀ ਇੱਕ ਲੇਖਾ ਮੀਨਾਕਸ਼ੀ ਕੇ ਕੀ ਨਾਂ ਹੈ ਉਹਦਾ, ਮੀਨਾਕਸ਼ੀ ਲੇਖੀ, ਉਹਨੇ ਜਿਹੜਾ ਪਾਰਲੀਮੈਂਟ 'ਚ ਖਲੋ ਕੇ ਕਿਹਾ, ਕੋਈ ਪੁੱਛ ਰਿਹਾ ਸੀ ਸਵਾਲ ਜ਼ਿਆਦਾ, ਕਹਿੰਦੇ ਕਿ ਕਿਆ ਤੁਮ ਚਾਹਤੇ ਹੋ ਕਿ ਈਡੀ तुम्हारे घर के बाहर खड़ी हो। ਸੋ ਮਤਲਬ ਇਹ ਹੈ ਵੀ ਉਹਨਾਂ ਨੇ ਉਸ ਸਾਰਾ ਹੀ ਜੋ ਮੈਕੈਨਿਜ਼ਮ ਵਰਤੇ ਜਾਂਦੇ ਨੇ, ਇਵੇਂ ਹੀ ਉਹਨਾਂ ਨੇ ਆਰਟੀਕਲ 370 ਐਬਰੋਗੇਟ ਕਰਨ ਵਾਲਾ ਵੀ ਰਾਜ ਸਭਾ 'ਚ ਮੈਜੋਰਟੀ ਨਾ ਹੋਣ ਦੇ ਬਾਵਜੂਦ ਪਾਸ ਕਰਵਾਇਆ। ਦਿੱਲੀ ਦਾ ਆਰਡੀਨੈਂਸ ਵੀ ਪਾਸ ਕਰਵਾਇਆ, ਜਿਹੜਾ ਬਿੱਲ ਜਿਹਦੇ ਥੱਲੇ ਲੈਫਟੀਨੈਂਟ ਗਵਰਨਰ ਦੇ ਕੋਲ ਹੀ ਪਾਵਰਸ ਨੇ ਦਿੱਲੀ। ਸੋ ਇਸ ਸਾਰੇ ਨੂੰ ਦੇਖਦੇ ਆ, ਜੇ ਮਾੜਾ ਮੋਟਾ ਜੁਡੀਸ਼ਰੀ ਦਾ ਅਸੀਂ ਜੇ ਜ਼ਿਕਰ ਕਰੀਏ ਵੀ ਜੁਡੀਸ਼ਰੀ ਮੈਜਿਸਟ੍ਰੇਟ ਲੈਵਲ ਤੇ, ਸੈਸ਼ਨ ਜੱਜ ਲੈਵਲ ਤੇ, ਜਾਂ ਹਾਈ ਕੋਰਟ ਲੈਵਲ ਤੇ ਤਾਂ ਪਹਿਲਾਂ ਹੀ ਇਹਨਾਂ ਨੇ, ਗੁਜਰਾਤ ਵਰਗੀਆਂ ਸਟੇਟਾਂ 'ਚ ਤਾਂ ਪਿਛਲੇ 35 ਸਾਲ ਤੋਂ ਹੀ ਇਹਨਾਂ ਦਾ ਜਿਹੜਾ ਉਹ ਕਬਜ਼ਾ ਕੰਟਰੋਲ ਹੈ, ਜਦੋਂ ਤੋਂ ਵੀ ਇਹਨਾਂ ਦੀਆਂ ਸਰਕਾਰਾਂ ਬਣਨੀਆਂ ਸ਼ੁਰੂ ਹੋਈਆਂ। ਲੇਕਿਨ ਅਸੀਂ ਦੇਖਦੇ ਹਾਂ ਵੀ ਹਾਈ ਕੋਰਟ, ਜਿਵੇਂ ਹੁਣ ਯੂਪੀ ਹੈ, ਆਦਿੱਤਿਆਨਾਥ ਯੋਗੀ ਕਿਵੇਂ ਬੁਲਡੋਜ਼ਰਾਂ ਰਾਹੀਂ ਜਿਹੜਾ ਮੁਸਲਮਾਨਾਂ ਦੇ ਘਰ ਜਾਇਦਾਦਾਂ ਨੂੰ ਉਹ ਲੈਵਲ ਕਰਦਾ, ਪਰ ਹਾਈ ਕੋਰਟ ਚੁੱਪ ਕਰਕੇ, ਕਿਉਂਕਿ ਮੈਨੇਜ ਕੀਤਾ ਹੋਇਆ। ਹੁਣ ਸੁਪਰੀਮ ਕੋਰਟ ਮਾੜਾ ਮੋਟਾ, ਉਹ ਵੀ ਸੁਪਰੀਮ ਕੋਰਟ ਦੇ ਵੀ ਮਿਕਸ ਜੇ ਫੈਸਲੇ ਆਏ ਨੇ, ਅੱਧ ਪਚੱਧੇ ਪ੍ਰੋ ਗਵਰਨਮੈਂਟ ਹੁੰਦੇ ਨੇ, ਲੇਕਿਨ ਫਿਰ ਵੀ ਕੋਈ ਨਾ ਕੋਈ ਫੈਸਲਾ ਜਿਹੜਾ ਸਰਕਾਰ ਦੇ ਉੱਤੇ ਅੰਕਸ਼ ਲਾਉਣ ਦੀ ਕੋਸ਼ਿਸ਼ ਹੁੰਦੀ ਹੈ, ਉਹਨਾਂ ਨੂੰ ਜਿਹੜਾ ਉਹ ਰਾਹ ਦੱਸਣ ਦੀ ਹੁੰਦਾ ਕਿ ਵੀ ਤੁਸੀਂ ਕਨਸਟੀਟਿਊਸ਼ਨ ਚੋਂ ਬਾਹਰ ਜਾ ਰਹੇ ਹੋ। ਹੁਣ ਇਹਨਾਂ ਦੇ ਲਈ ਉਹ ਵੀ ਇਨਟੋਲਰੇਬਲ ਹੋ ਰਿਹਾ ਹੁਣ, ਕਿਉਂਕਿ ਸੁਪਰੀਮ ਕੋਰਟ 'ਚ ਆਰਟੀਕਲ 370 ਦੀ ਵੈਲਿਡਿਟੀ, ਲੀਗਲ ਵੈਲਿਡਿਟੀ 4 ਸਾਲ ਬਾਅਦ ਕਿੰਨੀਆਂ ਪਟੀਸ਼ਨਾਂ ਤੇ ਸੁਣਵਾਈ ਹੋ ਰਹੀ ਹੈ। ਨਾਲ ਦੀ ਨਾਲ ਸੁਪਰੀਮ ਕੋਰਟ ਨੇ ਕੁਝ ਮਾਮਲਿਆਂ 'ਚ ਜਿਹੜਾ ਉਹ ਸੈਂਟਰ ਸਰਕਾਰ ਦੇ ਖਿਲਾਫ ਸਟ੍ਰਕਚਰ ਵੀ ਦਿੱਤੇ ਨੇ। ਸੋ ਇਹਨਾਂ ਨੂੰ ਲੱਗਦਾ ਹੈ ਕਿ ਵੀ ਇਹਨਾਂ ਨੂੰ, ਜੱਜਾਂ ਨੂੰ ਜਿਹੜਾ ਇਹ ਵੀ ਹੁਣ ਸਬਕ ਸਿਖਾਉਣ ਦਾ ਟਾਈਮ ਆ ਗਿਆ। ਇੱਕ ਪਾਸੇ ਤਾਂ ਉਹਨਾਂ ਨੇ ਆਪਣੀ ਟਰੋਲ ਆਰਮੀ ਰਾਹੀਂ ਉਹਨਾਂ ਦਾ ਜਿਉਣਾ ਹਰਾਮ ਕੀਤਾ ਹੋਇਆ, ਦੂਸਰੇ ਪਾਸੇ ਅਸੀਂ ਦੇਖਦੇ ਹਾਂ ਅੱਜ ਜਿਹੜੀ ਖਬਰ ਅਸੀਂ ਲੀਡ ਸੈਗਮੈਂਟ ਇਸ ਲਈ ਵੀ ਬਣਾਇਆ ਇਸ ਨੂੰ ਕਿ ਵੀ ਅੱਜ ਹੁਣ ਜਿਸ ਕਗਾਰ ਦੇ ਉੱਤੇ ਗੱਲ ਪਹੁੰਚ ਗਈ ਹੈ ਕਿ ਜੁਡੀਸ਼ਰੀ ਦਾ ਫਾਈਨਲ ਜਿਹੜਾ ਹੈ ਉਹਦਾ ਗਲਾ ਘੁੱਟਣਾ ਉਸ ਲੈਵਲ ਤੱਕ ਕਿ ਉਹਦੀ ਡੈਥ ਹੋ ਜਾਏ, ਉਸ ਤੱਕ ਪਹੁੰਚ ਗਏ ਨੇ। ਹੁਣ SPA ਲਫ਼ਜ਼ ਸਟੈਂਡਿੰਗ ਆਪਰੇਟਿੰਗ ਪ੍ਰੋਸੀਜਰ ਨੂੰ ਕਹਿੰਦੇ ਨੇ। ਹੁਣ 5 ਸਫ਼ਿਆਂ ਦਾ ਇੱਕ ਸਟੈਂਡਰਡ ਆਪਰੇਟਿੰਗ ਪ੍ਰੋਸੀਜਰ ਦੇ ਨਾਂ ਥੱਲੇ ਸੈਂਟਰ ਗਵਰਨਮੈਂਟ ਨੇ ਜੁਡੀਸ਼ਰੀ ਨੂੰ ਭੇਜਿਆ ਔਰ ਇਹ ਹੁਕਮ ਵਾਂਗ ਹੈ। ਕਿਉਂਕਿ ਇੱਕ ਗੱਲ ਦਾ ਧਿਆਨ ਰਹੇ ਕਿ ਜੁਡੀਸ਼ਰੀ ਕਾਨੂੰਨ ਨਹੀਂ ਬਣਾਉਂਦੀ। ਜੁਡੀਸ਼ਰੀ ਜਦੋਂ ਵੀ ਕੋਈ ਕੇਸ ਉਹਦੇ ਸਾਹਮਣੇ ਆਉਂਦਾ ਹੈ, ਉਹ ਇਸ ਬਿਨਾਂ ਤੇ ਦੇਖਦੀ ਹੈ ਵੀ ਇਹ ਜਿਹੜਾ ਕਨਸਟੀਟਿਊਸ਼ਨ ਹੈ ਉਹਦੇ ਤੇ ਆਧਾਰਿਤ ਹੈ ਜਾਂ ਨਹੀਂ ਹੈ। ਹੁਣ ਇਹਦੇ ਚੱਲਦੇ ਆ ਉਹਨਾਂ ਨੇ ਜਿਸ ਇਸ SPO ਦੇ ਨਾਲ ਉਹਨਾਂ ਦਾ ਸ਼ਿਕੰਜਾ ਕੱਸਿਆ, ਕੋਈ ਜੱਜ ਵੀ ਡੇਅਰ ਨਹੀਂ ਕਰੇਗਾ ਕਿ ਵੀ ਉਹ ਹਕੂਮਤ ਦੇ ਖਿਲਾਫ ਫੈਸਲਾ ਦੇ ਜਾਂ, ਕਿਉਂਕਿ ਹੁਣ ਅਸੀਂ ਦੇਖ ਰਹੇ ਕਿ ਜੇ ਹਰਿਆਣੇ ਦੇ ਵਿੱਚ ਵੀ ਉਵੇਂ ਹੀ ਬੁਲਡੋਜ਼ਰ ਜਸਟਿਸ ਦੇ ਨਾਂ ਥੱਲੇ ਮੁਸਲਮਾਨਾਂ ਦੇ ਘਰ ਦੁਕਾਨਾਂ ਭੰਨੀਆਂ ਗਈਆਂ। 2 ਪੰਜਾਬ ਹਰਿਆਣਾ ਹਾਈ ਕੋਰਟ ਦੇ ਸਿੱਖ ਜੱਜਾਂ ਦਾ ਬੈਂਚ, ਜਸਟਿਸ ਸੰਧਾਵਾਲੀ ਔਰ ਹਰਪ੍ਰੀਤ ਕੌਰ,
ਉਹਨਾਂ ਨੇ ਸੂ ਮੋਟੋ ਨੋਟਿਸ ਲਿਆ, ਉਹਨਾਂ ਨੇ ਕਿਹਾ ਵੀ ਇਹ ਤੁਸੀਂ ਐਥਨਿਕ ਕਲੀਨਜ਼ਿੰਗ ਕਰ ਰਹੇ ਹੋ। 2 ਦਿਨ ਬਾਅਦ ਉਹ ਬੈਂਚ ਹੀ ਬਦਲ ਦਿੱਤਾ ਗਿਆ ਤੇ ਉੱਥੇ ਕੋਈ ਕੁਮਾਰ ਤੇ ਚੰਦ ਜਿਹੜੇ ਨੇ ਲਾ ਦਿੱਤੇ ਨੇ। ਸੋ ਸਾਨੂੰ ਤਾਂ ਅੰਦਾਜ਼ਾ ਹੋ ਹੀ ਰਿਹਾ ਸੀ ਤਾਂ ਨਵੰਬਰ 84 ਜਾਂ ਮੁਸਲਮਾਨ ਵਿਚਾਰੇ 2002 ਚ ਗੁਜਰਾਤ ਦੇ ਇਨਸਾਫ ਦੀ ਗੱਲ ਕਰਦੇ ਨੇ ਕਿ ਕਰੰਟ ਸਿਚੁਏਸ਼ਨ ਚ ਜਿੱਥੇ ਦੁਨੀਆ ਦੇ ਜਿਹੜੇ ਅੱਜ ਹੀ ਕਰਨ ਥਾਪਰ ਦੇ ਨਾਲ ਉਹਨਾਂ ਦਾ ਡਾਕਟਰ ਗ੍ਰੈਗਰੀ ਸਟੈਂਡਲਨ ਉਹਨਾਂ ਦਾ ਵੀ ਇੰਟਰਵਿਊ, ਕਿਉਂਕਿ ਉਹ ਤਾਂ ਕਹਿੰਦੇ ਨੇ ਵੀ ਆਲਮੋਸਟ ਜੀਨੋਸਾਈਡ ਤੇ ਗੱਲ ਪਹੁੰਚ ਗਈ ਹੋਈ ਹੈ ਮੁਸਲਮਾਨਾਂ ਦੇ ਹਵਾਲੇ ਨਾਲ ਵੀ। ਸਿੱਖਾਂ ਨੇ ਤਾਂ ਆਲਰੇਡੀ ਫੇਸ ਕੀਤਾ ਹੈ, ਹੁਣ ਤਾਂ ਲਗਾਤਾਰ ਉਹ ਥਰੂ ਡਰੱਗਸ ਹੋਏ ਦੂਜਾ ਹੋ ਚੱਲ ਹੀ ਰਿਹਾ। ਬਿਲਕੁਲ। ਔਰ ਇਸ ਸਟੇਜ ਦੇ ਉੱਤੇ ਜਿਹੜੀ ਜੁਡੀਸ਼ਰੀ ਮਾੜਾ ਮੋਟਾ ਸਰਕਾਰ ਨੂੰ ਰੋਕਣ ਦੀ ਤਾਕਤ ਰੱਖਦੀ ਹੈ, ਕਨਸਟੀਟਿਊਸ਼ਨਲ ਪਾਵਰ, ਉਹਨੂੰ ਸਾਇਲੈਂਟ ਕਰਨ ਦੀ ਲਾਈਨ ਹੈ। ਔਰ ਇਹ ਜਿਹੜੀ ਉਹਨਾਂ ਨੇ ਐਸਪੀਓ ਦਿੱਤੇ ਨੇ ਉਹਦਾ ਹੈਡਲਾਈਨ ਹੀ ਇਹ ਹੈ ਕਿ ਵੀ ਸੈਂਟਰਸ ਡਰਾਫਟ ਐਸਓਪੀ ਵਾਂਟਸ ਕੋਰਟਸ ਟੂ ਐਕਸਰਸਾਈਜ਼ ਰੈਸਟ੍ਰੇਨ, ਕਿ ਕਾਬੂ ਚ ਰਹੋ, ਮਤ ਕਾਬੂ ਤੋਂ ਬਾਹਰ ਆਓ। ਔਰ ਇਹਦੇ ਚ ਉਹਨਾਂ ਨੇ ਜਿਹੜੇ 4-5 ਨੁਕਤੇ ਦਿੱਤੇ ਨੇ ਉਹਦੇ ਚ ਉਹਨਾਂ ਨੇ ਕਿਹਾ, ਇਹ 5 ਪੇਜ ਦਾ ਉਹਨਾਂ ਦਾ ਆਰਡਰ ਹੈ ਕਿ ਵੀ ਤੁਸੀਂ ਜਿਹੜਾ ਹੈ ਇਵੇਂ ਨਾ ਸਮਝੋ ਕਿ ਵੀ ਗਵਰਨਮੈਂਟ ਦਾ ਤੁਸੀਂ ਜਿਹੜੇ ਮਰਜ਼ੀ ਬੰਦੇ ਨੂੰ ਜਦੋਂ ਮਰਜ਼ੀ ਸਮਨ ਕਰ ਲਓ, ਉਹ ਕੋਈ ਤੁਹਾਡੇ ਨੌਕਰ ਨਹੀਂ ਹੈਗੇ, ਉਹ ਸਰਕਾਰ ਦੇ ਨੌਕਰ ਨੇ। ਔਰ ਉਹਨਾਂ ਨੇ ਇਸ ਦੇ ਉੱਤੇ ਬੜਾ ਕਲੀਅਰਲੀ ਇਹ ਕਿਹਾ ਕਿ ਵੀ ਰੋਲ ਆਫ ਕੋਰਟ ਸ਼ੁੱਡ ਸਟਾਪ ਐਟ ਪ੍ਰੈਸਕ੍ਰਾਈਬਿੰਗ ਦਾ ਬ੍ਰੌਡ ਕੰਪੋਜੀਸ਼ਨ ਆਫ ਦਾ ਕਮੇਟੀਜ਼, ਕਿ ਵੀ ਤੁਸੀਂ ਕਮੇਟੀਆਂ ਬਣਾ ਦਿੰਦੇ ਹੋ ਔਰ ਕਹਿੰਦੇ ਹੋ ਜੀ ਫਲਾਣਾ ਜੱਜ ਨੂੰ ਹੈਡ ਕਰੇਗਾ, ਤੁਸੀਂ ਇੰਨਾ ਆਰਡਰ ਕਰੋ ਕਮੇਟੀ ਬਣਾਉਣਾ, ਬਾਕੀ ਗਵਰਨਮੈਂਟ ਨੇ ਦੇਖਣਾ ਹੈ ਵੀ ਉਸ ਕਮੇਟੀ 'ਚ ਅਸੀਂ ਕਿਹਨੂੰ ਲਾਣਾ ਹੈ ਜਾਂ ਕਿਹਨੂੰ ਨਹੀਂ ਲਾਣਾ। ਇਹ ਤੁਹਾਡਾ ਪ੍ਰੈਰੋਗੇਟਿਵ ਨਹੀਂ ਹੈ। ਜਿਵੇਂ ਅਡਾਨੀ ਹਿਡਨਬਰਗ ਕੇਸ ਦਾ ਹਵਾਲਾ ਦਿੱਤਾ ਗਿਆ ਕਿ ਇਸੇ ਤਰ੍ਹਾਂ ਫਿਰ ਇਹ ਉਹਨਾਂ ਨੇ ਕਿਹਾ ਕਿ ਵੀ ਤੁਸੀਂ ਜਿਹੜਾ ਟਾਈਮਲਾਈਨ ਦੇ ਦਿੰਦੇ ਹੋ, ਵੀਅਰਿੰਗ ਡਾਊਨ ਦਾ ਗਵਰਨਮੈਂਟ ਵਿਦ ਐਨੀ ਹਾਰਡ ਐਂਡ ਫਾਸਟ ਟਾਈਮਲਾਈਨ ਇਨ ਕੇਸਿਸ ਕੰਸਰਨਿੰਗ ਪਬਲਿਕ ਪਾਲਿਸੀ ਇਸ਼ੂਜ਼। ਔਰ ਉਹਨਾਂ ਕਿਹਾ ਜੀ ਤੁਸੀਂ ਕਹਿੰਦੇ ਹੋ ਜੀ ਇੰਨੀ ਦੇਰ ਦੇ ਵਿੱਚ ਰਿਪੋਰਟ ਸਬਮਿਟ ਕਰੋ ਔਰ ਇਹ ਸਾਡੇ ਲਈ ਪ੍ਰੋਬਲਮਸ ਕ੍ਰੀਏਟ ਕਰਦਾ, ਸੋ ਅਸੀਂ ਕੋਈ ਓਬਲਾਈਜ਼ਡ ਨਹੀਂ ਹੋਵਾਂਗੇ ਤੁਹਾਡੀਆਂ ਇਹਨਾਂ ਟਾਈਮ ਲਾਈਨਸ ਨੂੰ, ਇਸ ਦੇ ਉੱਤੇ ਕੰਸਟ੍ਰੇਂਟ ਰੱਖੋ। ਫਿਰ ਉਹਨਾਂ ਨੇ ਕਿਹਾ ਵੀ ਤੁਸੀਂ ਗਵਰਨਮੈਂਟ ਅਫੀਸ਼ੀਅਲਸ ਨੂੰ ਸਮਨ ਕਰ ਲੈਂਦੇ ਹੋ। ਦਾ ਨੋਟ ਸੈਡ ਗਵਰਨਮੈਂਟ ਅਫੀਸ਼ੀਅਲਸ ਆਰ ਟੂ ਬੀ ਸਮਨਡ ਓਨਲੀ in exceptional circumstances and not as a matter of routine, ਕਿ ਕਦੇ ਕੋਈ ਐਕਸੈਪਸ਼ਨਲ ਹੈ, ਤੁਸੀਂ ਇਹ ਨਹੀਂ ਹੈ ਤੁਹਾਡਾ ਵੀ ਜਿਹਨੂੰ ਮਰਜ਼ੀ ਤੁਸੀਂ ਤਲਬ ਕਰੋ। ਔਰ ਦੂਜਾ ਫਿਰ ਉਹਨਾਂ ਨੇ ਕਿਹਾ ਵੀ ਤੁਸੀਂ ਜਿਹੜਾ ਹੈ ਕਈ ਵਾਰ ਉਹਨਾਂ ਦੀ ਝਾੜ ਝੰਪ ਕਰਦੇ ਹੋ ਜਿਹੜੇ ਤੁਹਾਡੇ ਪੇਸ਼ ਹੁੰਦੇ ਨੇ ਕਿ ਜੀ ਉਹਨਾਂ ਨੇ ਕੀ ਪਾਇਆ, ਕੀ ਡਰੈਸ ਹੈ ਉਹਨਾਂ ਦਾ। ਉਹਨਾਂ ਨੇ ਕਿਹਾ ਜੀ ਜੱਜਿਸ ਸ਼ੁੱਡ ਰਿਫਰੇਨ ਫਰਮ ਮੇਕਿੰਗ ਕਮੈਂਟਸ ਔਨ ਡਰੈਸ, physical appearance, education and social background of government officials appearing before them। ਉਹ ਜੱਜ ਨਾ ਹੋਏ, ਕ੍ਰਿਮੀਨਲ ਹੋ ਗਏ ਕਿ ਵੀ ਇਹਨਾਂ ਦੇ ਆਰਡਰ ਉਹ ਮੰਨਣ ਕਿ ਉਹਨਾਂ ਨੂੰ ਉਹ ਸਵਾਲ ਵੀ ਨਾ ਪੁੱਛਣ। ਫਿਰ ਉਹਨੇ ਕਿਹਾ ਕਿ ਵੀ ਇਹ ਜਿਹੜਾ ਇਹ ਸਾਰੇ ਦੇ ਉੱਤੇ ਜਿਹੜਾ ਤੁਸੀਂ ਉਹਨਾਂ ਨੂੰ ਕੰਟੈਂਪਟ ਆਫ ਕੋਰਟ ਦੇ ਥੱਲੇ ਤਲਬ ਕਰਦੇ ਹੋ ਜੀ, ਉਹਦੇ 'ਚ ਜਿਹੜੇ ਜੱਜ ਨੇ ਤਲਬ ਕੀਤਾ ਹੈ ਕਿ ਜੀ ਕੋਰਟ ਦਾ ਕੰਟੈਂਪਟ ਕੀਤਾ ਹੈ, ਉਹਨੂੰ ਨਹੀਂ ਹੱਕ ਹੋਣਾ ਚਾਹੀਦਾ ਵੀ ਉਹ ਟਰਾਇਲ ਨੂੰ ਸੁਣੇ, ਇਹ ਕੋਈ ਹੋਰ ਜੱਜ ਸੁਣੇ। ਔਰ ਇਹ ਸਾਰੇ ਨੂੰ ਉਹਨਾਂ ਨੇ ਉਹਨਾਂ ਨੁਕਤਿਆਂ ਦੇ ਉੱਤੇ ਔਰ ਅਖੀਰ 'ਚ ਤੁਸੀਂ ਇਹ ਦੇਖਦੇ ਹੋ ਕਿ ਵੀ ਇਹ ਬਿਲਕੁਲ ਉਸ ਕਿਸਮ ਦੀਆਂ ਇੰਸਟਰਕਸ਼ਨਸ ਨੇ ਕਿ ਵੀ ਫੋਲੋ ਅਸ ਔਰ ਬੀ ਰੈਡੀ ਟੂ ਬੀ ਫਾਇਰਡ। ਇਸ ਲਾਈਨ ਦੇ ਉੱਤੇ ਉਹਨਾਂ ਨੇ ਇਹ ਜੱਜਾਂ ਦਾ ਸ਼ਿਕੰਜਾ ਕੱਸਿਆ। ਔਰ ਮੈਨੂੰ ਇਹ ਲੱਗਦਾ ਵੀ ਜਦੋਂ ਤੱਕ ਆਉਣ ਵਾਲੇ ਹਫ਼ਤਿਆਂ 'ਚ ਜਿਵੇਂ ਇਸ ਵੇਲੇ ਚੀਫ ਜਸਟਿਸ ਚੰਦਰਚੂੜ ਅੰਡਰ ਪ੍ਰੈਸ਼ਰ ਹੈ, ਕੋਈ ਕੁਝ ਵੀ ਵਾਪਰ ਸਕਦਾ। ਔਰ ਇਹਨਾਂ ਨੇ ਤਾਂ ਸਾਨੂੰ ਇਸ ਗੱਲ ਦਾ ਬਹੁਤ ਚੰਗੀ ਤਰ੍ਹਾਂ ਪਤਾ ਹੈ ਵੀ ਜਿਵੇਂ ਜਸਟਿਸ ਲੜੋਇਆ ਜਿਹੜਾ ਕਿ ਅਮਿਤ ਸ਼ਾਹ ਦੇ ਖਿਲਾਫ ਜੋ ਇਹਦਾ ਰੋਲ ਸੀ 2002 ਚ ਗੁਜਰਾਤ ਦੇ ਵਿੱਚ ਨਸਲਕੁਸ਼ੀ 'ਚ, ਉਹਦੀ ਹੀਅਰਿੰਗ ਕਰ ਰਿਹਾ ਸੀ ਕੇਸ ਦੀ, ਤੇ ਜਿੱਥੇ ਉਹਨੇ ਜਾਣਾ ਸੀ ਕਿਉਂਕਿ ਕੇਸ ਨੂੰ ਸੁਪਰੀਮ ਕੋਰਟ ਦੇ ਆਰਡਰ ਥੱਲੇ ਗੁਜਰਾਤ ਤੋਂ ਬਾਹਰ ਕੱਢਤਾ ਗਿਆ ਸੀ, ਤਾਂ ਮੁੰਬਈ ਦੇ ਵਿੱਚ ਉਹਨੇ ਹੀਅਰਿੰਗ ਕਰਨੀ ਸੀ। ਜਦੋਂ ਉੱਥੇ ਪਹੁੰਚਦਾ ਉਸ ਤੋਂ 2 ਘੰਟੇ ਬਾਅਦ ਉਸ ਕਮਰੇ 'ਚ ਉਹਦੀ ਲਾਸ਼ ਹੀ ਮਿਲਦੀ ਹੈ। ਕਿਹਾ ਜਾਂਦਾ ਜੀ ਉਹਨੂੰ ਹਾਰਟ ਅਟੈਕ ਹੋ ਗਿਆ, ਜਸਟਿਸ ਲੋਇਆ, ਉਸ ਦਾ ਮਰਡਰ ਕਰ ਦਿੱਤਾ ਗਿਆ। ਸੋ ਜੁਡੀਸ਼ਰੀ ਦਾ ਹੁਣ ਗੱਲ ਕਰਨਾ ਇਹ ਨਹੀਂ ਹੈ ਵੀ ਜੱਜਾਂ ਦਾ ਸ਼ਿਕੰਜਾ ਕੱਸਿਆ। ਹਾਲਾਂ ਪਿਛਲੇ ਹਫ਼ਤੇ ਜਦੋਂ ਮਨੀਪੁਰ ਦੇ ਉੱਤੇ ਡਿਬੇਟ ਨੋ ਕੌਨਫੀਡੈਂਸ ਮੋਸ਼ਨ ਦੇ ਉੱਤੇ ਹੋ ਰਹੀ ਸੀ ਤੇ ਪਹਿਲੀ ਵਾਰ ਜਿਹੜਾ ਰਾਜ ਸਭਾ 'ਚ ਬੋਲਿਆ ਰੰਜਨ ਗੋਗੋਈ। ਹੁਣ ਰੰਜਨ ਗੋਗੋਈ ਦਾ ਧਿਆਨ ਰਹੇ ਵੀ ਇਹ ਉਹੀ ਚੀਫ ਜਸਟਿਸ ਆਫ ਇੰਡੀਆ ਹੈ ਜਿਨੇ ਬਾਬਰੀ ਮਸਜਿਦ ਨੂੰ ਮੰਦਰ ਕਹਿ ਕੇ ਆਸਥਾ ਦਾ ਮਾਮਲਾ ਕਹਿ ਕੇ ਇਹਨਾਂ ਦੇ ਹਵਾਲੇ ਕਰ ਦਿੱਤਾ ਸੀ। ਔਰ ਰਿਟਾਇਰ ਹੋਣ ਦੇ ਕੁਝ ਹਫ਼ਤਿਆਂ ਦੇ ਵਿੱਚ ਉਹਨੂੰ
ਰਾਜ ਸਭਾ ਦੇ ਵਿੱਚ ਨੋਮੀਨੇਟ ਕੀਤਾ ਗਿਆ ਬੀਜੇਪੀ ਵੱਲੋਂ, ਉਦੋਂ ਹੀ ਸਾਹਮਣੇ ਆ ਗਿਆ ਵੀ ਇਹਦੇ ਨਾਲ ਡੀਲ ਹੋਈ। ਹੁਣ ਜਦੋਂ ਦਾ ਇਹ ਬਣਿਆ ਹੋਇਆ ਅੱਜ ਤੱਕ ਉਹਨੇ ਕਦੇ ਐਡਰੈਸ ਨਹੀਂ ਕੀਤਾ। ਪਹਿਲਾ ਐਡਰੈਸ ਉਹਨੇ ਰਾਜ ਸਭਾ ਦੇ ਵਿੱਚ ਕੀਤਾ ਔਰ ਉਹਦੇ 'ਚ ਉਹਨੇ ਕਨਸਟੀਟਿਊਸ਼ਨ ਦੇ ਉੱਤੇ ਹੀ ਸਵਾਲ ਚੁੱਕਿਆ। ਫਾਰਮਰ ਚੀਫ ਜਸਟਿਸ ਆਫ ਇੰਡੀਆ ਰੰਜਨ ਗੋਗੋਈ ਸੇਜ਼ ਬੇਸਿਕ ਸਟਰਕਚਰ ਆਫ ਕਨਸਟੀਟਿਊਸ਼ਨ ਡਿਬੇਟੇਬਲ, ਔਰ ਉਹਦੇ 'ਚ ਉਹਨੇ ਕਿਹਾ ਕਿ ਜੀ ਮੈਂ ਇਹ ਕਹਿਣਾ ਚਾਹੁੰਦਾ ਵੀ ਜਿਹੜਾ ਇਹ ਕਿਹਾ ਜਾਂਦਾ ਹੈ ਕਿ ਵੀ ਤੁਸੀਂ ਕਿਸੇ ਅਮੈਂਡਮੈਂਟ ਕਰਕੇ ਕਿਸੇ ਕਾਨੂੰਨ ਦੇ ਵਿੱਚ ਸੁਧਾਰ ਜਾਂ ਸੋਧ ਕਰ ਸਕਦੇ ਹੋ, ਪਰ ਜਿਹੜਾ ਬੇਸਿਕ ਸਟਰਕਚਰ ਹੈ ਕਨਸਟੀਟਿਊਸ਼ਨ ਦਾ ਉਸ ਦੇ ਵਿੱਚ ਕੋਈ ਤਬਦੀਲੀ ਨਹੀਂ ਹੋ ਸਕਦੀ। ਹੁਣ ਬੇਸਿਕ 'ਚ ਕੀ ਹੈ? ਵੀ ਕਨਸਟੀਟਿਊਸ਼ਨ ਦੇ ਪਹਿਲੇ ਸ਼ਬਦ ਨੇ ਵੀ ਦਾ ਪੀਪਲ ਆਫ ਇੰਡੀਆ। ਹੁਣ ਜਦੋਂ ਵੀ ਦਾ ਪੀਪਲ, ਇਹਦਾ ਮਤਲਬ ਹੈ ਵੀ ਇਹ ਲੋਕਾਂ ਦੀ ਜਮਹੂਰੀਅਤ ਹੈ, ਆਫ ਦਾ ਪੀਪਲ, ਬਾਏ ਦਾ ਪੀਪਲ, ਫॉर ਦਾ ਪੀਪਲ ਜਿਹਨੂੰ ਕਿਹਾ ਜਾਂਦਾ ਹੈ, ਔਰ ਉਹਦੇ 'ਚ ਸਭ ਨੂੰ ਬਰਾਬਰ ਦਾ ਹੱਕ ਹੈ, ਵੋਟ ਦਾ ਹੱਕ ਹੈ, ਕੋਈ ਜ਼ਾਤ, ਰੰਗ, ਨਸਲ, ਧਰਮ, ਜੈਂਡਰ ਦਾ ਜਿਹੜਾ ਵਿਤਕਰਾ ਤੁਸੀਂ ਨਹੀਂ ਕਰ ਸਕਦੇ। ਪ੍ਰੈਕਟੀਕਲੀ ਕੀ ਹੈ ਉਹ ਵੱਖਰੀ ਗੱਲ ਹੈ। ਕਨਸਟੀਟਿਊਸ਼ਨ ਹੁਣ ਇਹ ਬੇਸਿਕ ਸਟਰਕਚਰ ਹੈ ਜਿਹਨੂੰ ਕੋਈ ਹਕੂਮਤ ਜਿਹੜੀ ਹੈ ਜਾਂ ਕੋਈ ਪਾਰਲੀਮੈਂਟ ਵੀ ਬਿੱਲ ਪਾਸ ਕਰਕੇ ਜਾਂ ਕਾਨੂੰਨ ਬਣਾ ਕੇ ਉਹਨੂੰ ਚੇਂਜ ਨਹੀਂ ਕਰ ਸਕਦੀ। ਪਰ ਰੰਜਨ ਗੋਗੋਈ ਨੇ ਇਹ ਸੈਲਵੋ ਫਾਇਰ ਕਰ ਦਿੱਤਾ ਕਿ ਵੀ ਇਹ ਜਿਹੜਾ ਕਨਸਟੀਟਿਊਸ਼ਨ ਹੈ ਇਹਦਾ ਜਿਹੜਾ ਬੇਸਿਕ ਸਟਰਕਚਰ ਹੈ ਉਹ ਅਨਡਿਬੇਟੇਬਲ ਨਹੀਂ ਹੈ, ਉਹਦੇ ਤੇ ਡਿਬੇਟ ਹੋ ਸਕਦੀ ਹੈ। ਫਿਰ ਉਹਨੇ ਕਿਸੇ ਕੋਈ ਸੋਲੀਸਿਟਰ ਜਨਰਲ ਦੀ ਕਿਤਾਬ ਦਾ ਹਵਾਲਾ ਦਿੱਤਾ ਕਿ ਜੀ ਮੈਂ ਉਹ ਪੜ੍ਹੀ ਤਾਂ ਉਸ ਤੋਂ ਬਾਅਦ ਮੈਨੂੰ ਇਹ ਲੱਗਦਾ ਹੈ ਕਿ ਵੀ ਕਨਸਟੀਟਿਊਸ਼ਨ ਹੈਜ਼ ਏ ਡਿਬੇਟੇਬਲ, very debatable jurisprudential basis. I would not say anything more than this. ਯਾਨੀ ਉਹਨੇ ਇਸ ਦੇ ਨਾਲ ਹੀ ਗੱਲ ਇੱਥੇ ਛੱਡ ਦਿੱਤੀ ਕਿ ਭਾਈ ਇਸ ਦੇ ਉੱਤੇ ਉਹਨਾਂ ਨੇ ਬੀਜੇਪੀ ਨੂੰ ਇਹ ਉਹਨਾਂ ਦਾ ਰਾਹ ਪੱਧਰਾ ਕਰ ਦਿੱਤਾ ਹੈ ਕਿ ਵੀ ਤੁਸੀਂ ਤਾਂ ਕਨਸਟੀਟਿਊਸ਼ਨ ਹੀ ਬਦਲ ਸਕਦੇ ਹੋ। ਹੁਣ ਅੱਜ ਜਿਹੜੀ ਡਿਬੇਟ ਸਾਰੇ ਉਹਨਾਂ ਦੇ ਜਿਹੜੇ ਇੰਡੀਪੈਂਡੈਂਟ ਮਾਈਂਡਡ ਯੂਟਿਊਬਰ ਨੇ ਉਹਨਾਂ 'ਚ ਇਹ ਚੱਲ ਰਿਹਾ ਕਿ ਜਿਹੜਾ ਉਹਨਾਂ ਦਾ ਮੋਦੀ ਦਾ ਆਰਥਿਕ ਸਲਾਹਕਾਰ ਚੀਫ ਹੈ ਉਹਨੇ ਅੱਜ ਸਟੇਟਮੈਂਟ ਦਾ ਗਈ ਹੈ। ਉਹਨੇ ਕਿਹਾ ਜੀ ਇਹ ਜਿਹੜਾ ਇੰਡੀਅਨ ਕਨਸਟੀਟਿਊਸ਼ਨ ਹੈ ਇਹ ਬ੍ਰਿਟਿਸ਼ ਗੁਲਾਮੀ ਦਾ ਪ੍ਰਤੀਕ ਹੈ। ਇਹਦੇ 'ਚ ਜਿਹੜੇ ਕਾਨੂੰਨ ਜਾਂ ਦੂਜੇ ਨੇ ਉਹ ਬ੍ਰਿਟਿਸ਼ ਜੂਰਿਸਪ੍ਰੂਡੈਂਸ ਜਾਂ ਉਹਨਾਂ ਦੀ ਗੁਲਾਮੀ 'ਚੋਂ ਨਿਕਲੇ। ਅਸੀਂ ਹੁਣ ਆਜ਼ਾਦ ਭਾਰਤ ਹੈ ਔਰ ਆਜ਼ਾਦ ਭਾਰਤ ਦੇ ਲਈ ਜੇ ਅਸੀਂ 2045 ਤੱਕ ਉਸ ਪ੍ਰੋਗਰੈਸ ਤੇ ਜਾਣਾ ਤੇ ਸਾਨੂੰ ਨਵੇਂ ਕਨਸਟੀਟਿਊਸ਼ਨ ਦੀ ਲੋੜ ਹੈ। ਸੋ ਮਤਲਬ ਇਹ ਹੈ ਕਿ ਬਿੱਲੀ ਥੈਲੇ ਚੋਂ ਬਾਹਰ ਆ ਗਈ ਔਰ ਇਸ ਦੇ ਉੱਤੇ ਜਿਹੜਾ ਅਸੀਂ ਲਗਾਤਾਰਤਾ ਨਾਲ ਕਹਿ ਰਹੇ ਹਾਂ ਕਿ ਭਾਈ ਇਹ ਜਦੋਂ ਇਹਨਾਂ ਨੇ ਕਿਸੇ ਤੇ NSA ਲਾਣਾ ਹੈ, ਯੂਆਪਾ ਲਾਣਾ ਹੈ, ਤੁਸੀਂ ਕਹੋ ਜੀ ਤਿਰੰਗੇ ਨੂੰ ਬੇਅਦਬ ਕੀਤਾ, ਇਹ ਰਾਸ਼ਟਰੀ ਗਾਨ ਦੇ ਵੇੜੇ ਨਹੀਂ ਖਲੋਤਾ ਜਾਂ ਇਹਨੇ ਸੰਵਿਧਾਨ ਦੇ ਤਹਿਤ ਇਹ ਕੰਮ ਨਹੀਂ ਕੀਤਾ, ਪਰ ਨਾ ਇਹ ਤਿਰੰਗੇ ਨੂੰ ਮੰਨਣ, ਨਾ ਇਹ ਜਨਗਣ ਨੂੰ ਮੰਨਣ, ਨਾ ਇਹ ਕਨਸਟੀਟਿਊਸ਼ਨ ਨੂੰ ਮੰਨਣ। ਹੁਣ ਇਹਨਾਂ ਨੂੰ ਲੱਗਦਾ ਹੈ ਕਿ ਵੀ ਉਹ ਵਕਤ ਆ ਗਿਆ ਕਿ ਜਿਹਦੇ 'ਚ ਤਿੰਨੋਂ ਹੀ ਚੀਜ਼ਾਂ ਬਦਲੀਆਂ ਜਾਣ। ਤਿਰੰਗੇ ਦੀ ਥਾਂ ਉਹਨਾਂ ਦਾ, ਕਿਉਂਕਿ ਹਿੰਦੂ ਰਾਸ਼ਟਰ ਡਿਕਲੇਅਰ ਕਰਨਾ ਹਿੰਦੂਤਵ ਹੈ ਜੀ, ਔਰ ਕਨਸਟੀਟਿਊਸ਼ਨ ਜਦੋਂ ਤੱਕ ਕਾਇਮ ਹੈ, ਤਿਰੰਗਾ ਵੀ ਕਾਇਮ ਹੈ, ਰਾਸ਼ਟਰੀ ਗੀਤ ਵੀ ਕਾਇਮ ਹੈ, ਤੇ ਵੀ ਦਾ ਪੀਪਲ ਆਫ ਇੰਡੀਆ ਦੇ ਥੱਲੇ ਬ੍ਰਾਹਮਣ ਔਰ ਸ਼ੂਦਰ ਦੋਨਾਂ ਦੀ ਇੱਕੋ ਵੋਟ ਹੈ। ਬਿਲਕੁਲ ਇਹ ਨਹੀਂ ਹੈ ਵੀ ਬ੍ਰਾਹਮਣ ਨੂੰ ਜਿਹੜੀਆਂ ਨੇ 5 ਵੋਟਾਂ ਦਾ ਹੱਕ ਦਿੱਤਾ ਹੋਇਆ ਕੋਈ ਉਹ ਲਾਅ ਹੈ। ਸੋ ਇਹਨਾਂ ਨੇ ਹੁਣ ਨੈਕਸਟ ਸਟੈਪ ਜਿਹੜਾ ਆਲਰੇਡੀ ਕਨਸਟੀਟਿਊਸ਼ਨ ਦੇ ਉੱਤੇ ਹੀ ਡਿਬੇਟ ਖੜੀ ਕਰ ਦਿੱਤੀ ਹੈ ਕਿ ਜੀ ਇਹ ਅੰਗਰੇਜ਼ਾਂ ਦੀ ਗੁਲਾਮੀ ਦਾ ਪ੍ਰਤੀਕ ਹੈ। ਔਰ ਇਹ ਵੀ ਉਹਨੇ ਕਿਹਾ ਜੀ ਇਹਦੇ 'ਚ ਬਹੁਤ ਸੋਧਾਂ ਹੋ ਚੁੱਕੀਆਂ ਨੇ। ਜਿਵੇਂ ਹੁੰਦਾ ਹੈ ਕਿ ਜੀ ਆ ਕੋਈ ਕਮੀਜ਼ ਹੈ ਇਹ ਤੇ ਬਹੁਤ ਸਾਰੀਆਂ ਜਿਹੜੀਆਂ ਨੇ ਉਹ ਟਾਕੀਆਂ ਲੱਗ ਗਈਆਂ ਤੇ ਹੁਣ ਇਹ ਟਾਕੀਆਂ ਵਾਲਾ ਕੁਰਤਾ ਪਾਉਣ ਦੀ ਥਾਂ ਤੇ ਨਵਾਂ ਜਿਹੜਾ ਹੈ ਉਹ ਕੁਰਤਾ ਬਣਾਓ। ਸੋ ਕਹਿਣ ਦਾ ਮਤਲਬ ਇਹ ਹੈ ਕਿ ਆਲਰੇਡੀ ਬੀਜੇਪੀ ਨੇ 20 ਜਦੋਂ ਤੱਕ ਜਿਹੜੇ ਲੋਕ ਸਿਆਣੇ ਕਹਿੰਦੇ ਨੇ ਕਿ ਵੀ 2024 ਲਾਸਟ ਮੌਕਾ ਹੈ ਕਿ ਜੇ ਉਹਦੇ 'ਚ, ਔਰ ਮੈਨੂੰ ਲੱਗਦਾ ਵੀ ਇਹਨਾਂ ਨੇ ਜਿਸ ਕਿਸਮ ਦੀ ਇਹ ਗੁੰਡਾਗਰਦੀ ਬਦਮਾਸ਼ੀ ਕਰ ਰਹੇ ਨੇ ਬਾਈ ਹੁੱਕ ਔਰ ਬਾਈ ਕਰੂਪ, EVM ਮਸ਼ੀਨਾਂ ਇਹਨਾਂ ਦੇ ਕੋਲ ਨੇ, ਅਜੇ ਜਿਹੜੇ 9 ਮਹੀਨੇ ਵਿੱਚ ਪਏ ਨੇ ਵੀ ਕਿਹਨੂੰ ਕਿੱਥੇ ਹਰਾਸ ਕਰਨਾ ਹੈ, ਕਿਹਨੂੰ ਕਿੱਥੇ ਤੋੜਨਾ ਹੈ, ਕਿਸ ਲੈਵਲ ਦੇ ਕੰਬੀਨੇਸ਼ਨ ਬਣਾ ਰਹੇ ਨੇ। ਜੇ ਇੰਡੀਆ ਨਾਂ ਦਾ ਅਲਾਇੰਸ 25-26 ਪਾਰਟੀਆਂ ਦਾ ਬਣਦਾ, ਅਸੀਂ ਮਹਾਰਾਸ਼ਟਰ 'ਚ ਦੇਖਦੇ ਹਾਂ ਸ਼ਰਦ ਪਵਾਰ ਜਿਹੜਾ ਸ਼ਕਲੋਂ ਹੀ ਜਿਹੜਾ ਉਹ ਕੋਈ ਹੋਰ ਹੀ ਲੱਗਦਾ ਹੈ, ਉਹਦਾ ਕਦੇ ਆਇਆ ਜੀ ਉਹਦੇ ਵਿੱਚ ਸ਼ਾਮਲ ਹੋ ਗਿਆ, ਉਹਦਾ ਭਤੀਜਾ ਛੱਡ ਗਿਆ ਉਹਨੂੰ, ਉਹਨੇ BJP ਜੁਆਇਨ ਕਰ ਲਈ, ਹੁਣ ਉਹ ਭਤੀਜਾ ਚਾਚਾ ਮਿਲ ਰਹੇ ਨੇ, ਕਹਿੰਦੇ ਅਸੀਂ ਮਿਲੀਏ ਵੀ। ਮਤਲਬ ਅਲਟੀਮੇਟਲੀ ਉਹਨੂੰ ਜਿਹੜਾ ਇਹ ਕੱਲ ਨੂੰ ਨਿਕਲਣਾ ਇਹ ਹੈ ਕਿ ਮਹਾਰਾਸ਼ਟਰ 'ਚ ਉਹਨੇ ਇਹਨਾਂ ਨੂੰ ਹੀ ਜੁਆਇਨ ਕੀਤਾ ਹੁਣ। ਸੋ ਕਿਉਂਕਿ ਇਸ ਤੋਂ ਪਹਿਲਾਂ ਉਹਨਾਂ ਦੀ ਪਾਰਟੀ ਨੂੰ ਸ਼ਰਦ ਪਵਾਰ ਦੀ ਜਿਹੜੀ
ਪਾਰਟੀ ਆ ਉਹਨੂੰ ਮੋਦੀ ਕਹਿ ਚੁੱਕਾ ਸੀ ਮੋਸਟ ਕਰਪਟ ਇਨ ਇੰਡੀਆ, ਔਰ ਈਡੀ ਦੇ ਰੇਡ ਤਿਆਰ ਸੀ। ਹੁਣ ਅੰਦਰ ਵੜ ਕੇ ਉਹਨਾਂ ਨੂੰ ਕਿਹਾ ਹੋਣਾ ਕਿ ਜੀ ਪਾਲਾ ਬਦਲੋ, ਇੱਧਰ ਆਓ, ਨਹੀਂ ਤਾਂ ਅਸੀਂ ਫੇਰ ਲੱਗੇ ਆ ਭੇਜਣ, ਭਾਵੇਂ ਤੇਰਾ ਭਤੀਜਾ ਅਸੀਂ ਉੱਥੇ ਅਕੋਮੋਡੇਟ ਕਰ ਵੀ ਲਿਆ। ਸੋ ਕਹਿਣ ਦਾ ਮਤਲਬ ਇਹ ਹੈ ਵੀ ਇਹਨਾਂ ਨੇ 2024 ਤੱਕ ਪਹੁੰਚਦਿਆਂ ਹਰ ਹੀਲੇ ਨੂੰ ਵਰਤ ਕੇ, ਹੀਲੇ ਵਸੀਲੇ ਬਾਈ ਹੁੱਕ ਔਰ ਬਾਈ ਕਰੁੱਕ ਜਿਹਨੂੰ ਅੰਗਰੇਜ਼ੀ ਵਾਲੇ ਕਹਿੰਦੇ ਨੇ। ਸੋ ਅਸੀਂ ਤਾਂ ਈਵਨ ਇਸ ਡਿਸਕਸ਼ਨ ਨੂੰ ਵੀ ਇਸ ਲਈ ਕਰ ਰਹੇ ਹਾਂ ਕਿ ਜਿਹੜਾ ਇੱਕ ਤਬਕਾ ਜਿਹਨੂੰ ਜਦੋਂ ਅਸੀਂ ਜੇ ਸਿੱਖ ਨੁਕਤਾ ਨਿਗਾਹ ਤੋਂ ਦੇਖੀਏ ਤਾਂ ਮੈਨੂੰ ਇਹ ਡਿਵੈਲਪਮੈਂਟਸ ਬਹੁਤ ਚੰਗੀਆਂ ਲੱਗ ਰਹੀਆਂ ਨੇ, ਇਸ ਲਈ ਕਿਉਂਕਿ ਜਦੋਂ ਤੱਕ ਸੈਕੂਲਰਿਜ਼ਮ ਦਾ ਲਬਾਦਾ ਸੀ, ਤੁਸੀਂ ਖਾਲਿਸਤਾਨ ਦਾ ਕੇਸ ਪ੍ਰੈਜ਼ੈਂਟ ਕਰਦੇ ਸੀ ਜਾਂ ਕਰਦੇ ਹੋ, ਇਹ ਲੱਗਦਾ ਹੈ ਕਿ ਜੀ ਇਹ ਤਾਂ ਫਿਰਕੂ, ਫੈਨੈਟਿਕ, ਕਮਿਊਨਲ, ਪਾਰਟੀਸਨ, ਸੈਪਰੇਟਿਸਟ ਇਸ ਵਿਚਾਰਧਾਰਾ ਵਾਲੇ ਨੇ। ਤੇ ਹੁਣ ਜਦੋਂ ਉਹਨਾਂ ਨੇ ਲੋਈ ਲਾ ਦਿੱਤੀ ਹੈ, ਖੁੱਲ ਕੇ ਸ਼ੁੱਧ ਬਨਾਰਸੀ ਹਿੰਦੂ ਬਾਹਰ ਆ ਗਿਆ ਔਰ ਉਹ ਹਿੰਦੂ ਨੇਸ਼ਨ ਲਈ ਕਰ ਰਹੇ ਨੇ। ਸਾਡਾ ਜਿਹੜਾ ਪੁਆਇੰਟ ਤਾਂ ਆਪਣੇ ਆਪ ਹੀ ਅਸੀਂ ਹਿੰਦੂ ਹਾਂ ਨਹੀਂ ਹੈ, ਇਹਨਾਂ ਨੇ ਹਿੰਦੂ ਨੇਸ਼ਨ ਬਣਾਉਣਾ ਹੈ, ਇਸ ਲਈ ਅਸੀਂ ਹੁਣ ਖਾਲਿਸਤਾਨ ਦੇ ਉੱਤੇ ਹੀ ਜਿਹੜਾ ਗੱਲਬਾਤ ਕਰਾਂਗੇ, ਇਸ ਤੋਂ ਘੱਟ ਸਾਡਾ ਕੋਈ ਨਹੀਂ ਹੈ। ਸੋ ਫਰੋਮ ਏ ਸਿੱਖ ਪਰਸਪੈਕਟਿਵ ਇਹ ਫਰਕ ਨਹੀਂ ਪੈਂਦਾ ਅੱਗੇ ਕਿਹੜਾ ਇਸ ਕਨਸਟੀਟਿਊਸ਼ਨ ਚੋਂ ਸਾਡੇ ਲਈ ਕਿਹੜਾ ਜਸਟਿਸ ਨਿਕਲਿਆ ਹੋਇਆ, ਪਰ ਮੈਂ ਇਹ ਦੱਸ ਰਿਹਾ ਕਿ ਕਿਸ ਤੇਜ਼ੀ ਨਾਲ ਜਿਹੜਾ ਇਹ ਹਿੰਦੂ ਰਾਸ਼ਟਰ ਦਾ ਫਾਈਨਲ ਸਟੈਪ ਜਿਹੜਾ ਜਿਹਦੇ 'ਚ ਉਹਨਾਂ ਨੇ ਉਹ ਜਿਹੜਾ 5 ਨੁਕਤਿਆਂ ਦਾ ਦੇ ਦਿੱਤਾ ਜੱਜਾਂ ਨੂੰ, 5 ਪੇਜਿਸ ਦਾ ਕਿ ਭਾਈ ਬੰਦੇ ਬਣ ਜਾਓ, ਤੇ ਨਾਲ ਦੀ ਨਾਲ ਇਹ ਡਿਬੇਟ ਖੜੀ ਕਰਦੇ ਵੀ ਇਹ ਤਾਂ ਅੰਗਰੇਜ਼ਾਂ ਦਾ ਸੰਵਿਧਾਨ ਹੈ। ਹਾਲਾਂ 1946 ਚ ਕੰਸਟੀਟਿਊਐਂਟ ਅਸੈਂਬਲੀ ਬਣਦੀ ਹੈ, ਕਿੰਨੇ ਉਹਦੇ ਡਰਾਫਟ ਬਣੇ, ਕਿੰਨੀਆਂ ਕਮੇਟੀਆਂ ਬਣੀਆਂ, ਉਹਦੀ ਡਰਾਫਟਿੰਗ ਕਮੇਟੀ ਦੇ ਚੇਅਰਮੈਨ ਜਿਹੜੇ ਨੇ ਉਹ ਡਾਕਟਰ BR ਅੰਬੇਦਕਰ ਸੀ, ਕੰਸਟੀਟਿਊਐਂਟ ਅਸੈਂਬਲੀ ਦੇ ਡਾਕਟਰ ਰਜਿੰਦਰ ਪ੍ਰਸਾਦ ਸੀ, ਨਹਿਰੂ, ਕਿਰਪਲਾਨੀ, ਪਟੇਲ, ਇਹ ਸਾਰੇ ਵੀ ਜਿਹੜੇ ਨੇ ਇਹਨਾਂ ਦਾ ਵੱਖਰੇ ਰੋਲ, ਔਰ ਪੂਰੀ ਰਿੜਕ ਕੇ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਲੈਟਰ ਐਂਡ ਸਪਿਰਿਟ ਵੱਖਰੀ ਲਾਈਨ ਸਿੱਖਾਂ ਲਈ ਤਾਂ ਉਹਦੇ 'ਚ ਵੀ ਕੁਝ ਨਹੀਂ ਹੈ। ਸਾਨੂੰ ਤਾਂ ਉਹਨਾਂ ਨੇ ਹਿੰਦੂ ਬਣਾ ਕੇ ਆਰਟੀਕਲ 25-20 'ਚ ਜਕੜ ਦਿੱਤਾ ਸੀ। ਲੇਕਿਨ ਜੇ ਵੈਸੇ ਕਹਿਣਾ ਹੋਏ ਕਿ ਕਿਸੇ ਸੁਸਾਇਟੀ ਦਾ, ਜਿਸ ਸੁਸਾਇਟੀ 'ਚ ਵਰਣ ਆਸ਼ਰਮ ਵਰਗੀ ਜਿਹੜੀ ਹੈ ਉਹ ਲੈਪਰੋਸੀ ਕੋਡ ਵਾਲੀ ਜਿਹੜੀ ਹੈ ਲਾਈਨ ਹੋਏ, ਉਹਦੇ 'ਚੋਂ ਕੱਢ ਕੇ ਬ੍ਰਾਹਮਣ ਔਰ ਸ਼ੂਦਰ ਨੂੰ ਇੱਕ ਲੈਵਲ ਤੇ ਲਿਆ ਕੇ ਵੋਟ ਦਾ ਹੱਕ ਦੇਣਾ, ਜਾਂ ਸ਼ਡਿਊਲ ਕਾਸਟ, ਸ਼ਡਿਊਲ ਟਰਾਈਬ ਦੇ ਹੱਕਾਂ ਨੂੰ ਦੀ ਹਿਫਾਜ਼ਤ ਕਰਨਾ, ਜਾਂ ਕੁੱਲ ਮਿਲਾ ਕੇ ਜਿਹੜੀਆਂ ਨਿਟੀਗ੍ਰਿਟੀਜ਼ ਨੇ ਕਿ ਇਹਦੇ ਬਾਵਜੂਦ ਕਿ 100 ਤੋਂ ਜ਼ਿਆਦਾ ਹੋਈਆਂ ਨੇ, ਇੱਕ ਜੇ ਘੱਟ ਗਿਣਤੀ ਸਿੱਖਾਂ ਨੂੰ ਪਾਸੇ ਰੱਖ ਦਿਓ, ਕਸ਼ਮੀਰ ਨੂੰ ਵੀ ਰੱਖ ਦਿਓ ਇੱਕ ਪਾਸੇ, ਤੇ ਵਾਸਟ ਮੈਜੋਰਿਟੀ ਦੇ ਲਈ ਤਾਂ ਇਹ ਵਰਕਿੰਗ ਹੀ ਹੈ। ਲੇਕਿਨ ਕਿਉਂਕਿ ਇਹਨਾਂ ਨੇ ਉਦੋਂ ਵੀ ਨਾ ਇਹਨਾਂ ਨੇ ਕਦੇ ਤਿਰੰਗੇ ਨੂੰ ਮੰਨਿਆ, ਨਾ ਕਦੇ ਰਾਸ਼ਟਰੀ ਗਾਨ ਨੂੰ ਮੰਨਿਆ, ਨਾ ਕਦੇ ਸੰਵਿਧਾਨ ਨੂੰ ਮੰਨਿਆ ਸੀ। ਇਹਨਾਂ ਦਾ ਸੰਵਿਧਾਨ ਤਾਂ ਮਨੂ ਸਿਮ੍ਰਿਤੀ ਹੈ ਕਿ ਵੀ ਇਹ ਕਿਵੇਂ ਹੋ ਗਿਆ ਇਸ ਸੰਵਿਧਾਨ ਕਿ ਬ੍ਰਾਹਮਣ ਤੇ ਸ਼ੂਦਰ ਇੱਕ ਥਾਂ ਤੇ ਬੈਠ ਕੇ ਵੋਟ ਪਾਏਗਾ ਇੱਕ ਵੋਟਿੰਗ ਸੈਂਟਰ ਤੇ ਆ ਕੇ। ਇਹਨਾਂ ਦੇ ਲਈ ਤਾਂ ਬ੍ਰਾਹਮਣ ਦੇਵਤਾ ਹੈ, ਉਹ ਕੋਈ ਗੁਨਾਹ ਕਰ ਹੀ ਨਹੀਂ ਸਕਦਾ, ਉਹ ਟੌਪ ਤੇ ਹੋਏਗਾ, ਵਰਣ ਆਸ਼ਰਮ ਤੇ ਆਧਾਰਿਤ ਉਹਨਾਂ ਦਾ ਜਿਹੜਾ ਹਿੰਦੂਤਵਾ ਦਾ ਸੰਵਿਧਾਨ ਹੋਏਗਾ। ਸੋ ਸਾਡਾ ਰਾਹ ਤਾਂ ਪੱਧਰਾ ਹੋ ਰਿਹਾ, ਪਰ ਜਿਹੜੇ ਅਜੇ ਵੀ ਕੋਈ ਫੈਂਸ ਸੇਟਰ ਨੇ, ਵਾਰਡ ਦੇ ਉੱਤੇ ਬੈਠੇ ਹੋਏ ਨੇ ਕਿ ਇੱਧਰ ਡਿੱਗੀ ਹੈ ਕਿ ਉੱਧਰ ਡਿੱਗੀ ਹੈ, ਆਪਣਿਆਂ ਚੋਂ ਉਹਨਾਂ ਦੀ ਮੈਂ ਗੱਲ ਕਰਦਾ, ਉਹਨਾਂ ਨੂੰ ਦੇਖ ਲੈਣਾ ਚਾਹੀਦਾ ਕਿ ਭਾਈ ਉੱਥੇ ਕੀ ਚੱਲ ਰਿਹਾ, ਤੇ ਇਸ ਕਿਸਮ ਦੇ ਹਿੰਦੂ ਰਾਸ਼ਟਰ ਦੇ ਵਿੱਚ ਕੀ ਸਿੱਖ ਜਿਹੜੇ ਨੇ ਉਹ ਈਵਨ ਸਾਹ ਵੀ ਲੈ ਸਕਣਗੇ, ਜਿਹੜੇ ਬਿਲਕੁਲ ਆਜ਼ਾਦ, ਧੁਰਤੀ ਆਜ਼ਾਦ, ਇਹ ਸਤਿਗੁਰ ਦੇ ਬੰਦੇ, ਤੇ ਕੀ ਤੁਸੀਂ ਉਸ ਮਨੂ ਦੇ ਵਰਣ ਆਸ਼ਰਮ ਦੇ ਵਿੱਚ ਉਸ ਆਇਨ ਦੇ ਵਿੱਚ ਜਿਉਣਾ ਪਸੰਦ ਕਰੋਗੇ? ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਲੈਣਾ ਬ੍ਰੇਕ, ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਦੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਹੈ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ, ਔਰ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ TV84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ 1 ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, ਲੌਂਗ ਆਈਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣਾ ਬ੍ਰੇਕ ਵਿਊਅਰਸ, ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਕੀ ਤੁਸੀਂ UK, ਇਟਲੀ, ਆਸਟਰੀਆ, ਸਵਿਟਜ਼ਰਲੈਂਡ, ਆਸਟ੍ਰੇਲੀਆ ਅਤੇ ਟੋਰਾਂਟੋ ਤੋਂ ਬਾਅਦ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਵੈਨਕੂਵਰ ਵਿਖੇ
ਵੈਨਕੂਵਰ ਏਰੀਏ ਵਿੱਚ ਖਾਲਿਸਤਾਨ ਦੀਆਂ ਵੋਟਾਂ 10 ਸਤੰਬਰ ਦਿਨ ਐਤਵਾਰ ਨੂੰ ਪੈਣ ਜਾ ਰਹੀਆਂ ਹਨ। ਵੋਟਿੰਗ ਸੈਂਟਰ ਦੀ ਲੋਕੇਸ਼ਨ ਜਾਣਨ ਲਈ ਜਾਂ ਵਲੰਟੀਅਰ ਬਣਨ ਵਾਸਤੇ ਸੰਪਰਕ ਕਰੋ 437 423 2669 437 423 2666। ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇੰਗਲ ਡਰਾਈਵ, ਵੇਅਰਸ ਕੇਵ, ਵਰਜੀਨੀਆ 24486। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵਿਊਅਰਸ, ਦੂਸਰੇ ਸੈਗਮੈਂਟ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਅਮਰੀਕਾ ਵਿਚਲੀ ਭਾਰਤੀ ਅੰਬੈਸੀ ਅਤੇ ਕੌਂਸਲੇਟ ਸਿੱਧੇ ਤੌਰ ਤੇ ਅਮਰੀਕਨ ਸਿੱਖਾਂ ਦੇ ਮਾਮਲਿਆਂ ਵਿੱਚ ਦਖਲ-ਅੰਦਾਜ਼ੀ ਕਰ ਰਹੇ ਹਨ, ਪਰ ਉਹਨਾਂ ਵੱਲੋਂ ਅਮਰੀਕਨ ਅਧਿਕਾਰੀਆਂ ਤੇ ਖਾਲਿਸਤਾਨੀਆਂ ਦੇ ਖਿਲਾਫ ਪੂਰਾ ਜਿਹੜਾ ਦਬਾਅ ਉਹ ਬਣਾਇਆ ਜਾ ਰਿਹਾ ਔਰ ਵਾਸ਼ਿੰਗਟਨ DC ਦੀ ਖਾਲਿਸਤਾਨੀ ਜਿਹੜੀ ਰੈਲੀ ਵਿੱਚ ਜਿਵੇਂ ਪੁਲਿਸ ਦਾ ਬੰਦੋਬਸਤ ਸੀ, ਉਸ ਤੋਂ ਅੰਦਾਜ਼ਾ ਹੋ ਜਾਂਦਾ ਹੈ ਕਿ ਇਹਨਾਂ ਨੇ ਕਿੰਨਾ ਕੁ ਕੂੜ ਪ੍ਰਚਾਰ ਕੀਤਾ ਹੋਇਆ। ਪਰ ਮੋਦੀ ਸਰਕਾਰ ਖਾਲਿਸਤਾਨੀ ਰੈਲੀਆਂ ਤੋਂ ਇੰਨੀ ਭੈਭੀਤ ਕਿਉਂ ਹੈ, ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਜੁੜੇ ਰਹਿਣਾ। ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਪਿਛਲੇ 2 ਦਿਨਾਂ ਦੇ ਪ੍ਰੋਗਰਾਮ 'ਚ 14 ਨੂੰ ਵੀ ਔਰ 15 ਨੂੰ ਵੀ ਅਸੀਂ ਵੇਰਵੇ ਨਾਲ ਡਿਸਕਸ ਕੀਤਾ ਸੀ ਕਿ ਕਿਵੇਂ ਵਾਸ਼ਿੰਗਟਨ DC ਤੋਂ ਲੈ ਕੇ ਲੁਧਿਆਣੇ ਤੱਕ ਜਿੰਨੇ ਮੁਲਕ ਰਾਹ ਦੇ ਵਿੱਚ ਪੈਂਦੇ ਨੇ, ਕੋਈ ਮੁਲਕ ਐਸਾ ਨਹੀਂ ਹੈ ਜਿੱਥੇ ਸਿੱਖਾਂ ਨੇ ਇਹਨਾਂ ਦੀਆਂ ਐਮਬੈਸੀਆਂ ਜਾਂ ਕੌਂਸਲੇਟਾਂ ਦੇ ਬਾਹਰ ਖਾਲਿਸਤਾਨ ਰੈਲੀਆਂ ਨਾ ਕੀਤੀਆਂ ਹੋਣ ਜਾਂ ਪ੍ਰੋਟੈਸਟ ਨਾ ਕੀਤੇ ਹੋਣ। ਔਰ ਲੁਧਿਆਣੇ ਦੇ ਮਾਰਚ ਦਾ ਜ਼ਿਕਰ ਤਾਂ ਜਿਹੜਾ ਹੈ ਉਹ ਉਹਨਾਂ ਦੇ ਹੁਣ ਮੇਨ ਸਟ੍ਰੀਮ ਤੇ ਵੀ ਉਹਨਾਂ ਨੂੰ ਇਹ ਲੱਗਣ ਲੱਗ ਗਿਆ ਕਿ ਵੀ ਅੱਛਾ, ਅਜੇ ਵੀ ਸਿੱਖ ਜਿਹੜੇ ਨੇ ਉੱਚੀ ਸਾਹ ਲੈ ਸਕਦੇ ਨੇ ਪੰਜਾਬ ਦੇ ਵਿੱਚ, ਔਰ ਉਹ ਇੱਕ ਵੱਖਰੀ ਕਿਸਮ ਦਾ ਕੈਂਪੇਨ ਉਹਨਾਂ ਨੇ ਚਲਾਇਆ ਹੋਇਆ। ਪਰ ਅਸੀਂ ਦੇਖਦੇ ਹਾਂ ਵੀ ਈਵਨ ਇਸ 15 ਅਗਸਤ ਤੱਕ ਪਹੁੰਚਣ ਤੋਂ ਪਹਿਲਾਂ ਪਿਛਲੇ ਮਹੀਨਿਆਂ ਦੇ ਵਿੱਚ ਕਿਵੇਂ ਇਹਨਾਂ ਨੇ ਟਾਰਗੇਟ ਕਿਲਿੰਗਸ ਕੀਤੀਆਂ, ਕਿਵੇਂ ਚਾਰੋਂ ਮੁਲਕਾਂ ਦੀਆਂ ਅਮਰੀਕਾ, ਕੈਨੇਡਾ, UK ਔਰ ਆਸਟ੍ਰੇਲੀਆ ਉਹਨਾਂ ਦੀਆਂ ਹਕੂਮਤਾਂ ਨੂੰ ਦਬਾਅ ਥੱਲੇ ਲਿਆ। ਇਸ ਵਾਰ ਜਿਵੇਂ ਅਸੀਂ ਦੱਸਿਆ ਸੀ ਕਿ ਆਸਟ੍ਰੇਲੀਆ 'ਚ ਪਰਥ 'ਚ ਈਵਨ ਜਿਹੜਾ ਪ੍ਰੋਟੈਸਟ ਲਿਮਿਟਡ ਕਰਨ ਦੇ ਲਈ ਵੀ ਕਿਵੇਂ 2 ਮਹੀਨੇ ਦੀ ਨੈਗੋਸ਼ੀਏਸ਼ਨ, ਔਰ ਉਹ ਵੀ ਉਹਨਾਂ ਨੇ ਸਿਰਫ 15 ਬੰਦੇ ਅਲਾਉ ਕੀਤੇ ਕਿਉਂਕਿ ਇਸ ਕਿਸਮ ਦਾ ਦਬਾਅ ਇਹਨਾਂ ਨੇ ਬਣਾਇਆ ਹੋਇਆ। UK 'ਚ ਅਸੀਂ ਦੇਖਦੇ ਹਾਂ ਕਿ ਕਿਵੇਂ NIA ਦੀਆਂ ਟੀਮਾਂ ਨੇ ਆ ਕੇ ਕਿਸ ਕਿਸਮ ਦਾ ਉੱਥੇ ਵੀ ਔਰ ਪੰਜਾਬ 'ਚ ਵੀ ਖੌਰੂ ਪਾਇਆ ਕਿ 4 ਚੁਫੇਰੇ ਇੱਕ ਖੌਫ ਪੈਦਾ ਕੀਤਾ ਅਮਰੀਕਾ ਬਾਰੇ ਵੀ, ਕਿਉਂਕਿ ਇਹਨਾਂ ਨੇ ਸੈਨ ਫਰਾਂਸਿਸਕੋ ਦੇ ਵਿੱਚ ਪਹਿਲਾਂ ਪ੍ਰੋਪਰਟੀ ਡੈਮੇਜ, ਅੱਗ ਲੱਗ ਗਈ, ਦੂਜਾ ਬਾਅਦ 'ਚ ਆਇਆ ਕਿ ਸਭ ਫੇਕ ਨਿਊਜ਼ ਹੈ, ਉਹਨੂੰ ਉਹਨਾਂ ਨੇ ਬੰਦ ਕਰਤਾ, ਫਿਰ ਪ੍ਰਚਾਰ ਕਰਨਾ ਇਸ ਮੁੱਦੇ ਤੇ ਕਿ ਜੀ ਅੱਗ ਲੱਗੀ। ਲੇਕਿਨ ਇਹ ਪਾਰਟ ਲਗਾਤਾਰਤਾ ਨਾਲ ਜਾਰੀ ਹੈ ਕਿ ਅਮਰੀਕਨ ਅਧਿਕਾਰੀਆਂ ਦੇ ਉੱਤੇ, ਕਿਉਂਕਿ ਇਹਨਾਂ ਦਾ ਅਜੇ ਫੁੱਲ ਸਕੇਲ ਐਂਬੈਸਡਰ ਤਾਂ ਨਹੀਂ ਹੈ, ਚਾਰਜ ਅਫੇਅਰਸ ਹੈ, ਉਹਨੂੰ ਸੱਦ ਕੇ ਜਿਹੜਾ ਪ੍ਰੋਟੈਸਟ ਲਾਈਨ, ਔਰ ਪਿਛਲੇ ਪੀਰੀਅਡ 'ਚ ਜਦੋਂ ਵਾਸ਼ਿੰਗਟਨ ਦੇ ਵਿੱਚ ਪ੍ਰੋਟੈਸਟ ਹੁੰਦਾ ਤੇ ਉਦੋਂ ਵੀ ਇਹਨਾਂ ਨੇ ਇਹ ਕਹਿ ਕੇ ਜੀ ਤਰਨਜੀਤ, ਪਹਿਲਾਂ ਤਾਂ ਉਹ PTI ਦੇ ਲਲਿਤ ਝਾਅ ਦੀ ਕਹਾਣੀ ਨੂੰ ਬੜਾ ਤੂਲ ਦਿੱਤਾ, ਫਿਰ ਇਹ ਕਹਾਣੀ ਬਣਾਈ ਕਿ ਜੀ ਉਹਨੂੰ ਐਂਬੈਸਡਰ ਤਰਨਜੀਤ ਸੰਧੂ ਨੂੰ ਧਮਕੀਆਂ ਦਿੱਤੀਆਂ, ਫਲਾਣਾ ਦਿੱਤਾ। ਦੇਖੋ, ਪ੍ਰੋਟੈਸਟ ਹੁੰਦੇ ਨੇ, ਨਾਅਰੇਬਾਜ਼ੀ ਹੁੰਦੀ ਹੈ, ਬਿਟਰ ਵੀ ਨਾਅਰੇ ਲਾਏ ਜਾਂਦੇ ਨੇ, ਇਹ ਕਦੇ ਵੀ ਕੋਈ ਇਸ ਨੂੰ ਤੁਸੀਂ ਥ੍ਰੈਟ ਬਣਾ ਦਿਓ ਜਾਂ ਦੂਸਰਾ ਬਣਾ ਦਿਓ, ਹਰ ਇੱਕ ਨੂੰ ਪਤਾ ਹੈ ਵੀ ਸਾਡੀਆਂ ਲਿਮਿਟਸ ਕੀ ਨੇ। ਲੇਕਿਨ ਜਦੋਂ ਤੁਸੀਂ ਇੱਕ ਪ੍ਰਚਾਰ ਕਰਕੇ ਇੱਕ ਇਸ ਕਿਸਮ ਦਾ ਇੱਕ ਖੌਫਨਾਕ ਮੰਜ਼ਰ ਕਿਸੇ ਸਿਚੁਏਸ਼ਨ ਨੂੰ ਬਣਾ ਦੇਣਾ, ਤੇ ਕੋਈ ਵੀ ਹਕੂਮਤ ਕੋਈ ਰਿਸਕ ਨਹੀਂ ਲੈਣਾ ਚਾਹੁੰਦੀ ਹੁੰਦੀ, ਉਹਨਾਂ ਨੂੰ ਵੀ ਲੱਗਦਾ ਹੁੰਦਾ ਵੀ ਨਹੀਂ ਪ੍ਰੋਪਰ ਸਿਕਿਉਰਿਟੀ ਪ੍ਰੋਵਾਈਡ ਕੀਤੀ ਜਾਏ। ਸੋ ਅਸੀਂ ਜ਼ਿਕਰ ਕਰਾਂਗੇ ਕਿ ਵੀ ਕਿਵੇਂ ਕੱਲ ਜਦੋਂ ਕਿ ਵਾਸ਼ਿੰਗਟਨ DC ਦੇ ਵਿੱਚ ਹਾਲਾਂ ਆਲਰੇਡੀ ਕਾਰ ਰੈਲੀ ਹੋ ਚੁੱਕੀ ਸੀ, ਲਿਮਿਟਡ ਪ੍ਰੋਟੈਸਟ ਸੀ, ਲੇਕਿਨ ਜਿਸ ਲੈਵਲ ਦੇ ਉੱਤੇ ਪੁਲਿਸ ਦਾ ਪ੍ਰਬੰਧ ਸੀ, ਘੋੜ ਚੜੀ ਪੁਲਿਸ, ਐਮਬੈਸੀ ਨੂੰ ਉਹਨਾਂ ਨੇ ਆਪਣੇ ਦਾਇਰੇ 'ਚ, ਔਰ ਸ਼ਾਇਦ ਮੈਨੂੰ ਵੀ ਇਸ ਖਬਰ ਦਾ ਇੰਨਾ ਵੇਰਵਾ ਆਪਣੇ ਸਾਥੀਆਂ ਤੋਂ ਪਤਾ ਨਾ ਲੱਗਦਾ, ਜੇ ਇਹਨਾਂ ਨੇ ਪ੍ਰਮੁੱਖਤਾ ਦੇ ਨਾਲ IANS ਜਿਹੜੀ ਇਹਨਾਂ ਦੀ ANI ਤੋਂ ਬਾਅਦ ਮੇਨ ਇਹਨਾਂ ਦੀ ਰਾਹ ਦੀ ਏਜੰਸੀ ਆ, ਉਹਨਾਂ ਦੀ ਖਬਰ ਟ੍ਰਿਬਿਊਨ ਦੇ ਫਰੰਟ ਪੇਜ ਤੇ ਹੈ, ਅਨਪ੍ਰੈਸੀਡੈਂਟਡ ਸਿਕਿਉਰਿਟੀ ਐਟ ਇੰਡੀਅਨ ਐਮਬੈਸੀ ਇਨ ਵਾਸ਼ਿੰਗਟਨ
for Khalistan rally. A few officers remain specifically close to statue of Mahatma Gandhi, which is in front of the embassy, separated by unprecedented. ਦੇਖੋ ਕਿ ਜਿਹੜੀ ਅੱਜ ਤੱਕ ਨਹੀਂ ਸੀ ਕਦੇ ਦੇਖੀ ਗਈ ਇੰਨੀ ਸਿਕਿਉਰਿਟੀ। ਮੈਂ ਜ਼ਿਕਰ ਕਰਾਂਗਾ ਵੀ ਸਿਕਿਉਰਿਟੀ ਦਾ ਲੈਵਲ ਉਹਨਾਂ ਨੇ ਕੀ ਦੱਸਿਆ ਹੈ। ਇੰਨਾ ਤੇ ਜ਼ੈਡ ਸਿਕਿਉਰਿਟੀ ਜਾਂ ਜ਼ੀ ਸਿਕਿਉਰਿਟੀ ਵਾਲਿਆਂ ਨੂੰ ਵੀ ਨਹੀਂ ਦਿੱਤਾ ਜਾਂਦਾ, ਜਿਵੇਂ ਇਹਨਾਂ ਨੂੰ ਕੁਝ ਸਿੰਘਾਂ ਤੋਂ ਵੀ ਜਿਹੜਾ ਉਹ ਡਰ ਲੱਗਦਾ ਰਿਹਾ। ਦੇਖੋ ਪਰ ਇਸ ਤੋਂ ਪਹਿਲਾਂ ਮੈਂ ਦੱਸ ਦਿਆਂ ਕਿ ਕੱਲ ਦੇ ਜਦੋਂ ਮੈਂ ਪ੍ਰੋਟੈਸਟ ਦਾ ਜ਼ਿਕਰ ਕੀਤਾ, ਹਾਲਾਂਕਿ ਹਿਊਸਟਨ ਦੇ ਪ੍ਰੋਟੈਸਟ ਦਾ ਮੈਂ ਸੈਕੰਡ ਜਾਂ ਥਰਡ ਸੈਗਮੈਂਟ ਦੇ ਵਿੱਚ ਜ਼ਿਕਰ ਕੀਤਾ ਸੀ, ਪਰ ਅਸੀਂ ਮਾਫੀ ਚਾਹੁੰਦੇ ਹਾਂ ਕਿ ਸਾਡੇ ਤੱਕ ਜਾਣਕਾਰੀ ਨਹੀਂ ਸੀ ਆਈ ਹੋਈ। ਔਰ ਹਿਊਸਟਨ 'ਚ ਵੀ ਮੈਂ ਜਿਹੜੀਆਂ ਪਿਕਚਰਸ ਵੀ ਦੇਖੀਆਂ, ਡਾਕਟਰ ਆਜ਼ਾਦ ਨਜ਼ਰ ਆ ਰਹੇ ਨੇ, ਸਰ ਧਿਆਨ ਸਿੰਘ ਨਜ਼ਰ ਆ ਰਹੇ ਨੇ, ਬਾਕੀ ਸਿੰਘ ਨੇ, ਸਾਡੇ ਸਾਰੇ ਜਾਣ ਵਾਲੇ ਨੇ। ਔਰ ਅਸੀਂ ਸਮਝਦੇ ਹਾਂ ਕਿ ਇਹ ਇੱਕ ਬਹੁਤ ਚੰਗੀ ਗੱਲ ਹੈ ਕਿ DC, ਨਿਊਯਾਰਕ, ਸ਼ਿਕਾਗੋ, ਹਿਊਸਟਨ, ਸੈਨ ਫਰਾਂਸਿਸਕੋ ਇਹ ਆਲਮੋਸਟ ਇੱਕ ਹੱਬ ਬਣ ਗਏ ਨੇ। ਜਦੋਂ ਵੀ ਕੋਈ ਮੌਕਾ ਹੁੰਦਾ ਹੈ ਉਹਨਾਂ ਦਾ ਜਿਹੜਾ ਥਾਵਾਂ ਦੇ ਉੱਤੇ ਇਹਨਾਂ ਦੀਆਂ ਐਮਬੈਸੀਆਂ ਔਰ ਕੌਂਸਲੇਟਾਂ ਦੇ ਬਾਹਰ ਪ੍ਰੋਟੈਸਟ ਹੁੰਦੇ ਨੇ। ਜੀ ਔਰ ਸਾਡੇ ਕੋਲ ਉਹ ਵੀ ਪਿਕਚਰਸ ਪਹੁੰਚੀਆਂ ਨੇ, ਕਿਉਂਕਿ ਆਲਰੇਡੀ ਅਸੀਂ ਇੱਕ ਦਿਨ ਆਪਣੇ ਪ੍ਰੋਗਰਾਮ ਡਿਸਕਸ ਕੀਤਾ ਸੀ ਕਿ ਕਿਵੇਂ ਇੰਡੀਅਨ ਐਮਬੈਸੀ ਔਰ ਇਹਨਾਂ ਦੇ ਇਹ ਸਾਰੇ ਜਿਹੜੇ ਟੌਂਟ ਪਟੌਂਟ ਨੇ, ਰਾਹ ਦੇ ਕਰਿੰਦੇ, ਇਹ ਸਿੱਖਾਂ ਦੇ ਵਿੱਚ ਘਰੇਲੂ ਜਿਹੜੀ ਹੈ ਉਹ ਜੰਗ ਇੱਥੋਂ ਦੇ ਸਿੱਖਾਂ ਦੇ ਸਿਸਟਮ 'ਚ ਕਰਨ ਦੇ ਲਈ ਓਕਲਹੋਮਾ ਦੇ, ਜਿੱਥੇ ਕਿ ਹਾਲਾਂਕਿ ਉਹ ਕੋਈ ਪ੍ਰੋਪਰ ਗੁਰਦੁਆਰਾ ਵੀ ਨਹੀਂ ਹੈ, ਕੋਈ ਹਾਲ ਲੈ ਕੇ ਉੱਥੋਂ ਦੇ ਕੁਛ ਟੁਚੇ ਜਿਹੜੇ ਨੇ ਸਰਕਾਰੀ ਉਹ ਉੱਥੇ ਦੀਵਾਨ ਲਾਉਂਦੇ ਨੇ। ਤੇ ਉਹਨਾਂ ਨੇ ਇੰਡੀਅਨ ਐਸੋਸੀਏਸ਼ਨ ਦੇ ਨਾਲ ਮਿਲ ਕੇ ਡਿਕਲੇਅਰ ਕੀਤਾ ਜੀ ਫਲਾਣਾ ਗੁਰਦੁਆਰਾ ਇਨ ਓਕਲਹੋਮਾ ਸਿਟੀ ਉਹ ਤਿਰੰਗਾ ਲਹਿਰਾਏਗਾ 15 ਅਗਸਤ ਨੂੰ। ਸੋ ਉਸ ਦੇ ਉੱਤੇ ਵਾਰਨਿੰਗ ਵੀ ਜਿਹੜੀ ਹੈ ਇਸਕੋ ਸਿੱਖ ਕੋਆਰਡੀਨੇਸ਼ਨ ਕਮੇਟੀ ਨੇ ਦੇ ਦਿੱਤੀ ਸੀ। ਲੇਕਿਨ ਅਸੀਂ ਜਿਹੜਾ ਐਪਰੀਸ਼ੀਏਟ ਕਰਦੇ ਹਾਂ ਔਰ ਦਰਸ਼ਕ ਸਕਰੀਨ ਦੇ ਉੱਤੇ ਦੇਖ ਸਕਦੇ ਨੇ ਕਿ ਭਾਈ ਲੋਕਲ ਸਿੱਖ ਸੰਗਤਾਂ ਨੂੰ, ਹਾਲਾਂਕਿ ਸੌਖਾ ਨਹੀਂ ਹੁੰਦਾ ਜਦੋਂ ਕਿ ਤੁਸੀਂ ਜਾ ਕੇ ਕਿਸੇ ਸੋ ਕਾਲਡ ਪ੍ਰਾਈਵੇਟ ਫੰਕਸ਼ਨ, ਪ੍ਰਾਈਵੇਟ ਨੂੰ ਜੇ ਤੁਸੀਂ ਗੁਰਦੁਆਰੇ ਦਾ ਨਾਂ ਦਿਓਗੇ ਤੇ ਜੇ ਉਹ ਚੈਲੰਜ ਨਾ ਹੁੰਦਾ ਤੇ ਇਹਨਾਂ ਨੇ ਇਵੇਂ ਹੀ ਬਣਾਉਣਾ ਸੀ। ਬਹੁਤਿਆਂ ਨੂੰ ਤਾਂ ਪਤਾ ਹੀ ਨਹੀਂ ਵੀ ਇਸ ਨਾਂ ਦਾ ਕੋਈ ਗੁਰਦੁਆਰਾ ਨਹੀਂ ਹੈ ਉੱਥੇ, ਇਹ ਤਾਂ ਐਵੇਂ ਹਾਲ ਹੈ। ਔਰ ਇਹਨਾਂ ਨੇ ਜਿਹੜਾ ਉਹਨੂੰ ਨਾਨ ਪ੍ਰੋਫਿਟ ਰਜਿਸਟਰ ਕਰਾਇਆ ਹੋਇਆ। ਸੋ ਅਸੀਂ ਮੁਬਾਰਕਬਾਦ ਦਿੰਦੇ ਹਾਂ ਉਹਨਾਂ 'ਚ ਭੈਣਾਂ ਵੀ ਨੇ, ਵੀਰ ਵੀ ਨੇ, ਕਿ ਵੀ ਉਹਨਾਂ ਨੇ ਸਟੇਟ ਦਾ ਇਹ ਜਿਹੜਾ ਯਤਨ ਸੀ ਕਿ ਉਹ ਇਸ ਡਰਟੀ ਤਿਰੰਗੇ ਨੂੰ ਗੁਰਦੁਆਰਿਆਂ 'ਚ ਵਾੜਨਾ ਚਾਹੁੰਦੇ ਨੇ। ਔਰ ਸਿੰਪਲੀ ਹਰ ਇੱਕ ਨੇ ਇਹ ਕਿਹਾ ਕਿ ਗੁਰਦੁਆਰਾ ਸਾਹਿਬ ਸਿਰਫ ਨਿਸ਼ਾਨ ਸਾਹਿਬ ਝੂਟ ਸਕਦਾ, ਇਸ ਦੇ ਕਿਸੇ ਹੋਰ ਥਾਂ ਦੇ ਲਈ ਥਾਂ ਨਹੀਂ ਹੈ। ਸੋ ਅਸੀਂ ਮੁਬਾਰਕਬਾਦ ਦਿੰਦੇ ਹਾਂ ਕਿ ਇਹਨਾਂ ਨੇ ਜਿਹੜਾ ਇਹ ਇੱਕ ਨਵੇਂ ਅੰਦਾਜ਼ ਦੇ ਵਿੱਚ ਗੁਰਦੁਆਰਿਆਂ ਦੇ ਵਿੱਚ ਇੰਟਰਫੇਅਰ ਕਰਨ ਦੀ ਲਾਈਨ ਸੀ, ਉਸ ਦਾ ਮੂੰਹ ਚੰਗੀ ਤਰ੍ਹਾਂ ਭੰਨਿਆ। ਫਿਰ ਅਸੀਂ ਦੇਖਦੇ ਹੁਣ ਜਦੋਂ ਅਸੀਂ ਲਾਸਟ ਕੀਤਾ ਇੰਟਰਫੇਅਰੈਂਸ ਦੀ ਗੱਲ, ਤੇ ਕਿਸੇ ਨੇ ਸਾਨੂੰ ਇਹ ਕਿਹਾ, ਕਿਸੇ ਖਾਸ ਨੇ, ਉਹਨੇ ਕਿਹਾ ਜੀ ਦੇਖੋ ਕਈ ਵਾਰ ਕੁਝ ਦੋਸ਼ ਹੁੰਦੇ ਨੇ, ਸਬੂਤਾਂ ਹੁੰਦੇ ਨਹੀਂ ਕਿ ਜੀ ਚਲੋ ਟਾਰਗੇਟ ਕਿਲਿੰਗ ਉੱਥੇ ਹੋਈ ਅਮਰੀਕਾ 'ਚ, ਐਸਾ ਕੀ ਹੈ ਕਿ ਵੀ ਜਿਹੜਾ ਜਿਸ ਬਾਰੇ ਜਿਸ ਤੋਂ ਇੰਨਾ ਇਹ ਹੋਏ ਕਿ ਜੀ ਇੰਟਰਫੇਅਰ। ਮੈਂ ਕਿਹਾ ਜੀ ਹੁਣ ਗੱਲ ਇਹ ਹੈ, ਜੇ ਤਾਂ ਤੁਸੀਂ ਉਹ ਕਬੂਤਰ ਵਾਂਗ ਅੱਖਾਂ ਬੰਦ ਕਰ ਲੈਣੀਆਂ ਹੈ ਕਿ ਵੀ ਉਹਨੇ ਬਿੱਲੀ ਨੂੰ ਦੇਖਿਆ ਨਹੀਂ ਹੈ ਤੇ ਉਹ ਸਮਝੇ ਕਿ ਵੀ ਉਹਦੀ ਜਾਨ ਮਹਿਫੂਜ਼ ਹੈ, ਜੇ ਤਾਂ ਉਹ ਅਪਰੋਚ ਹੈ ਫਿਰ ਤਾਂ ਸਮਝ ਆ ਸਕਦੀ ਹੈ। ਮੈਂ ਕਿਹਾ ਵੀ ਜੇ ਅਮਰੀਕਾ ਦੀ ਸੈਨੇਟ ਔਰ ਅਮਰੀਕਾ ਦਾ ਹਾਊਸ ਇੰਡੀਪੈਂਡੈਂਟ ਬਿੱਲ ਲੈ ਕੇ ਆਉਂਦੇ ਨੇ ਜਿਹਦੇ 'ਚ ਉਹਨਾਂ ਨੇ ਟਰਾਂਸਨੈਸ਼ਨਲ ਰਿਪਰੈਸ਼ਨ ਬਿੱਲ ਜਿਹਦਾ ਨਾਂ ਦਿੱਤਾ ਹੈ, ਔਰ ਇਸ ਦੀ ਜੇ ਤੁਸੀਂ ਉਹਦੇ ਸਾਰੇ ਪਾਰਟ ਪੜ੍ਹੋ ਕਿ ਵੀ ਕਿਵੇਂ, ਇਕੱਲਾ ਇਹੀ ਨਹੀਂ ਵੀ ਇੰਡੀਅਨ ਗਵਰਨਮੈਂਟ ਕਿਸ ਲੈਵਲ ਤੇ ਹੁਣ ਇੰਟਰਫੀਅਰ ਜਾਂ ਟਾਰਗੇਟ ਕਿਲਿੰਗ ਤੱਕ ਆਈ ਹੈ, ਇਹੀ ਕੰਮ ਜਿਹੜਾ ਉਹ ਰਸ਼ੀਆ ਦੀ KGB ਨੇ ਵੀ ਫੜਿਆ ਹੋਇਆ ਹੈ, ਕਾਫੀ ਦੇਰ ਤੋਂ ਇਹੀ ਕੰਮ ਮੋਸਾਦ ਨੇ ਵੀ ਫੜਿਆ ਹੋਇਆ, ਇਜ਼ਰਾਈਲ ਨੇ, ਕਿ ਵੀ ਇਹ ਆਪਣੇ ਆਪ ਦੇ ਵਿੱਚ ਵੀ। ਔਰ ਜੇ ਤੁਸੀਂ ਇੰਡੀਅਨ ਸਿਸਟਮ ਦੀ ਇੰਟਰਫੇਰੈਂਸ ਦੇਖਣੀ ਹੈ ਫਿਰ ਤੁਸੀਂ ਫਰੈਜ਼ਨੋ ਤੋਂ ਸ਼ੁਰੂ ਕਰ ਲਓ। ਜੇ ਉਹਦੇ 'ਚ ਜਿਹੜਾ ਉਹ ਨਵੰਬਰ 84 ਜਾਂ ਜਸਵੰਤ ਸਿੰਘ ਖਾਲੜੇ ਦਾ ਨਾਂ ਦੇ ਉੱਤੇ ਪਾਰਕ ਦਾ ਨਾਂ ਰੱਖਣ ਦੀ ਗੱਲ ਹੈ, ਜਾਂ ਸਿਟੀ ਕੌਂਸਲ ਨੇ ਨਵੰਬਰ 84 ਨੂੰ ਜਿਹੜਾ ਹੈ ਉਹ ਜੈਨੋਸਾਈਡ ਮਾਨਤਾ ਦੇਣੀ ਹੈ, ਤੇ ਸਿੱਧੇ ਤੌਰ ਤੇ ਉਹਨਾਂ ਦਾ ਕੌਂਸਲੇਟ ਜਿਹੜਾ ਜਾ ਕੇ ਮਿਲਦਾ ਹੈ, ਗੱਲ ਕਰਦਾ ਹੈ ਅਮਰੀਕਾ 'ਚ। ਔਰ ਅਸੀਂ ਸ਼ੁਕਰਗੁਜ਼ਾਰ ਹਾਂ ਸਰਦਾਰ ਸਵਰਨਜੀਤ ਸਿੰਘ ਖਾਲਸਾ ਜਿਹੜੇ ਲਗਾਤਾਰਤਾ ਨਾਲ, ਜਿੱਥੇ ਉਹਨਾਂ ਨੇ ਆਪਣੀ ਸਿਟੀ ਕੌਂਸਲ ਨਾਰਵਿਚ ਵੱਲੋਂ, ਅਸੈਂਬਲੀ, ਸੈਨੇਟ ਵੱਲੋਂ ਅੱਡ-ਅੱਡ ਮਤੇ ਪਾਸ ਕਰਵਾਏ ਨੇ, ਖਾਲਿਸਤਾਨ ਡੇ ਨੂੰ ਵੀ ਰੈਕਗਨਾਈਜ਼ ਕੀਤਾ ਹੈ, ਨਵੰਬਰ ਨੂੰ ਵੀ ਜੈਨੋਸਾਈਡ ਰੈਕਗਨਾਈਜ਼ ਕੀਤਾ ਹੈ। ਉਹਨਾਂ ਨੇ ਇੱਕ ਪ੍ਰੋਪਰ ਜਦੋਂ ਕਿ ਕਿਸ ਲੈਵਲ ਦੀ
ਇੰਟਰਫੇਰੈਂਸ ਈਵਨ ਕੱਲੀ ਹੈ ਕਨੈਕਟੀਕਟ ਦੇ ਹਵਾਲੇ ਨਾਲ ਹੀ ਹੈ ਕੀਤੀ ਹੈ। ਮੈਂ ਉਹ ਥੋੜੀ ਜਿਹੀ ਟਾਈਮ ਲਾਈਨ ਦੇਣਾ ਚਾਹੁੰਦਾ ਤਾਂ ਕਿ ਉਹਨਾਂ ਨੂੰ ਜਿਨ੍ਹਾਂ ਨੂੰ ਲੱਗਦਾ ਕਿ ਜੀ ਨਹੀਂ ਔਰ ਇਸ ਗੱਲ ਦਾ ਧਿਆਨ ਰਹੇ ਕਿ ਐਮਬੈਸੀਆਂ ਔਰ ਕੌਂਸੂਲੇਟ ਉਹ ਆਪਣੇ ਸਿਟੀਜ਼ਨ ਨੂੰ ਵੀਜ਼ਾ ਸਰਵਿਸ, ਪਾਸਪੋਰਟ ਸਰਵਿਸ ਜਾਂ ਕੋਈ ਹੋਰ ਪ੍ਰੋਵਾਈਡ ਕਰਨ ਤੱਕ ਉਹਨਾਂ ਦਾ ਰੋਲ ਹੁੰਦਾ ਹੈ। ਉਹ ਕਿਸੇ ਵੀ ਹਾਲਤ ਵਿੱਚ ਜਿਹੜੇ ਬਾਹਰਲੇ ਸਿਟੀਜ਼ਨ ਨੇ ਉਹਨਾਂ ਦੇ ਮਾਮਲਿਆਂ 'ਚ ਇੰਟਰਫੇਅਰ ਨਹੀਂ ਕਰ ਸਕਦੇ। ਲੇਕਿਨ ਇੱਥੇ ਤਾਂ ਤੁਹਾਡੇ ਗੁਰਦੁਆਰਾ ਕਮੇਟੀਆਂ, ਕੌਂਸੂਲੇਟ ਔਰ ਦੂਜੇ ਡਿਸਾਈਡ ਕਰਦੇ ਨੇ। ਤੁਹਾਨੂੰ ਪਤਾ ਵੀ ਹੁੰਦਾ ਵੀ ਕੌਣ ਹਨੇਰੇ ਜਾਂਦਾ, ਕੌਣ ਸਵੇਰੇ ਜਾਂਦਾ। ਔਰ ਸਵਰਨਜੀਤ ਸਿੰਘ ਹੋਰਾਂ ਨੇ 2018 ਦੀ ਟਾਈਮ ਲਾਈਨ ਤੋਂ ਉਹਨਾਂ ਨੇ ਸ਼ੁਰੂ ਕੀਤਾ ਕਿ ਇੰਡੀਅਨ ਕੌਂਸੂਲੇਟ ਸੈਂਡ ਲੈਟਰਸ ਟੂ ਸੈਨੇਟਰ ਕੈਥੀ ਆਸਟਨ, ਇਹ ਸੈਨੇਟੋਰੀਅਲ ਡਿਸਟ੍ਰਿਕਟ 19 ਦੀ ਕਨੈਟੀਕਟ ਦੀ ਸੈਨੇਟ ਹੈ, to not support bill to recognize 1984 Sikh genocide in General Assembly। General Assembly 'ਚ ਮਤਾ ਸੀ ਤੇ ਇੰਡੀਅਨ ਕੌਂਸੂਲੇਟ ਜਿਹੜਾ ਇੱਥੇ ਬੈਠਾ ਨਿਊਯਾਰਕ 'ਚ ਹੈ ਉਹਨੇ ਚਿੱਠੀ ਉਹਨੂੰ ਲਿਖੀ ਕਿ ਵੀ ਉਹਨੂੰ ਤੁਸੀਂ ਸਪੋਰਟ ਨਾ ਕਰੋ। Indian consulate New York also defamed Sikhs in that letter and also meet Governor Malloy not to support the bill। ਉਹਨੇ ਉਹ ਮੈਂ ਵੀ ਚਿੱਠੀ ਪੜ੍ਹੀ ਹੈ, ਪਬਲਿਕ ਡੋਮੇਨ ਦੇ ਵਿੱਚ ਹੈ ਜਿਹੜੀ ਉਹਨੇ ਲਿਖੀ, ਤੇ ਉਹ ਗਵਰਨਰ ਨੂੰ ਵੀ ਮਿਲਿਆ ਵੀ ਤੂੰ ਇਹਦੇ ਤੇ ਅਪਰੂਵਲ ਦੇ ਦਸਤਖਤ ਨਾ ਕਰ। ਮੈਨੀ ਅਦਰ ਸਟੇਟਸ ਆਲਸੋ ਗੋਨ ਥਰੂ ਸੇਮ ਇੰਟੀਮੀਡੇਸ਼ਨ ਵੈਨ ਦੇ ਰੈਕਗਨਾਈਜ਼ ਸਿੱਖ ਜੈਨੋਸਾਈਡ। ਜੀ ਕਿਉਂਕਿ ਨਿਊਯਾਰਕ, ਕਨੈਟੀਕਟ ਇਹਦੇ ਜੂਰਿਸਡਿਕਸ਼ਨ 'ਚ ਪੈਂਦਾ ਹੈ। ਇਹਨੇ ਉਹਨੂੰ ਸੈਨੇਟਰ ਕੈਥੀ ਆਸਟਨ ਨੂੰ ਵੀ ਲਿਖਿਆ, ਗਵਰਨਰ ਨੂੰ ਵੀ ਲਿਖਿਆ। ਉਹਨੇ ਕਿਹਾ ਜੀ ਫਿਊ ਟੈਰਰਿਸਟ ਕਿਸਮ ਦੇ ਲੋਕ ਨੇ, ਇਸ ਮੇਨ ਸਟ੍ਰੀਮ ਸਿੱਖ ਨਹੀਂ ਹੈਗੇ ਔਰ ਇਹ ਕੋਈ ਜੈਨੋਸਾਈਡ ਨਹੀਂ ਸੀ, ਇਹ ਤਾਂ ਲਾਅ ਐਂਡ ਆਰਡਰ ਦੀ ਪ੍ਰੋਬਲਮ। 2018 ਤੋਂ 2019 ਤੇ ਟਾਈਮ ਲਾਈਨ। ਆਰਟਿਸਟ ਲਾਇਬ੍ਰੇਰੀ ਨਾਰਵਿਚ ਡਾਇਰੈਕਟਰ ਵਾਸ ਫੋਰਸਡ ਟੂ ਰਿਮੂਵ Sikh flag, Sikh art and Sikh genocide memorial plaque from library which was installed in consent with city officials at that time। मैं भी उस फंक्शन 'ਚ मौजूद सी ਜਦੋਂ ਕਿ ਸੰਤ ਪਿੰਡਾਂ ਵਾਲਿਆਂ ਦੀ ਪਿਕਚਰ, ਸਿੱਖਾਂ ਦਾ ਝੰਡਾ ਔਰ ਆਰਟ ਜਿਹੜਾ ਉਹਦੇ 'ਚ ਉਹਨਾਂ ਨੇ ਜੈਨੋਸਾਈਡ ਮੈਮੋਰੀਅਲ ਪਲੇਕ ਦੇ ਥੱਲੇ ਉਹਨਾਂ ਨੇ ਆਰਟਿਸਟ ਲਾਇਬ੍ਰੇਰੀ ਚਲਾਇਆ। ਕੌਂਸੂਲੇਟ ਨੇ ਪ੍ਰੋਟੈਸਟ ਕਰਕੇ ਜੀ ਦਹਿਸ਼ਤਗਰਦ ਫਲਾਣਾ ਉੱਥੋਂ ਉਤਰਵਾ ਦਿੱਤਾ। ਇਹ 2019 'ਚ ਫਿਰ ਇੰਡੀਅਨ ਡਿਪਲੋਮੈਟਸ ਟਰਾਈ ਟੂ ਇੰਟਰਫੀਅਰ ਇਨ ਸਿੱਖ ਪਲੇਸਿਸ ਆਫ ਵਰਸ਼ਿਪ, ਲਗਾਤਾਰਤਾ ਦੇ ਨਾਲ ਉਹ ਕਰਦੇ ਨੇ। 2022 ਨਿਊ ਇੰਡੀਅਨ ਕੌਂਸੂਲੇਟ ਕਾਲਡ ਮੇਅਰ ਪੀਟਰ ਨਿਸਟ੍ਰੋਮ ਆਫਿਸ ਟੋਲਡ ਨਾਟ ਟੂ ਸਟੈਂਡ ਵਿਦ ਸਿੱਖ। ਜਿਹੜਾ ਨਵਾਂ ਕੌਂਸੂਲੇਟ ਆਇਆ ਉਹਨੇ ਮੇਅਰ ਜਿਹੜਾ ਪੀਟਰ ਸੀ ਉਹਦੇ ਦਫ਼ਤਰ ਨੂੰ ਕਿਹਾ ਜੀ ਤੁਸੀਂ ਕਿਹੜਾ ਸਿੱਖਾਂ ਦੀ ਹਮਾਇਤ ਕਰ ਰਹੇ ਹੋ ਤੇ ਦਹਿਸ਼ਤਗਰਦ ਨੇ। ਹੀ ਆਰਗੇਨਾਈਜ਼ਡ ਜ਼ੂਮ ਕਾਲ with the help of State Representative Harry Arora, Hindu Tavi, to intimidate me by calling my name in Zoom call that Swaranjit Singh Khalsa is the one who is backing Sikh issues and we need to do something। कि Zoom call te कह रहे direct threat है। फिर उन्होंने कहा भी Indian consulate and organizations aligned with the agenda of Indian government with the help of some state leaders arranged trip to state capital and forced state leaders to rescind citation issued to Sikhs to recognize Sikh historical day। ਕੌਂਸੂਲੇਟ ਖੁਦ ਦੌੜਿਆ ਗਿਆ ਉੱਥੇ ਸਪੀਕਰ ਦੇ ਕੋਲ ਕਿ 29 ਅਪ੍ਰੈਲ ਦਾ ਜਿਹੜਾ ਤੁਸੀਂ ਰੈਕਗਨਾਈਜ਼ ਕੀਤਾ ਇਹਨੂੰ ਵਾਪਸ ਲਓ, ਪਰ ਉਹਨਾਂ ਦਾ ਤਾਂ ਕੋਈ ਵਾਪਸ ਲੈਣ ਦਾ ਲਾਅ ਹੀ ਨਹੀਂ ਹੈ। ਇਹ ਡਾਇਰੈਕਟ ਫਿਰ 2022 ਦਾ ਮੀਡੀਆ ਟਰੱਕਸ ਡੀਫੇਮਿੰਗ ਸਿੱਖਸ ਐਂਡ ਇੰਟੀਮੀਡੇਟਿੰਗ ਸਿਟੀ ਆਫੀਸ਼ੀਅਲ। ਇਹ ਮੀਡੀਆ 'ਚ ਵੀ ਆਇਆ ਵੀ ਕਿਵੇਂ ਉਹਨਾਂ ਨੇ ਵੱਡੇ ਟਰੱਕ ਹਾਇਰ ਕੀਤੇ ਔਰ ਸਿੱਖਾਂ ਨੂੰ ਔਰ ਮੁਸਲਮਾਨਾਂ ਨੂੰ ਕਿਵੇਂ ਜਿਹਾਦੀ ਔਰ ਖਾਲਿਸਤਾਨੀ ਬਣਾ ਕੇ ਡੀਫੇਮ ਕਰਨ ਦੀ ਕੋਸ਼ਿਸ਼ ਕੀਤੀ। ਇਹ ਉਹਨਾਂ ਨੇ ਕਿਹਾ ਵੀ ਕੁਝ ਉਦਾਹਰਨਾਂ ਨੇ ਜਿਹੜੀਆਂ ਔਰ ਇਹ ਬਿਲਕੁਲ ਇਸ ਤੋਂ ਬਹੁਤ ਵੱਧ ਕੇ ਜੇ ਤੁਸੀਂ ਦੇਖੋਗੇ ਕਿ ਬਹੁਤ ਸਾਰੀਆਂ ਥਾਵਾਂ ਦੇ ਉੱਤੇ ਜਿੱਥੇ ਵਾਇਲੈਂਸ ਹੁੰਦੀ ਹੈ ਗੁਰਦੁਆਰਿਆਂ ਦੇ ਵਿੱਚ ਉਹਦੇ 'ਚ ਸਿੱਧੇ ਤੌਰ ਤੇ ਇਨਵੋਲਵ ਨੇ। ਹੁਣ ਇੱਕ ਪਾਸਾ ਤਾਂ ਇਹ ਹੈ ਔਰ ਦੂਸਰਾ ਅਸੀਂ ਕੱਲ ਦੀ ਖਾਲਿਸਤਾਨ ਰੈਲੀ ਦੀ ਗੱਲ ਕਰੀਏ ਡੀਸੀ ਦੀ, ਜਿਹਨੂੰ ਰਾਹ ਦੀ ਜਿਹੜੀ ਮੀਡੀਆ ਏਜੰਸੀ IANS ਉਹਨੇ ਖਬਰ ਦਿੱਤੀ, ਮੈਂ ਟਾਈਟਲ ਤਾਂ ਪੜ੍ਹ ਹੀ ਦਿੱਤਾ ਹੈ। ਫਿਰ ਇਹਦੀ ਡੀਟੇਲ ਹੈ ਖਬਰ ਦੀ। US made unprecedented security arrangements at the Indian Embassy in Washington on Tuesday in view of demonstration by Khalistan activists who had used particularly vitriolic language in the run up to it। ਕਿ ਪਿਛਲੇ ਮੌਕੇ ਤੇ ਉਹਨਾਂ ਨੇ ਗਾਲੀ ਗਲੋਚ ਕੀਤਾ ਸੀ ਔਰ ਪੁਲਿਸ ਨੇ ਬੜਾ ਜ਼ਬਰਦਸਤ ਪ੍ਰਬੰਧ ਕੀਤਾ ਹੋਇਆ ਸੀ। Armed officers of the local Metropolitan Police and US Park Police
threw a protective ring around the embassy situated on a busy thoroughfare in downtown Washington DC. कि Metropolitan Police involved है, US Park Police involved है। कुछ ਜਿਹੜਾ ਇਹਨਾਂ ਦੇ ਕਹਿਣ ਮੁਤਾਬਕ ਅਫਸਰਾਂ ਨੇ ਮਹਾਤਮਾ ਗਾਂਧੀ ਦੇ ਸਟੈਚੂ ਨੂੰ ਜਾ ਕੇ ਕਵਰ ਕਰ ਲਿਆ ਤਾਂ ਕਿ ਉਹਦਾ ਨੁਕਸਾਨ ਨਾ ਹੋਏ। While a squad of motorcycle-borne officers stood at the road on the side of the embassy, ਕਿ ਮੋਟਰਸਾਈਕਲਾਂ ਦੇ ਉੱਤੇ ਵੀ ਪੁਲਿਸ ਵਾਲੇ ਐਮਬੈਸੀ ਦੇ ਪਾਸੇ ਤਿਆਰ ਖੜੇ ਸੀ। US Park Police officers on horseback patrolled the area। US Park Police ਦੇ ਜਿਹੜੇ ਅਫਸਰ ਨੇ ਉਹ ਘੋੜ ਚੜੇ ਜਿਹੜੇ ਨੇ ਉਹ ਪੈਟਰੋਲ ਕਰ ਰਹੇ ਸੀ ਏਰੀਆ ਨੂੰ, ਟੇਕਿੰਗ ਮਲਟੀਪਲ ਰਾਉਂਡਸ ਆਫ ਦਾ ਵੈਨਿਊ, ਬਹੁਤ ਰਾਉਂਡ ਲੈ ਰਹੇ ਸੀ। The level of security mounted by US at the Indian embassy was probably without precedence। ਕਿ ਇੰਨਾ ਪ੍ਰਬੰਧ ਅਮਰੀਕਨ ਪੁਲਿਸ ਨੇ ਕਦੇ ਨਹੀਂ ਕੀਤਾ ਐਮਬੈਸੀ ਨੂੰ ਪ੍ਰੋਟੈਕਟ ਕਰਨ ਦੇ ਲਈ ਜਿੰਨਾ ਹੁਣ ਕੀਤਾ। ਹਾਲਾਂ ਉਹਨੇ ਕਿਹਾ ਜੀ ਐਮਬੈਸੀ ਕਲੋਜ਼ ਸੀ, ਝੰਡਾ ਉਹਨੇ ਤਰਨਜੀਤ ਸਿੰਘ ਸੰਧੂ ਨੇ ਆਪਣੇ ਘਰ ਲੈ ਰਾਇਆ ਔਰ ਇਹ ਸਾਰੇ ਦੇ ਉੱਤੇ ਫਿਰ ਉਹਨਾਂ ਨੇ ਮੰਨਿਆ ਕਿ ਵੀ ਜਿਹੜੇ ਡੈਮੋਨਸਟ੍ਰੇਟਰਸ ਨੇ ਉਹ ਐਮਬੈਸੀ ਬਿਲਡਿੰਗ ਔਰ ਗਾਂਧੀ ਸਟੈਚੂ ਦੇ ਵਿਚਕਾਰ ਜਿਹੜੀ ਸੜਕ ਹੈ ਉਸ ਦੇ ਉੱਤੇ ਉਹ ਮਾਰਚ ਕਰ ਰਹੇ ਸੀ। ਉੱਥੇ ਉਹ ਨੂਨ ਵੇੜੇ ਇਕੱਠੇ ਹੋਣੇ ਸ਼ੁਰੂ ਹੋਏ, ਫਲੈਗ, ਪਲੈਕਾਰਡ, ਬੈਨਰ ਔਰ ਉਹਨਾਂ ਨੇ ਨਾਅਰੇਬਾਜ਼ੀ ਕੀਤੀ, ਸਪੀਚਸ ਕੀਤੀਆਂ ਔਰ ਇਹ ਜਦੋਂ ਕਿ ਘੋੜ ਚੜੀ ਪੁਲਿਸ ਜਿਹੜੀ ਹੈ ਉਹ ਉਹਨਾਂ ਦੇ ਵੱਡੇ ਵੱਡੇ ਘੋੜੇ ਜਿਹੜੇ ਨੇ ਉਹ ਦੌਰਾ ਕਰ ਰਹੇ ਸੀ। ਫਿਰ ਉਹ 2 ਦੀਆਂ 4 ਟੀਮਾਂ ਬਣਾ ਕੇ ਉਹਨਾਂ ਨੇ ਐਮਬੈਸੀ ਬਿਲਡਿੰਗ ਨੂੰ ਪ੍ਰੋਟੈਕਟ ਕੀਤਾ। ਉਹਨੇ ਕਿਹਾ ਜੀ ਇੰਡੀਅਨ ਐਮਬੈਸੀ ਹੈਡ ਬੀਨ ਇਨ ਕਨਸਟੈਂਟ ਟੱਚ ਵਿਦ multiplicity of US security forces for the demonstration in view of the recent incidents of arson and vandalism by suspected Khalistan activists at the Indian consulate in San Francisco। ਫਿਰ ਉਹੀ ਝੂਠ, ਮਤਲਬ ਇਹ ਹੈ ਕਿ ਵੀ ਉੱਥੇ ਵੀ ਹੁਣ ਉਹਨਾਂ ਨੇ ਵੀ ਜਾ ਕੇ ਆਪਣੀਆਂ ਏਜੰਸੀਆਂ ਨੂੰ ਖਬਰ ਦਿੱਤੀ ਹੋਣੀ ਹੈ ਵੀ ਇਹ ਬਿਲਕੁਲ ਝੂਠੇ ਲੋਕ ਨੇ। ਉਹ ਜਿਹੜੇ ਨੇ ਫਿਊ ਡਜ਼ਨ ਪ੍ਰੋਟੈਸਟਰਸ ਆਏ, ਕਾਰ ਰੈਲੀ ਵੀ ਉਹਨਾਂ ਦੀ ਪੀਸਫੁਲ ਸੀ, ਇਹ ਵੀ ਪੀਸਫੁਲ ਸੀ ਔਰ ਇਹ ਜਿਹੜਾ ਸਿਕਿਉਰਿਟੀ ਅਲਰਟ ਦੇ ਥੱਲੇ ਕੀਤਾ ਹੋਇਆ ਹੈ। ਲੇਕਿਨ ਸਵਾਲ ਇਹ ਪੈਦਾ ਹੁੰਦਾ ਹੈ ਕਿ ਵੀ ਇਹਨਾਂ ਨੂੰ ਵੀ ਪਤਾ, ਇਹ ਨਹੀਂ ਹੈ ਵੀ ਇੰਡੀਅਨ ਸਟੇਟ ਨੂੰ ਨਹੀਂ ਪਤਾ ਕਿ ਵੀ ਉਹ ਕੀ ਕਰ ਰਹੇ ਨੇ। ਝੂਠ ਦਾ ਬਿਲਕੁਲ ਇਹ ਜਿਹੜਾ ਹੈ ਉਹ ਪੁਲੰਦਾ ਇਕੱਠਾ ਕਰਕੇ ਇਹਨਾਂ ਮੁਲਕਾਂ ਨੂੰ ਦੇ ਰਹੇ ਨੇ। ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਜਦੋਂ ਤੱਕ ਇੱਕ ਸਿੱਖ ਵੀ ਜਿਉਂਦਾ ਹੈ ਜਿਹੜਾ ਬਾਂਹ ਖੜੀ ਕਰਕੇ ਖਾਲਿਸਤਾਨ ਜ਼ਿੰਦਾਬਾਦ ਕਹਿੰਦਾ ਤੇ ਮੂਵਮੈਂਟ ਜਿਉਂਦੀ ਹੈ, ਬਿਲਕੁਲ ਪ੍ਰੋਟੈਸਟ ਕੋਈ ਹਜ਼ਾਰਾਂ 'ਚ ਤੇ ਨਹੀਂ ਹੁੰਦੇ, ਉਹ ਤਾਂ ਰੇਅਰ ਹੁੰਦਾ ਜਦੋਂ ਕੋਈ ਖਾਸ ਮੌਕੇ ਤੇ ਹੀ ਹੋਏ। ਹੁਣ ਉਹਨਾਂ ਨੂੰ ਉਹਨਾਂ ਸਿੱਖਾਂ ਤੋਂ ਵੀ ਜਿਹੜੇ ਫਿਊ ਇਨ ਨੰਬਰ ਨੇ ਕਿਉਂ ਡਰ ਲੱਗਦਾ ਹੈ? ਕਿਉਂਕਿ ਉਹਨਾਂ ਨੂੰ ਪਤਾ ਹੈ ਵੀ ਇਹ ਸਿੱਖਾਂ ਦੀ ਰੈਜ਼ੀਲੀਅੰਸ ਔਰ ਜੋ ਇੰਡੀਆ ਹਿੰਦੂ ਸਟੇਟ ਬਣਨ ਵੱਲ ਜਿਸ ਤੇਜ਼ੀ ਨਾਲ ਉਹ ਪੇਸ਼ਕਦਮੀ ਕਰ ਰਿਹਾ ਕਿ ਭਾਈ ਇੱਕ ਮੌਕਾ ਆਏਗਾ ਕਿ ਇਹ ਹਕੂਮਤਾਂ ਅਮਰੀਕਾ, ਕੈਨੇਡਾ, ਆਸਟ੍ਰੇਲੀਆ, ਇੰਗਲੈਂਡ, ਯੂਰਪੀਅਨ ਪਾਵਰਸ ਉਹ ਸਿੱਖਾਂ ਨੂੰ ਅੰਦਰ ਸੱਦ ਕੇ ਕਹਿਣਗੇ ਕਿ ਤੁਹਾਡਾ ਮੁਤਾਲਬਾ ਜਿਹੜਾ ਸੀ ਉਹ ਬਿਲਕੁਲ ਠੀਕ ਸੀ, ਦੱਸੋ ਅਸੀਂ ਤੁਹਾਡੇ ਲਈ ਕੀ ਕਰ ਸਕਦੇ। ਸੋ ਜਾਏਗੀ ਗੱਲ ਉਸ ਪਾਸੇ, ਨਹੀਂ ਹੈ ਵੀ ਇਹ ਇਸ ਕਿਸਮ ਦੇ ਆਪਣੇ ਡਰਟੀ ਏਜੰਡੇ ਦੇ ਨਾਲ ਇਹ ਜਿਹੜੇ ਇਹਨਾਂ ਨੂੰ ਵੀ ਫੂਲ ਵੀ ਕਰਨਗੇ ਤੇ ਇਹ ਵੀ ਆਪਣੇ ਪੈਟੀ ਇੰਟਰਸਟ ਦੇ ਥੱਲੇ ਇੰਡੀਆ ਦੀ ਪਿੱਠ ਠੋਕਣਗੇ। ਸੋ ਮੈਂ ਸਮਝਦਾ ਵੀ ਜਿਹੜੇ ਲੋਕ ਇਹ ਕਹਿੰਦੇ ਨੇ ਕਿ ਜੀ ਨਾਅਰੇਬਾਜ਼ੀ ਨਾਲ ਕੀ ਨਿਕਲਦਾ ਉਹ ਦੇਖ ਲੈਣ। ਇੰਡੀਅਨ ਸਟੇਟ ਕਿਵੇਂ ਗੋਡੇ ਪਰਨੇ ਵੀ ਹੁੰਦੀ ਹੈ ਤੇ ਕਿਵੇਂ ਤਰਲੇ ਵੀ ਕਰਦੀ ਹੈ ਵੀ ਬਚਾ ਲਓ ਬਚਾ ਲਓ। ਹਾਲਾਂਕਿ ਝੂਠਾ ਜਿਹੜਾ ਸ਼ੇਰ ਆਇਆ ਕ੍ਰੀਏਟ ਕਰਨ ਦੀ ਗੱਲ ਹੈ, ਪਰ ਇੱਕ ਦਿਨ ਅਸਲੀ ਸ਼ੇਰ ਨੇ ਵੀ ਆ ਜਾਣਾ ਔਰ ਉਦੋਂ ਇਹਨਾਂ ਨੂੰ ਕਿਸੇ ਨੇ ਬਚਾ ਨਹੀਂ ਸਕਣਾ। ਬਿਲਕੁਲ ਰਾਸਾ, ਤੁਹਾਡਾ ਬਹੁਤ ਬਹੁਤ ਧੰਨਵਾਦ। ਸਾਥ ਲੈਣ ਬ੍ਰੇਕ ਵਿਊਅਰਸ ਤੋਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ। ਕੀ ਤੁਸੀਂ ਆਪਣੇ ਟੈਕਸਿਸ ਨੂੰ ਲੈ ਕੇ ਚਿੰਤਤ ਹੋ? ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ, ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ। ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ। ਸਿਆਟਲ ਦੀ ਜਾਣੀ ਪਹਿਚਾਣੀ ਕੰਪਨੀ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ। ਟੈਕਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਅੱਜ ਹੀ ਸਾਡੇ ਤੱਕ ਪਹੁੰਚ ਕਰੋ। ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ। UK, ਇਟਲੀ, ਆਸਟਰੀਆ, ਸਵਿਟਜ਼ਰਲੈਂਡ, ਆਸਟ੍ਰੇਲੀਆ ਅਤੇ ਟੋਰਾਂਟੋ ਤੋਂ ਬਾਅਦ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਵੈਨਕੂਵਰ ਵਿਖੇ। ਵੈਨਕੂਵਰ ਏਰੀਏ ਵਿੱਚ ਖਾਲਿਸਤਾਨ ਦੀਆਂ ਵੋਟਾਂ 10 ਸਤੰਬਰ ਦਿਨ ਐਤਵਾਰ ਨੂੰ ਪੈਣ ਜਾ ਰਹੀਆਂ ਹਨ।
ਵੋਟਿੰਗ ਸੈਂਟਰ ਦੀ ਲੋਕੇਸ਼ਨ ਜਾਣਨ ਲਈ ਜਾਂ ਵਲੰਟੀਅਰ ਬਣਨ ਵਾਸਤੇ ਸੰਪਰਕ ਕਰੋ 437 423 2669 437 423 2666। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋਇਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਯੂਕੇ ਦਾ ਪ੍ਰਾਈਮ ਮਿਨਿਸਟਰ ਰਿਸ਼ੀ ਸੁਨਕ ਅਤੇ ਅਮਰੀਕਾ ਦਾ ਕਾਂਗਰਸਮੈਨ ਮੋਦੀ ਸਰਕਾਰ ਨਾਲ ਇਉਂ ਘਿਓ ਖਿਚੜੀ ਹੋ ਰਹੇ ਹਨ ਜਿਵੇਂ ਇਹ ਭਾਰਤ ਦੇ ਪੇਡ ਏਜੰਟ ਹੋਣ। ਸੋ ਇਸ ਸੰਬੰਧੀ ਸਾਨੂੰ ਭੈਣ ਅਮਨਜੋਤ ਕੌਰ ਰਾਣੀ ਦੀ ਜਿਹੜੀ ਲਿਖਤ ਹੈ ਉਹ ਮਿਲੀ ਹੈ, ਸੋ ਸਾਂਝੀ ਕਰਨ ਜਾ ਰਹੇ ਹਾਂ। ਔਰ ਉਹਨਾਂ ਨੇ ਕਿਹਾ ਕਿ ਬਾਹਰਲੇ ਸਿੱਖਾਂ ਨੂੰ ਜ਼ੋਰਦਾਰ ਲੋਬੀ ਕਰਕੇ ਇਹਨਾਂ ਹਿੰਦੂ ਰਾਸ਼ਟਰਵਾਦੀਆਂ ਨੂੰ ਬੇਨਕਾਬ ਕਰਨਾ ਚਾਹੀਦਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਰਾਜ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਕੱਲ ਦੇ ਪ੍ਰੋਗਰਾਮ ਦੇ ਸੈਗਮੈਂਟਸ ਚੋਂ ਜਿਹੜਾ ਸਭ ਤੋਂ ਜ਼ਿਆਦਾ ਜਿਹੜਾ ਸਰਕੂਲੇਟ ਹੋਇਆ ਉਹ ਸਾਡਾ ਰਿਸ਼ੀ ਸੁਨਕ ਬਾਰੇ ਕਿ ਭਾਈ ਕਿਵੇਂ ਇਹ ਹਿੰਦੂਤਵਾ ਬॉय ਜਿਹੜਾ ਕਿ ਮੁਰਾਰੀ ਬਾਪੂ ਦੇ ਜਾ ਕੇ ਉੱਥੇ ਰਾਮ ਕਥਾ ਵੀ ਸੁਣਦਾ ਹੈ ਤੇ ਉੱਥੇ ਕਹਿੰਦਾ ਜੀ ਮੈਂ ਹਿੰਦੂ ਦੇ ਤੌਰ ਤੇ ਆਇਆ, ਤੇ ਫਿਰ ਉਹ ਜੈ ਸਿਆ ਰਾਮ ਵੀ ਕਰਦਾ ਕਿ ਭਾਈ ਕਿਵੇਂ ਜਿਹੜਾ ਖੁੱਲ੍ਹ ਕੇ ਔਰ ਜਿਵੇਂ ਇੰਗਲੈਂਡ ਦੀ ਹਕੂਮਤ ਦਾ ਰਵੱਈਆ ਸਿੱਖਾਂ ਪ੍ਰਤੀ ਔਰ ਮੁਸਲਮਾਨਾਂ ਪ੍ਰਤੀ ਵੀ, ਔਰ ਮੈਂ ਈਵਨ ਪਿਛਲੀਆਂ ਰਿਪੋਰਟਾਂ ਦੇਖ ਰਿਹਾ ਸੀ ਕਿ ਜਦੋਂ ਇਹਨਾਂ ਨੇ ਉੱਥੇ ਜਿਹੜਾ ਉਹ ਰਾਈਟਿੰਗ ਹੋਈ ਹੈ ਇੰਗਲੈਂਡ ਦੇ ਸ਼ਹਿਰਾਂ 'ਚ, ਤੇ ਉਦੋਂ ਉਸ ਰਿਪੋਰਟ 'ਚੋਂ ਸਾਹਮਣੇ ਸੀ ਕਿ ਵੀ ਇਹ ਜਿਹੜੀ ਹੈ ਇਹਨਾਂ ਨੇ ਹੀ ਕਰਵਾਈ, ਜਿਹਦੇ 'ਚ ਕਿ ਔਰ ਇਹ ਉਹਨਾਂ ਦੀ ਮੇਨ ਖਬਰ ਸੀ BBC ਦੀ ਡੇਲੀ ਮੇਲ ਦੀ। The riots were stalked by Indian Prime Minister Narendra Modi's Hindu Nationalist Party. Sources claim that those in Bharatiya Janata Party tried to incite violence. और ये ethnic community tensions on Britain streets have been stoked by Indian political activists linked to Narendra Modi and his ruling party, UK security sources said. ये ਜਦੋਂ ਉਹਨਾਂ ਨੇ ਇੰਟਰਨਲ ਜਿਹੜਾ ਕੀਤੀ ਸਾਰੀ ਇਨਵੈਸਟੀਗੇਸ਼ਨ ਤਾਂ ਉਹਨਾਂ ਨੇ ਕਿਹਾ ਕਿ ਵੀ ਇਹ ਸਾਰਾ ਔਰ ਉਹ ਮੁਸਲਮਾਨਾਂ ਦੇ ਖਿਲਾਫ ਜਿਹੜੀ ਹੈ ਉਹ ਕੇਂਦਰਿਤ ਸੀ। ਫਿਰ ਅਸੀਂ ਕੱਲ ਇਹ ਜ਼ਿਕਰ ਕੀਤਾ ਸੀ ਕਿ ਵੀ ਕਿਵੇਂ ਰਿਸ਼ੀ ਸੁਨਕ ਬਿਲਕੁਲ ਉਹਨੇ ਜੇ BBC ਦੇ 2 ਪਾਰਟ ਡਾਕੂਮੈਂਟਰੀ ਜਿਹੜੀ ਮੋਦੀ ਦਾ 2002 ਚ ਰੋਲ ਸੀ ਉਹ ਜਿਹੜੀ ਹੈ ਉਹ BBC ਬਣਾਉਂਦੀ ਹੈ ਤੇ ਇੰਡੀਆ ਨਾ ਸਿਰਫ ਉਸ ਤੇ ਪਾਬੰਦੀ ਲਾਉਂਦਾ ਹੈ ਸਗੋਂ BBC ਦੇ ਦਫ਼ਤਰ ਦਿੱਲੀ ਔਰ ਮੁੰਬਈ ਉਹਨਾਂ ਦੇ ਉੱਤੇ ਰੇਡ ਹੁੰਦੇ ਨੇ ਔਰ ਉਹਦੇ ਵੱਲੋਂ ਕੋਈ ਇੱਕ ਵੀ ਅੱਖਰ ਨਹੀਂ ਕਿਹਾ ਜਾਂਦਾ। ਜੋ ਉੱਥੇ ਵਾਇਲੈਂਸ ਚੱਲ ਰਹੀ ਹੈ ਜਾਂ ਈਵਨ ਜਿਹੜਾ ਮਨੀਪੁਰ ਦੇ ਹਵਾਲੇ ਨਾਲ ਯੂਰਪੀਅਨ ਪਾਰਲੀਮੈਂਟ ਰੈਜ਼ੋਲੂਸ਼ਨ ਕਰਦੀ ਹੈ ਪਰ ਇਹ ਪ੍ਰਾਈਮ ਮਿਨਿਸਟਰ ਇੱਕ ਲਫ਼ਜ਼ ਵੀ ਨਹੀਂ ਬੋਲਦਾ। ਹੁਣ ਜਦੋਂ ਅਸੀਂ ਏਜੰਟ ਜਾਂ ਪਾੜੇ ਦੇ ਟੱਟੂ ਜਾਂ ਜਿਹੜਾ ਮੋਲ ਹੈ ਜਾਂ ਜਿਹਨੂੰ ਉਹ ਗ੍ਰੀਕ ਕਹਾਣੀ ਨਾਲ ਟਰੋਜਨ ਹਾਰਸ ਕਰਕੇ ਜਾਣਿਆ ਜਾਂਦਾ ਹੈ ਕਿ ਵੀ ਬੰਦਾ ਉਹਨਾਂ ਦਾ ਹੁੰਦਾ ਵਿੱਚ ਵਾੜਿਆ ਹੁੰਦਾ। ਸੋ ਉਸ ਦੀ ਗੱਲ ਵੀ ਅਸੀਂ ਕਰਾਂਗੇ। ਭੈਣ ਜੀ ਅਮਨਜੋਤ ਕੌਰ ਹੋਰਾਂ ਨੇ ਉਸ ਬਾਰੇ ਜਿਹੜਾ ਇਹ ਬਾਹਰਲੇ ਸਿੱਖਾਂ ਨੂੰ ਜਿਹੜਾ ਉਹ ਟਾਸਕ ਵੀ ਦਿੱਤੀ ਹੈ ਕਿ ਵੀ ਤੁਸੀਂ ਕੀ ਕਰ ਰਹੇ ਹੋ, ਤੁਸੀਂ ਇਹ ਜਿਹੜੇ ਹਿੰਦੂ ਨੈਸ਼ਨਲਿਜ਼ਮ ਦੇ ਇੱਥੇ ਐਡਵੋਕੇਟ ਬਣੇ ਹੋਏ ਨੇ ਵਿਦਨ ਦਾ ਸਿਸਟਮ, ਇਹਨਾਂ ਨੂੰ ਐਕਸਪੋਜ਼ ਕਿਉਂ ਨਹੀਂ ਕਰਦੇ। ਪਰ ਇਸ ਤੋਂ ਪਹਿਲਾਂ ਅਸੀਂ ਕਿਉਂਕਿ ਅਮਰੀਕਾ 'ਚ ਵੀ ਜਿਹੜਾ ਕਾਂਗਰਸਮੈਨ ਰੋ ਖੰਨਾ ਜਿਹਦਾ ਅਸੀਂ ਜ਼ਿਕਰ ਕੀਤਾ ਸੀ ਕਿ ਬਾਈ ਪਾਰਟੀਸਨ ਡੈਲੀਗੇਸ਼ਨ ਲੈ ਕੇ ਰੈੱਡ ਫੋਰਟ ਪਹੁੰਚਿਆ ਹੋਇਆ, ਆਪਣੇ ਆਪ ਨੂੰ ਅਮਰਨਾਥ ਵਿਦਿਆ ਲੰਕਾਰ, ਇਹ MP 3 ਟਰਮ ਰਿਹਾ ਹੈ, ਕਾਂਗਰਸ ਦਾ ਹੁੰਦਾ ਸੀ ਜੀ, ਉਹਦਾ ਮੈਂ ਪੋਤਾ ਹੈ ਔਰ ਮੈਂ ਸੈਕੂਲਰ ਵੈਲਿਊਜ਼ ਤੇ ਮੈਂ ਫਲਾਣਾ ਤੇ ਮੈਂ ਢਿਮਕਾ। ਲੇਕਿਨ ਹੁਣ ਇਵੇਂ ਨਜ਼ਰ ਆ ਰਿਹਾ ਵੀ ਜਿਵੇਂ ਰਿਸ਼ੀ ਸੁਨਕ ਇਹਨਾਂ ਦਾ ਟਰੋਜਨ ਹਾਰਸ ਸਾਹਮਣੇ ਆ ਰਿਹਾ ਹੈ। ਰੋ ਖੰਨਾ ਵੀ ਕਿਉਂਕਿ ਆਪਣਾ ਜਿਹੜਾ ਡੈਲੀਗੇਸ਼ਨ ਵੀ ਹਾਲਾਂ ਉਹਦੇ ਥੱਲੇ ਇੱਕ ਸਿਰੀ ਧਾਰ ਕੇ ਕਿਹੜਾ ਮਿਸ਼ੀਗਨ ਦਾ ਉਹ ਵੀ ਹਿੰਦੂਤਵੀ ਹੈ ਜਿਹਨੇ ਹਿੰਦੂ ਕਾਕਸ ਬਣਾਉਣ ਦਾ ਐਲਾਨ ਕੀਤਾ, ਉਹ ਨਾਲ ਹੈ ਉਹਦੇ ਇੱਕ ਅੱਧੀ ਗੋਰੀ ਹੋਰ ਕਾਂਗਰਸ ਵੂਮਨ ਹੈ। ਮੈਨੂੰ ਸੀ ਵੀ ਪਤਾ ਨਹੀਂ ਕਿੰਨਾ ਲੰਬਾ ਚੌੜਾ ਡੈਲੀਗੇਸ਼ਨ, ਬਾਕੀ ਉਹਦਾ ਆਪਣਾ ਟੱਬਰ ਨਾਲ ਹੈ। ਲੇਕਿਨ ਜਿਵੇਂ ਉਸ ਨੇ ਇਸ ਵਿਜ਼ਿਟ ਦੇ ਵੇਲੇ ਇੱਥੇ ਹਾਲਾਂ ਕੈਲੀਫੋਰਨੀਆ ਨੂੰ ਰਿਪਰੈਜ਼ੈਂਟ ਕਰਦਾ ਬੇ ਏਰੀਆ ਡਿਸਟ੍ਰਿਕਟ ਨੂੰ, ਔਰ ਉੱਥੇ ਮੁਸਲਮਾਨ ਵੋਟਰ ਵੀ ਨੇ, ਸਿੱਖ ਵੀ ਨੇ, ਸੋ ਉੱਥੇ ਆਪਣਾ ਸੈਕੂਲਰ ਕਾਰਡ ਕਈ ਵਾਰ ਦਿਖਾਉਣ ਦੀ ਕੋਸ਼ਿਸ਼ ਕਰਦਾ ਕਿ ਮੈਂ ਸੈਕੂਲਰ ਹੈ। ਹੁਣ ਕਿਉਂਕਿ ਜਦੋਂ ਮੋਦੀ ਦਾ ਈਵਨ ਜੁਆਇੰਟ ਹਾਊਸ ਨੂੰ ਐਡਰੈਸ ਕਰਨਾ ਵੀ ਜਦੋਂ ਕਿ ਉਹ 21, 22, 23 ਜੂਨ ਨੂੰ ਅਮਰੀਕਾ 'ਚ ਆਉਂਦਾ, ਉਹਦੇ 'ਚ ਵੀ ਰੋ ਖੰਨਾ ਪੇਸ਼ ਸੀ। ਫਿਰ ਅਸੀਂ ਦੇਖਦੇ ਹਾਂ ਕਿ ਵੀ ਈਵਨ ਮੋਦੀ ਨੇ ਜੋ ਉਸ ਕਾਂਗਰਸ ਦੇ ਵਿੱਚ ਉਸ ਤੋਂ ਬਾਅਦ ਜਦੋਂ 1 to 1 ਸ਼ਾਊਟ ਕਰਕੇ ਇਹਨੂੰ ਕਿਹਾ ਰੋ ਖੰਨਾ ਯੂ ਆਰ ਡੂਇੰਗ ਏ ਗੁੱਡ ਜੌਬ, ਟੁੱਟੀ ਭੱਜੀ ਅੰਗਰੇਜ਼ੀ 'ਚ,
ਔਰ ਹੁਣ ਤਾਂ ਇਹ ਹੈ ਕਿ ਵੀ ਅੱਗੇ ਤਾਂ ਫਿਰ ਵੀ ਸਾਨੂੰ ਤਾਂ ਪਤਾ ਸੀ ਵੀ ਰੋਖਾਨਾ ਕਿੱਥੋਂ ਆ ਰਿਹਾ, ਪਰ ਫਿਰ ਵੀ ਜਿਹਨੂੰ ਕਹਿੰਦੇ ਨੇ ਵੀ ਬਿੱਲੀ ਥੈਲੇ ਦੇ ਵਿੱਚ ਸੀ, ਹੁਣ ਥੈਲੇ 'ਚ ਪਤਾ ਨਹੀਂ ਨਾ ਲੱਗਦਾ ਵੀ ਕੁੱਤਾ ਹੈ, ਕੁੱਤੀ ਹੈ, ਬਿੱਲਾ ਹੈ, ਬਿੱਲੀ ਹੈ, ਗਿੱਦੜ ਹੈ, ਗਿੱਦੜੀ ਹੈ। ਤੇ ਜਦੋਂ ਹੁਣ ਥੈਲਾ ਖੁੱਲ ਗਿਆ ਤੇ ਆ ਗਏ ਵੀ ਇਹ ਤਾਂ ਬਿੱਲੀ ਹੈ। ਮਤਲਬ ਇਹ ਹੈ ਕਿ ਵੀ ਐਨੀਮਲ ਤਾਂ ਉਨੇ ਸਾਈਜ਼ ਦਾ ਪਤਾ ਨਹੀਂ ਨਾ ਲੱਗਦਾ ਵਿੱਚ ਕੀ ਹੈ। ਸੋ ਹੁਣ ਉਹਦੀ ਜਿਹੜੀ ਰੋਖਾਨੇ ਦਾ ਇਹ ਭਾਰਤ ਦੌਰਾ ਹੈ, ਮੌਕੇ ਤੇ ਵੀ ਉਸ ਤੇ ਜਾਣਾ ਜਦੋਂ ਬੁਲਡੋਜ਼ਰ ਫਿਰ ਰਿਹਾ ਹਰਿਆਣੇ ਦੇ ਵਿੱਚ, ਜਦੋਂ ਲੋਕਾਂ ਦੇ ਮੁੱਢਲੇ ਹੱਕ, ਜਦੋਂ 3 ਮਹੀਨੇ ਤੋਂ 90 ਦਿਨ ਤੋਂ ਮਨੀਪੁਰ ਦੇ ਵਿੱਚ ਕੀ ਹੋ ਰਿਹਾ, ਕਿਵੇਂ 50,000 ਤੋਂ ਜ਼ਿਆਦਾ ਲੋਕ ਬੇਘਰੇ ਕੀਤੇ ਗਏ ਨੇ, ਕਿਵੇਂ 300 ਤੋਂ ਜ਼ਿਆਦਾ ਚਰਚ ਸਾੜੇ ਗਏ, ਕੋਈ ਲਫ਼ਜ਼ ਨਹੀਂ ਉਹਦੇ ਲਈ। ਔਰ ਤਾਰੀਫਾਂ ਤੁਸੀਂ ਕਰ ਰਹੇ ਹੋ ਭਾਰਤ ਦੀ, ਜਮਹੂਰੀਅਤ ਦੀ, ਦੂਜੇ ਦੀ, ਔਰ ਦਿੱਲੀ ਦੀ ਧਰਤੀ ਤੇ ਖਲੋ ਕੇ ਰੋਖਾਨਾ ਕਹਿ ਰਿਹਾ ਚਾਈਨਾ ਨੂੰ ਵਾਰਨ ਕਰਕੇ ਕਿ ਜੀ ਇਹ ਜਿਹੜਾ ਤੁਸੀਂ ਜਿਹੜਾ ਕਿਸੇ ਮੁਲਕ ਦੀ ਸੋਵਰਨਿਟੀ ਨੂੰ ਜਿਹੜਾ ਉਹ ਭੰਗ ਨਹੀਂ ਕਰ ਸਕਦੇ। ਹੁਣ ਇਹਨੂੰ ਕੋਈ ਪੁੱਛੇ ਵੀ ਜਿਹੜਾ ਤੇਰੇ ਨਾਲ ਖੜਾ ਹੈ ਮੋਦੀ, ਉਹਨੂੰ ਕਹਿ ਕੇ ਵੀ ਉਹ ਰਸ਼ੀਆ ਨੂੰ ਕਹੇ ਵੀ ਤੂੰ ਯੂਕਰੇਨ ਦੀ ਸੋਵਰਨਿਟੀ ਭੰਗ ਕੀਤੀ ਹੈ ਨਹੀਂ। ਔਰ ਇਹ ਉਹਦਾ ਰੋਖਾਨਾ ਦੀ ਉੱਥੇ ਸਟੇਟਮੈਂਟ, ਚਾਈਨਾ ਨੀਡਸ ਟੂ ਰਿਸਪੈਕਟ ਇੰਡੀਆਜ਼ ਬਾਰਡਰਸ, ਰੋਖਾਨਾ ਵਿਲ ਹੈਲਪ ਇੰਡੀਆ ਗੈਟ ਕ੍ਰਿਟੀਕਲ ਟੈਕਨੋਲੋਜੀ। ਉੱਥੇ ਉਹ ਕਹਿ ਰਿਹਾ ਜੀ ਅਸੀਂ ਇਹਨਾਂ ਨੂੰ ਟੈਕਨੋਲੋਜੀ ਵੀ ਦਿਆਂਗੇ, ਔਰ ਇਹ ਚਾਈਨਾ ਜਿਹੜਾ ਉਹ ਠੀਕ ਨਹੀਂ ਕਰ ਰਿਹਾ। ਹੁਣ ਜਿਹੜਾ ਇਸ ਸਾਰੇ ਤੋਂ ਬੜਾ ਡੀਟੇਲ ਕਈ ਸਫ਼ਿਆਂ ਦੀ ਮਿਡਲ ਈਸਟ ਆਈ ਨੇ, ਇੱਕ ਪੂਰਾ ਆਰਟੀਕਲ ਮੇਰਾ ਖਿਆਲ ਹੈ ਜਿਹੜਾ 20 ਪੇਜਿਸ ਦਾ, ਉਸ 'ਚ ਉਹਨਾਂ ਨੇ ਕਿਹਾ ਰੋਖਾਨਾ ਸਿਲੀਕਨ ਵੈਲੀਜ਼ ਪ੍ਰੋਗਰੈਸਿਵ ਕੌਮਿਆਂ ਦੇ ਵਿੱਚ ਜਿਹਨੂੰ ਟੌਂਟ ਕਰਨਾ ਹੁੰਦਾ, ਪੁਸ਼ਿੰਗ ਕਲੋਜ਼ਰ US ਟਾਈਜ਼ ਟੂ ਮੋਦੀਜ਼ ਇੰਡੀਆ, ਕਿ ਵੀ ਇੱਕ ਪਾਸੇ ਸੈਕੂਲਰ ਬਣਿਆ ਹੋਇਆ ਔਰ ਇਹ ਇਸ ਵੇਲੇ ਮੇਨ ਜਿਹੜਾ ਪੁਸ਼ਰ ਹੈ ਕਿ ਵੀ ਇਹਦੇ ਇੰਡੀਆ US ਰਿਲੇਸ਼ਨਸ਼ਿਪ ਦਾ ਇਹ ਚੁੱਕ ਰਿਹਾ। ਹੁਣ ਇਕੱਲਾ ਇਹੀ ਨਹੀਂ ਹੈ, ਆਪਣੀ ਇਸ ਟ੍ਰਿਪ ਵੇਲੇ ਜਿਵੇਂ ਅਰਨਾਲਡ ਗੋਸਵਾਮੀ ਹੈ, ਅਰਨਬ ਗੋਸਵਾਮੀ, ਦੂਜੇ ਬਿਲਕੁਲ ਜਾਂ ਉਹ ਗੋਬਰ ਆ ਰਹੀ ਹੈ, ਇਸ ਲੈਵਲ ਦਾ ਇੱਕ ਰਾਈਟ ਵਿੰਗਰ ਨਫ਼ਰਤ ਨਾਲ ਭਰਿਆ ਹੋਇਆ ਹੋਸਟ ਹੈ ਉਹਨਾਂ ਦੇ ਮੇਨ ਸਟ੍ਰੀਮ ਤੇ, ਅਭਿਜੀਤ ਆਇਰ ਮਿੱਤਰਾ। ਉਹਨੇ ਈਵਨ ਜਿਹੜੀਆਂ ਕਾਂਗਰਸ ਵੂਮਨ ਐਲਨ ਔਰ ਦੂਜਿਆਂ ਨੇ ਇੱਥੇ ਮੋਦੀ ਦਾ ਵਿਰੋਧ ਕੀਤਾ ਸੀ, ਉਹਨਾਂ ਨੂੰ ਜਿਹਾਦੀ ਤੱਕ ਕਿਹਾ ਸੀ। ਹੁਣ ਉਹਨੂੰ ਵੀ ਉਹਦੇ ਬ੍ਰੇਕਫਾਸਟ ਮੀਟਿੰਗ ਦੇ ਵਿੱਚ ਉਹਨੂੰ ਮਿਲਣ ਜਾਂਦਾ ਹੈ। ਔਰ ਇਹ ਅਲ ਜਜ਼ੀਰਾ ਦੀ ਨਿਊਜ਼ ਹੈ, ਕਾਂਗਰਸਮੈਨ ਰੋਖਾਨਾ ਸਲੈਮਡ ਫॉर मीटिंग हिंदुत्व ideologue on India visit. Analysts say Khanna's meeting shows that he doesn't want to alienate his Hindu Indian diaspora vote bank in the US. ਕਿ ਵੀ ਉਹ ਹਿੰਦੂਆਂ ਨੂੰ ਤੋਂ ਹੁਣ ਕਿਉਂਕਿ ਹਿੰਦੂਤਵਾ ਦਾ ਇਸ ਵੇਲੇ ਏਜੰਡਾ ਸਾਰੇ ਪਾਸੇ ਵਿਕਦਾ ਹੈ, ਲੇਕਿਨ ਉਹਨੂੰ ਜਾ ਕੇ ਮਿਲਣਾ ਅਲ ਜਜ਼ੀਰਾ ਦੀ ਪੂਰੀ ਡੀਟੇਲ ਸਟੋਰੀ ਹੈ। ਔਰ ਉਹ ਵੀ ਫੋਟੋ ਪਾ ਰਿਹਾ ਜਿਹੜਾ ਅਭਿਜੀਤ ਆਇਰ ਮਿੱਤਰਾ, ਇਹ ਵੀ ਪਾ ਰਿਹਾ ਕਿ ਜੀ ਬੜੀ ਪ੍ਰੋਡਕਟਿਵ ਮੀਟਿੰਗ ਹੋਈ ਹੈ। ਉਹ ਹਾਲਾਂ ਸੋਸ਼ਲ ਮੀਡੀਆ ਨੇ ਕਿਹਾ ਵੀ ਤੂੰ ਵੀ ਹਿੰਦੂ ਤਵੀ ਹੈ, ਤੂੰ ਕਿਹੜੇ ਪਾਸੇ ਦਾ ਜਿਹੜਾ ਹੈ ਉਹ ਸੈਕੂਲਰ ਹੈ। ਪਰ ਮੈਂ ਭੈਣ ਜੀ ਅਮਨਜੋਤ ਕੌਰ ਉਹਨਾਂ ਦੀ ਲਿਖਤ ਜਿਹਦੇ 'ਚ ਭਾਵੇਂ ਫੋਕਸ ਉਹਨਾਂ ਨੇ ਰਿਸ਼ੀ ਸੁਨਕ ਤੇ ਕੀਤਾ, ਲੇਕਿਨ ਉਹਦੇ 'ਚ ਇਹੀ ਰੋਖਾਨਾ ਵਰਗੀ ਕੈਟਾਗਰੀ ਵੀ ਉਹਦੀ ਸ਼ਮੂਲੀਅਤ ਦਾ ਉਹ ਹੈ। ਉਹਦੇ 'ਚ ਉਹਨਾਂ ਨੇ ਫਤਿਹ ਬੁਲਾ ਕੇ ਕਿਹਾ ਮੂਰਤੀ ਕਪਲ whose son-in-law Rishi Sunak are known to be close to Indian government are staunch Brahmins and right-leaning. ਉਹਨੇ ਮੂਰਤੀ ਕਪਲ ਇਹ ਜਿਹੜਾ ਵੀ ਜੋ ਵੀ ਇਹ ਬਣਿਆ ਸੁਨਕ, ਹਾਲਾਂ ਪੰਜਾਬੀ ਹਿੰਦੂ ਹੈ, ਲੈਂਦੇ ਪੰਜਾਬ ਦਾ। ਇਹ ਤਾਂ ਅਸੀਂ ਜਦੋਂ ਕਹਿੰਦੇ ਹਾਂ ਕਿ ਜਿਹੜਾ ਸਭ ਤੋਂ ਜ਼ਿਆਦਾ ਨੁਕਸਾਨ ਪੰਜਾਬ 'ਚ ਸਿੱਖਾਂ ਦਾ ਕਦੇ ਵੀ ਕਿਸੇ ਨੇ ਕੀਤਾ ਹੈ ਜਾਂ ਬਾਹਰ ਵੀ ਹੈ ਤੇ ਸਾਡੇ ਪੰਜਾਬੀ ਹਿੰਦੂ ਭਰਾ ਹੀ ਕਹਿ ਲਓ ਇਹਨਾਂ ਨੂੰ, ਹੁਣ ਹੋਰ ਕੀ ਕਹਿ ਸਕਦੇ, ਜਿਹੜੇ ਮਾਂ ਬੋਲੀ ਤੋਂ ਮੁਨਕਰ ਹੋਏ। ਹੁਣ ਅਦਰਵਾਈਜ਼ ਸੁਨਕ ਪੰਜਾਬ ਦਾ ਪਿਓ ਉੱਥੋਂ ਲਹਿੰਦੇ ਪੰਜਾਬ 'ਚੋਂ ਆਇਆ ਹੋਇਆ, ਪੰਜਾਬ 'ਚ ਪਹਿਲਾਂ ਹੀ 1930s 40s 'ਚ ਨਿਕਲ ਆਏ ਸੀ, ਇੱਥੋਂ ਆਇਆ, ਫਿਰ ਕੀਨੀਆ ਆਇਆ ਕਿ ਕਿੱਥੇ ਆਇਆ, ਫਿਰ ਉੱਥੇ ਆ ਗਿਆ। ਲੇਕਿਨ ਜਦੋਂ ਮੈਂ ਇਹ ਦੇਖਿਆ ਵੀ ਇਹ ਅਵਤਾਰ ਸਿੰਘ ਖੰਡੇ ਦਾ ਮੁੱਦਾ ਹੋਏ ਜਾਂ ਪ੍ਰੀਤੀ ਪਟੇਲ ਦਾ, ਮੈਂ ਕਿਹਾ ਵੀ ਇਹ ਤਾਂ ਉਹੀ DNA ਬੋਲ ਰਿਹਾ, ਜਿਹੜੇ ਆਪਣੀ ਮਾਂ ਬੋਲੀ ਤੋਂ ਇਨਕਾਰੀ, ਸਿੱਖਾਂ ਨਾਲ ਨਫ਼ਰਤ, ਆਰੀਆ ਸਮਾਜ ਦਾ ਝੰਡਾ ਚੁੱਕਣ ਵਾਲੇ। ਔਰ ਜਦੋਂ ਹੁਣ ਉਹਨੇ ਆਪਣਾ ਪੂਰਾ ਬਾਈਸੈਪਸ ਦੇ ਉੱਤੇ ਲਾਇਆ ਪੂਰਾ ਫੀਤਾ ਕਿ ਮੈਂ ਹਿੰਦੂ ਹਾਂ, ਤੇ ਉਹ ਤੋਂ ਅੰਦਾਜ਼ਾ ਹੋ ਗਿਆ ਕਿ ਵੀ ਇਹ ਹੈ ਕੀ ਹੈ, DNA ਕੀ ਹੈ। ਤੇ ਉਹਨਾਂ ਨੇ ਕਿਹਾ ਵੀ ਇਹ ਜਿਹੜਾ ਮੂਰਤੀ ਕਪਲ ਹੈ, ਜਿਹਦਾ ਇਹ ਜਵਾਈ ਹੈ, ਜਿਹਦੇ ਪੈਸੇ ਦੇ ਸਿਰ ਤੇ ਅੱਗੇ ਵੀ ਗਿਆ, ਉਹ ਪੱਕੇ ਬਾਹਮਣ ਨੇ ਔਰ ਜਿਹੜੇ ਨੇ ਉਹ ਹਿੰਦੂ ਤਵੀਆਂ ਦੇ ਮੋਦੀ ਦੇ ਤਾਂ ਬਹੁਤ ਨੇੜੇ ਨੇ। ਉਹਨਾਂ 'ਚੋਂ ਤਾਂ ਇੱਕ ਜਿਹੜਾ RSS ਦੀ ਪਬਲੀਕੇਸ਼ਨ ਪੰਚ ਜਨ ਹੈ ਕਿ ਕੀ ਉਹਦੇ ਫਾਊਂਡਰਸ ਦੇ ਵਿੱਚੋਂ ਹੈਗਾ। Is Rishi Sunak doing everything that favors Modi government in India and is a Trojan horse? ਸਵਾਲੀਆ ਨਿਸ਼ਾਨ। ਬਿਲਕੁਲ ਟਰੋਜਨ ਹੋਰਸ ਹੈ।
मैं ऑलरेडी एक्सप्लेन कर दिते। जी वाई आर सिख डायस्पोरा नॉट एक्सपोजिंग इंडियंस infiltrating politics abroad and rising to power there only to carry on their agenda against Muslims, Sikhs and Pakistan and Kashmir? ਸਿੱਖ ਬਾਹਰਲੇ ਇਹਨਾਂ ਨੂੰ ਕਿਉਂ ਨਹੀਂ ਐਕਸਪੋਜ਼ ਕਰ ਰਹੇ ਜਿਹੜੇ ਸਿਸਟਮ 'ਚ ਵੜ ਕੇ ਹਿੰਦੂਤਵਾ ਦੇ ਏਜੰਡੇ ਨੂੰ ਪ੍ਰਮੋਟ ਕਰ ਰਹੇ ਨੇ? I saw endless propaganda by Indians against Sikh politicians in UK, USA, Canada, Australia. I have not seen Sikhs exposing upper caste Hindu Indians as vigorously abroad and expose their links to white conservatives and nationalists. ਸਾਡੇ ਸਾਹਮਣੇ ਹੈ ਕਿ ਵੀ ਤਰਨਜੀਤ ਸਿੰਘ ਢੇਸੀ ਉਹਨੂੰ ਕਿਵੇਂ 에ਅਰਪੋਰਟ ਤੇ 2 ਘੰਟੇ ਬਿਠਾ ਕੇ ਹਰਾਸ ਕੀਤਾ ਗਿਆ ਜੀ। ਔਰ ਇਸ ਸਾਰੇ ਦੇ ਨਾਲ ਜਿਹੜਾ ਹੈ ਜਿਵੇਂ ਇੱਥੇ ਉਹ ਸਿੱਧੇ ਤੌਰ ਦੇ ਉੱਤੇ ਜਿਹੜੇ ਸਿੱਖ ਪੋਲਿਟਿਕ ਜੋ ਜਗਮੀਤ ਸਿੰਘ ਨੂੰ ਅੱਜ ਤੱਕ ਇੰਡੀਆ ਦਾ ਵੀਜ਼ਾ ਨਹੀਂ, ਔਰ ਕਿਵੇਂ ਕੈਨੇਡਾ 'ਚ ਜਿਹੜੇ ਵੀ ਜਿੰਨੇ ਸਿੱਖ ਐਮਪੀ ਸੀ ਉਹਨਾਂ ਨੂੰ ਖਾਲਿਸਤਾਨੀ ਕਿਹਾ ਕਿ ਡੈਨੀਗ੍ਰੇਡ ਕੀਤਾ ਗਿਆ। ਤੇ ਭੈਣ ਜੀ ਦਾ ਸਵਾਲ ਹੈ ਵੀ ਅਸੀਂ ਇਹਨਾਂ ਹਿੰਦੂ ਤਵੀਆਂ ਨੂੰ ਕਿਉਂ ਨਹੀਂ ਐਕਸਪੋਜ਼ ਕਰਦੇ? ਜੀ ਇਹ ਸਾਨੂੰ ਵਿਗੋਰਸਲੀ ਕਰਨ ਦੀ ਲੋੜ ਹੈ ਕਿ ਭਈ ਇਹ ਕਿਵੇਂ ਗੋਰੇ ਨਸਲਵਾਦੀਆਂ ਦੇ ਨਾਲ ਕੰਜ਼ਰਵੇਟਿਵਸ ਨਾਲ ਜੁੜੇ ਹੋਏ ਨੇ। I have seen right-wing Indians brag on YouTube about Indian agencies getting Khalistanis killed abroad and hope for RAW to be like Mossad and KGB to carry out assassinations abroad. ਉਹਨੂੰ ਕਿਹਾ ਜੀ ਕਿ ਮੈਂ ਇਹ ਦੇਖਿਆ ਕਿ ਕਿਵੇਂ ਜਿਹੜੇ ਰਾਈਟ-ਵਿੰਗ ਇੰਡੀਅਨਸ ਨੇ ਉਹ YouTube ਦੇ ਉੱਤੇ ਬੜਾ ਜਿਹੜਾ ਉਹ ਫੁੰਕਾਰੇ ਮਾਰਦੇ ਰਹੇ ਕਿ ਵੀ ਅਸੀਂ ਖਾਲਿਸਤਾਨੀਆਂ ਨੂੰ ਬਾਹਰ ਜਿਹੜਾ ਉਹ ਮਾਰ ਰਹੇ ਔਰ ਉਹਨਾਂ ਨੇ ਇਹ ਕਿਹਾ ਕਿ ਜੀ ਰਾਹ ਜਿਹੜੀ ਆ ਉਹ ਮੋਸਾਦ ਔਰ KGB ਦੇ ਲੈਵਲ ਤੇ ਹੋਏ। ਕੰਕਲੂਡ ਕੀਤਾ ਔਰ ਆਈ ਬਿਲੀਵ relatives of Sikh activists in India not getting visa abroad or Sikh activists from UK arrested as soon as they land in India are all planned. ਬਿਲਕੁਲ ਪਲਾਨ ਤਰੀਕੇ ਨਾਲ ਹੋ ਰਿਹਾ। ਜਦੋਂ ਉਹਨਾਂ ਦੀ NIA ਆ ਕੇ ਉੱਥੇ ਬੈਠੀ ਹੋਈ ਹੈ ਤੇ ਭਾਰਤ ਤਾਂ UK ਇਵੇਂ ਹੀ ਨੇ ਜਿਵੇਂ UK ਭਾਰਤ ਦੀ ਇੱਕ ਸਟੇਟ ਹੋਏ, ਔਰ ਇਹ ਬਿਲਕੁਲ ਠੀਕ ਹੈ ਕਿ ਸਾਨੂੰ ਪੋਲੀਟੀਕਲੀ ਐਕਟਿਵ ਹੋ ਕੇ ਇਹਨਾਂ ਦੇ ਏਜੰਡੇ ਨੂੰ ਜਿਹੜਾ ਉਹ ਐਕਸਪੋਜ਼ ਕਰਨਾ ਚਾਹੀਦਾ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸਾਥ ਲੈਣ ਬ੍ਰੇਕ ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਜੋ ਵਾਪਰਦਾ ਹੈ ਉਹ ਦਿਸਦਾ ਹੈ, ਉਸ ਦੇ ਪਿੱਛੇ ਬੜਾ ਕੁਝ ਅਣਦਿਸਿਆ ਰਹਿੰਦਾ ਹੈ। ਉਸ ਸੱਚ ਨੂੰ ਉਜਾਗਰ ਕਰਨ ਲਈ ਮੈਂ ਸੁਖਵਿੰਦਰ ਸਿੰਘ ਆ ਰਿਹਾ ਖਾਸ ਪ੍ਰੋਗਰਾਮ ਦਾ ਫਾਲਟ ਲਾਈਨਸ ਲੈ ਕੇ TV 84 ਤੇ ਸੋਮਵਾਰ ਤੋਂ ਸ਼ੁੱਕਰਵਾਰ ਰਾਤ 9:30 ਵਜੇ। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ 16 ਅਗਸਤ 1940 ਨੂੰ ਅਖੌਤੀ ਮਹਾਤਮਾ ਗਾਂਧੀ ਨੇ ਅਕਾਲੀ ਲੀਡਰ ਮਾਸਟਰ ਤਾਰਾ ਸਿੰਘ ਨੂੰ ਲਿਖੀ ਇੱਕ ਚਿੱਠੀ ਵਿੱਚ ਕਿਹਾ ਸੀ ਕਿ ਤੁਸੀਂ ਤਲਵਾਰ ਦੀ ਤਾਕਤ ਵਿੱਚ ਯਕੀਨ ਰੱਖਣ ਵਾਲੇ ਹੋ, ਇਸ ਲਈ ਤੁਹਾਡਾ ਸਾਡਾ ਸਿਧਾਂਤ ਨਹੀਂ ਮਿਲਦਾ, ਜਾਂ ਰਾਸ਼ਟਰਵਾਦੀ ਬਣ ਜਾਓ ਜਾਂ ਫਿਰ ਫਿਰਕਾ ਪ੍ਰਸਤ। ਪਰ ਅਫਸੋਸ ਅਕਾਲੀ ਲੀਡਰ ਫਿਰ ਵੀ ਗਾਂਧੀ ਤੇ ਨਹਿਰੂ ਦੀ ਕਾਂਗਰਸ ਪਾਰਟੀ ਨਾਲ ਚਮੜੇ ਰਹੇ ਅਤੇ ਸਿੱਖਾਂ ਦਾ ਬੇੜਾ ਗਰਕ ਕੀਤਾ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਜੁੜੇ ਰਹਿਣਾ। ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਤੋਂ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਅਸੀਂ ਪਿਛਲੇ 2 ਦਿਨਾਂ ਦੀਆਂ ਡਿਸਕਸ਼ਨਸ ਦੇ ਵਿੱਚ ਸਾਹਮਣੇ ਲਿਆਂਦਾ ਸੀ, ਕਿਉਂਕਿ ਜਦੋਂ ਸੋਸ਼ਲ ਮੀਡੀਆ ਤੇ ਕੋਈ ਚਰਚਾ ਬਾਰ-ਬਾਰ ਸ਼ੁਰੂ ਕੀਤੀ ਜਾਂਦੀ ਹੈ ਤੇ ਸਾਡਾ ਫਰਜ਼ ਹੈ ਵੀ ਅਸੀਂ ਉਸ ਦੇ ਉੱਤੇ ਗੱਲ ਵੀ ਕਰੀਏ। ਹਾਲਾਂ ਬਹੁਤ ਵਾਰ ਮੈਂ ਇਗਨੋਰ ਵੀ ਕਰਦਾ, ਜਿਵੇਂ ਕੁਝ ਹਿਸਟੋਰੀਅਨਸ ਕਿਰਪਾਲ ਸਿੰਘ ਵਰਗੇ ਜਿਹੜਾ ਹੁਣ ਇਸ ਦੁਨੀਆ 'ਚ ਨਹੀਂ ਹੈ, ਔਰ ਹੋਰ ਵੀ ਸੋਸ਼ਲ ਮੀਡੀਆ ਤੇ ਜਿਹੜੇ ਨਵੇਂ ਬਣੇ ਜਿਨ੍ਹਾਂ ਨੇ ਇਹ ਪ੍ਰੋਪੇਗੈਂਡਾ ਕਰਨਾ ਕਿ ਜੀ ਦੇਖੋ ਤਾਂ ਸਾਨੂੰ ਕੁਝ ਵੀ ਨਹੀਂ ਸੀ ਮਿਲਦਾ, ਇਹ ਤਾਂ ਐਵੇਂ ਗਲਤ ਹੈ। ਔਰ ਦੂਸਰਾ, ਔਰ ਮੇਰਾ ਹਮੇਸ਼ਾ ਇਹ ਕਹਿਣਾ ਹੁੰਦਾ ਔਰ ਹੁਣ ਵੀ ਮੈਂ ਪਿਛਲੇ ਦਿਨਾਂ 'ਚ ਕਿਹਾ ਸੀ ਕਿ ਸਾਚੀ ਸਾਖੀ ਤੋਂ ਵੱਧ ਕੇ ਕੋਈ ਪ੍ਰਮਾਣਿਕ ਦਸਤਾਵੇਜ਼ ਨਹੀਂ ਹੈ, ਕਿਉਂਕਿ ਸਾਚੀ ਸਾਖੀ ਦੇ ਰਚੈਤਾ ਆਪਣੀ ਉਸ ਸਾਚੀ ਸਾਖੀ ਦਾ ਮਤਲਬ ਹੀ ਟਰੂ ਐਵੀਡੈਂਸ ਹੁੰਦਾ, ਟਰੂ ਵਿਟਨੈਸ ਹੁੰਦਾ, ਉਸ 'ਚੋਂ ਗੁਜ਼ਰੇ, ਉਹਨਾਂ ਰਾਹੀਂ ਜੋ ਕੁਝ ਵਾਪਰਿਆ ਔਰ ਉਹਨਾਂ ਨੇ ਉਸ ਨੂੰ ਕਲਮਬੱਧ ਕੀਤਾ। ਔਰ ਉਸ ਦਾ ਬਹੁਤ ਸਾਰੀਆਂ ਚੀਜ਼ਾਂ ਜਦੋਂ ਇਸ ਕਿਸਮ ਦੀਆਂ ਨੈਗੋਸ਼ੀਏਸ਼ਨਸ ਹੁੰਦੀਆਂ ਨੇ, ਤੁਸੀਂ ਮੈਸੇਜ ਦਿੰਦੇ ਹੋ ਇੱਕ ਤੋਂ ਦੂਜੇ ਤੱਕ ਪਹੁੰਚਾਉਂਦੇ ਹੋ, ਉਹਨਾਂ ਦੀਆਂ ਡਾਕੂਮੈਂਟੇਸ਼ਨਸ ਤੁਹਾਨੂੰ ਆਰਕਾਈਵਸ ਨਹੀਂ ਮਿਲਦੀਆਂ। ਆਰਕਾਈਵਸ ਤਾਂ ਉਹੀ ਹੈ ਕਿ ਜੀ ਕੈਬਨਿਟ ਮਿਸ਼ਨ ਨੇ ਕੀ ਲਿਖਿਆ ਤੇ ਕ੍ਰਿਪਸ ਮਿਸ਼ਨ ਨੇ ਕੀ ਲਿਖਿਆ ਤੇ ਸਾਈਮਨ ਕਮਿਸ਼ਨ ਨੇ ਕੀ ਲਿਖਿਆ ਤੇ ਤੁਸੀਂ ਕੀ ਜਵਾਬ ਦਿੱਤਾ। ਜੇ ਉਹਦੇ ਤੇ ਬੇਸਡ ਕਹੋ ਜੀ ਸਿੱਖਾਂ ਦਾ ਕੁਝ ਨਹੀਂ ਸੀ, ਪਰ ਇੱਕ ਗੱਲ ਦੇ ਉੱਤੇ ਜਿਹਦੀ ਡਾਕੂਮੈਂਟੇਸ਼ਨ ਵੀ ਹੈ ਔਰ ਉਹਨਾਂ ਦੇ ਜੇ ਤੁਸੀਂ ਕਾਂਗਰਸ ਦੇ ਹਵਾਲੇ ਨਾਲ ਗੱਲ ਕਰੋ,
ਅਸੀਂ ਉਹਨਾਂ ਦੇ ਇਕਰਾਰਾਂ ਦੀ ਗੱਲ ਤਾਂ ਕਰਦੇ ਹਾਂ। ਨਹਿਰੂ ਨੇ 1946 'ਚ ਕੀ ਕਿਹਾ, ਗਾਂਧੀ ਨੇ 1929 'ਚ ਕੀ ਕਿਹਾ ਸੀ ਲਾਹੌਰ ਸੈਸ਼ਨ 'ਚ, ਜਾਂ 1931 'ਚ ਜਦੋਂ ਫਸਟ ਰਾਊਂਡ ਟੇਬਲ ਕਾਨਫਰੰਸ ਵੇਲੇ ਉਹ ਜਾਣ ਲੱਗਾ ਸੀ ਲੰਡਨ, ਔਰ ਉੱਥੇ ਗੁਰਦੁਆਰਾ ਸੀਸਗੰਜ ਦਿੱਲੀ 'ਚ ਕੀ ਕਿਹਾ ਸੀ, ਉਹ ਅਸੀਂ ਕੋਟ ਕਰਦੇ ਹਾਂ। ਪਰ ਇਸ ਦੇ ਨਾਲ ਨਾਲ ਹੁਣ ਜਦੋਂ ਅਸੀਂ ਗੱਲ ਕੀਤੀ, ਪਰਸੋਂ ਅਸੀਂ ਡਾਕਟਰ ਕੁਲਦੀਪ ਸਿੰਘ FRCS ਜਿਹੜੇ PGI 'ਚ ਮੇਨ ਸਰਜਨ ਸੀ, ਜਿਨ੍ਹਾਂ ਨੇ ਮਾਸਟਰ ਸਿੰਘ ਦੀ ਡੈਥ ਤੋਂ ਪਹਿਲਾਂ ਜਿਹੜਾ ਉਹਨਾਂ ਦਾ ਹਰਨੀਆ ਦਾ ਆਪਰੇਸ਼ਨ ਵੀ ਕੀਤਾ, ਉਹਨਾਂ ਦੀ ਡੈਥ ਹੋਈ 84 ਇਅਰਸ 올ਡ ਸੀ ਮਾਸਟਰ ਸਿੰਘ, ਔਰ ਜਿਹੜੀ ਉਹਨਾਂ ਦੀ ਡੈਥ ਬੈੱਡ ਤੇ ਗੁਫ਼ਤਗੂ ਸੀ ਉਸ ਨੂੰ ਵੀ ਉਹਨਾਂ ਨੇ ਰਿਕਾਰਡ ਕੀਤਾ, ਔਰ ਕੁਐਸਚਨ ਆਨਸਰ ਟਾਈਪ, ਕਿਉਂਕਿ ਡਾਕਟਰ ਕਿਰਪਾਲ ਜਿਹੜੇ ਕੁਲਦੀਪ ਸਿੰਘ ਨੇ ਬੜੇ ਕ੍ਰੈਡੀਬਲ, ਮੈਨੂੰ ਵੀ ਉਹਨਾਂ ਨਾਲ ਇੱਕ ਵਾਰ ਮਿਲਣ ਦਾ ਮੌਕਾ ਮਿਲਿਆ, ਬਹੁਤ ਇਮਾਨਦਾਰ ਔਰ ਪੰਥਕ ਸੋਚ ਦੇ, ਔਰ ਜ਼ਾਹਰ ਹੈ ਮਾਸਟਰ ਸਿੰਘ ਵੀ ਤਾਂ ਹੀ ਉਹਨਾਂ ਦੇ ਕੋਲ ਗਏ ਕਿਉਂਕਿ ਉਹਨਾਂ ਨੂੰ ਉਹਨਾਂ ਤੇ ਇਤਬਾਰ ਸੀ। ਔਰ ਉਹਨਾਂ ਨੇ ਜਦੋਂ ਉਹਨਾਂ ਨੂੰ ਪੁੱਛਿਆ ਤੇ ਉਹਨਾਂ ਨੇ, ਨਹਿਰੂ ਨੇ ਮਾਸਟਰ ਸਿੰਘ ਨੂੰ ਕਿਹਾ ਵੀ ਮੈਂ ਜਦੋਂ ਪ੍ਰੋਮਿਸ ਕਰ ਵੀ ਰਿਹਾ ਸੀ 1946 ਦੇ ਵਿੱਚ, ਮੇਰਾ ਕੋਈ ਆਈਡੀਆ ਨਹੀਂ ਸੀ ਕਿ ਵੀ ਮੈਂ ਇਹਨੂੰ ਫੁੱਲਫਿਲ ਕਰਨਾ ਹੈ, ਵੀ ਮੈਂ ਤਾਂ ਇਹ ਤੁਹਾਨੂੰ ਭੰਬਲ ਭੁੱਸੇ 'ਚ ਪਾ ਰਿਹਾ ਸੀ। ਲੇਕਿਨ ਗਾਂਧੀ ਦਾ ਸਿੱਖਾਂ ਪ੍ਰਤੀ, ਗੁਰਮੁਖੀ ਜ਼ਬਾਨ ਪ੍ਰਤੀ, ਸਿੱਖ ਬੀਬੀਆਂ ਦੇ ਕਿਰਪਾਨ ਪਾਣ ਪ੍ਰਤੀ, ਜਾਂ ਗੁਰੂ ਗ੍ਰੰਥ ਸਿੱਖ ਧਰਮ ਦਾ ਅੱਡ ਧਰਮ ਹੋਣ ਪ੍ਰਤੀ, ਤੁਸੀਂ ਉਹਦਾ ਇੰਨੇ ਕੁ ਉਹਦੀਆਂ ਕੋਰਟ 4 ਚਫੇਰੇ ਖਿਲ ਰਹੀਆਂ ਹੋਈਆਂ ਨੇ। ਮੈਨੂੰ ਉਹ ਕਦੇ ਡਾਕੂਮੈਂਟ ਜਿਹੜਾ ਅਸੀਂ ਪਬਲਿਸ਼ ਕੀਤਾ ਮਿਲਿਆ ਨਹੀਂ ਕਿ ਜਿਹਦਾ ਅਸੀਂ ਕਿ ਸਿਕਸ ਇਨ ਦਾ ਆਈਜ਼ ਆਫ ਦਾ ਗਾਂਧੀ 25 ਸਫੇ ਦਾ ਉਹ ਸਾਰਾ ਪਾਰਟ ਸੀ ਅੱਡ ਕੋਰਟਸ 'ਚੋਂ, ਜਿਹਦੇ 'ਚ ਕਿ ਕੰਪਲੀਟ ਵਰਕਸ ਆਫ ਮਹਾਤਮਾ ਗਾਂਧੀ ਜਿਹੜਾ ਇੰਡੀਆ ਦੀ ਇਨਫੋਰਮੇਸ਼ਨ ਐਂਡ ਬ੍ਰੌਡਕਾਸਟਿੰਗ ਮਿਨਿਸਟਰੀ ਨੇ ਛਾਪਿਆ ਕਿ ਉਹਦਾ ਸਿੱਖਾਂ ਬਾਰੇ ਕੀ ਵਿਊ ਸੀ। ਹੁਣ ਜਦੋਂ ਅਸੀਂ ਟੁਡੇ ਇਨ ਸਿੱਖ ਹਿਸਟਰੀ ਗੱਲ ਕਰਦੇ ਹਾਂ ਤੇ ਅੱਜ ਦਾ ਦਿਨ 16 ਅਗਸਤ ਦੇ ਹਵਾਲੇ ਨਾਲ ਇੱਕ ਸੀ ਕਿ ਕਿਉਂਕਿ ਇਸੇ ਸਾਲ ਜਦੋਂ ਕਾਂਗਰਸ ਪ੍ਰੈਜ਼ੀਡੈਂਟ ਦੀ ਚੋਣ ਹੋਈ, ਔਰ ਇਹ ਉਹ ਪੀਰੀਅਡ ਸੀ ਜਦੋਂ ਕਿ ਜਿਹੜਾ ਉਹ 1940 ਦੇ ਵਿੱਚ ਸੁਭਾਸ਼ ਚੰਦਰ ਬੋਸ ਪ੍ਰੈਜ਼ੀਡੈਂਟ ਬਣ ਗਿਆ ਸੀ, ਜਿਹਨੂੰ ਗਾਂਧੀ ਨਹੀਂ ਸੀ ਚਾਹੁੰਦਾ। ਗਾਂਧੀ ਦਾ ਕੈਂਡੀਡੇਟ ਜਿਹੜਾ ਸੀਤਾ ਰਮਈਆ ਸੀ, ਔਰ ਜਿਹੜੇ ਪੰਜਾਬ ਦੇ ਵਿੱਚ ਕਿਉਂਕਿ ਉਸ ਵੇਲੇ ਦੀ ਅਕਾਲੀ ਲੀਡਰਸ਼ਿਪ ਇੱਕੋ ਵੇਲੇ ਕਾਂਗਰਸ ਔਰ ਅਕਾਲੀ, ਹੁਣ ਬਾਬਾ ਖੜਕ ਸਿੰਘ ਅਕਾਲੀ ਦਲ ਦਾ ਪ੍ਰਧਾਨ ਵੀ ਸੀ, ਕਾਂਗਰਸ ਦਾ ਪ੍ਰਧਾਨ ਵੀ ਸੀ, ਇਵੇਂ ਹੀ ਮਾਸਟਰ ਤਾਰਾ ਸਿੰਘ ਵੀ ਦੋਨਾਂ ਦੇ ਵਿੱਚ ਹੀ ਘੁੰਮਦਾ ਸੀ। ਔਰ ਪੰਜਾਬ ਦੀ ਜਿਹੜੀ ਯੂਨਿਟ ਸੀ ਕਾਂਗਰਸ ਦੀ, ਉਹਨਾਂ ਨੇ ਸੁਭਾਸ਼ ਚੰਦਰ ਬੋਸ ਦੇ ਪਿੱਛੇ ਵੇਟ ਸੁੱਟਿਆ ਸੀ। ਔਰ ਇਸੇ ਤਰ੍ਹਾਂ ਕਿਤੇ ਨਾ ਕਿਤੇ ਬਾਬਾ ਖੜਕ ਸਿੰਘ ਜਾਂ ਅਕਾਲੀ ਆਪਣੀ ਅਡਰੀ ਹੋਣ ਦੀ ਗੱਲ ਵੀ ਕਰਦੇ ਸੀ, ਤੇ ਗਾਂਧੀ ਨੇ ਪੂਰਾ ਆਪਣੀ ਖਿਜਣ ਦਾ ਪ੍ਰਗਟਾਵਾ ਕੀਤਾ। ਔਰ ਟੁਡੇ ਇਨ ਸਿੱਖ ਹਿਸਟਰੀ 'ਚ ਅਸੀਂ ਦੇਖਦੇ ਹਾਂ ਕਿ ਅੱਜ ਦੇ ਦਿਨ 16 ਅਗਸਤ 1940 ਨੂੰ ਗਾਂਧੀ ਨੇ ਜਿਹੜਾ ਮਾਸਟਰ ਤਾਰਾ ਸਿੰਘ ਨੂੰ ਲੈਟਰ ਲਿਖਿਆ, ਉਹਦੇ ਐਗਜ਼ੈਕਟ ਲਫ਼ਜ਼ ਮੈਂ ਦੁਹਰਾਉਣਾ ਚਾਹੁੰਦਾ ਕਿ ਇਹ 1940 ਦੀ ਗੱਲ ਹੈ ਕਿ ਵੀ ਜੇ ਅਸੀਂ ਇਹ ਕਹੀਏ ਕਿ ਵੀ ਇਹ ਅਕਾਲੀ ਲੀਡਰਾਂ ਦੇ ਦਿਮਾਗ ਪੈਦਲ ਸੀ ਜਾਂ ਬੇਈਮਾਨ ਸੀ ਜਾਂ ਕੀ ਸੀ, ਪਰ ਤੁਹਾਨੂੰ ਇਹ ਸਮਝਣ ਦੇ ਵਿੱਚ ਕਿਉਂ ਦਿੱਕਤ ਹੋ ਰਹੀ ਸੀ ਕਿ ਗਾਂਧੀ ਵਿੱਚ ਕੀ ਬੈਠਾ ਹੈ, ਨਹਿਰੂ ਦੇ ਅੰਦਰ। ਹੁਣ ਗਾਂਧੀ ਲਿਖਦਾ ਹੈ ਉਹਨੂੰ ਮਾਸਟਰ ਸਿੰਘ ਨੂੰ, ਐਜ਼ ਆਈ ਟੋਲਡ ਯੂ ਇਨ ਮਾਈ ਓਪੀਨੀਅਨ ਯੂ ਹੈਵ ਨਥਿੰਗ ਇਨ ਕਾਮਨ ਵਿਦ ਦਾ ਕਾਂਗਰਸ ਨੌਰ ਦਾ ਕਾਂਗਰਸ ਵਿਦ ਯੂ। ਮੈਂ ਤੈਨੂੰ ਇਹ ਦੱਸ ਦੇਣਾ ਚਾਹੁੰਦਾ ਕਿ ਮੇਰੇ ਵਿਚਾਰ 'ਚ ਤੁਹਾਡਾ ਔਰ ਕਾਂਗਰਸ ਦੀ ਜਿਹੜੀ ਹੈ ਕੋਈ ਸਾਂਝ ਨਹੀਂ ਹੈਗੀ। ਨਥਿੰਗ ਇਨ ਕਾਮਨ ਵਿਦ ਦਾ ਕਾਂਗਰਸ, ਨਾ ਤੁਹਾਡਾ ਕੋਈ ਸਾਡੇ ਨਾਲ ਰਲਦਾ ਹੈ, ਨਾ ਸਾਡਾ ਤੁਹਾਡੇ ਨਾਲ ਰਲਦਾ ਹੈ। ਯੂ ਬਿਲੀਵ ਇਨ ਦਾ ਰੂਲ ਆਫ ਦਾ ਸੌਰਡ, ਦਾ ਕਾਂਗਰਸ ਡਜ਼ ਨਾਟ। ਤੁਸੀਂ ਤਲਵਾਰ ਦੇ ਰਾਜ 'ਚ ਯਕੀਨ ਰੱਖਦੇ ਹੋ। ਤੁਸੀਂ ਦੇਖੋ ਕਿੰਨੀ ਵੱਡੀ ਇਹ ਜਿਹਨੂੰ ਤੁਸੀਂ ਕਹੋ ਕਿ ਵੀ ਇੰਡਾਇਕਟਮੈਂਟ ਹੈ, ਨਹੀਂ ਕਿ ਵੀ ਉਹ ਡਾਂਗਾ ਤੁਹਾਡੇ ਲਈ ਖਾ ਰਹੇ ਨੇ। ਉਹ ਗੁਰਦੁਆਰਾ ਸੁਧਾਰ ਲਹਿਰ 'ਚੋਂ ਨਿਕਲ ਕੇ ਉਹ ਤੁਹਾਡਾ ਸੋ ਕਾਲਡ ਹਿੰਸਾ ਦਾ ਸਬਕ ਉਹਨਾਂ ਨੇ ਯਾਦ ਕੀਤਾ ਹੋਇਆ, ਲੰਮੇ ਪੈ ਕੇ ਵੀ ਡਾਂਗਾ ਖਾ ਰਹੇ ਨੇ। ਤਾਂ ਉਹਨਾਂ ਨੂੰ ਉਹ ਕਹਿ ਰਿਹਾ ਕਿ ਯੂ ਬਿਲੀਵ ਇਨ ਦਾ ਰੂਲ ਆਫ ਦਾ ਸੌਰਡ, ਦਾ ਕਾਂਗਰਸ ਡਜ਼ ਨਾਟ। ਅਸੀਂ ਬਿਲਕੁਲ ਨਹੀਂ ਯਕੀਨ ਰੱਖਦੇ ਇਹਦੇ 'ਚ। ਯੋਰ ਸਿਵਲ ਡਿਸਓਬੀਡੀਐਂਸ ਇਜ਼ ਪਿਓਰਲੀ ਅ ਬ੍ਰਾਂਚ ਆਫ ਵਾਇਲੈਂਸ। ਹੁਣ ਮਤਲਬ ਜੇ ਤੁਸੀਂ ਇੰਡੀਪੈਂਡੈਂਟ ਜਿਹੜੇ ਐਨਾਲਿਸਟ ਨੇ ਉਹ ਕਹਿੰਦੇ ਨੇ ਕਿ ਵੀ ਸਿਵਲ ਡਿਸਓਬੀਡੀਐਂਸ ਨੂੰ ਜਾਂ ਨਾਨ ਵਾਇਲੈਂਸ ਨੂੰ ਜੇ ਕਿਸੇ ਨੇ ਰੀਅਲ ਫੀਟ ਦਿੱਤੇ ਤੇ ਉਹ ਅਕਾਲੀ ਲਹਿਰ ਸੀ। ਜਦੋਂ ਗੁਰੂ ਕੇ ਬਾਗ ਜਾਂ ਜੈਤੋ ਜਾਂ ਦੂਜੇ ਜਿਹੜੇ 6-6 ਫੁੱਟੇ ਸਾਬਕਾ ਫੌਜੀ ਰਿਟਾਇਰ ਨੇ ਉਹ ਡਾਂਗਾ ਖਾ ਰਹੇ ਨੇ, ਕੋਈ ਹੱਥ ਨਹੀਂ ਚੁੱਕ ਰਿਹਾ, ਉਹਨੇ ਗਾਂਧੀ ਨੂੰ ਜਿਹੜਾ ਉਹਦੀ ਨਾਨ ਵਾਇਲੈਂਸ ਨੂੰ ਔਰ ਉਹਦੇ ਅਸਹਿਯੋਗ ਨੂੰ ਜਾਂ ਨਾਨ ਕੋਆਪਰੇਸ਼ਨ ਨੂੰ ਅਸਲ ਤਾਕਤ ਦਿੱਤੀ। ਪਰ ਉਹ ਇਹ ਗਾਂਧੀ ਇਸ ਲੈਵਲ ਦਾ ਕਿਰਤਕਾਨ ਆਦਮੀ, ਯੋਰ ਸਿਵਲ ਡਿਸਓਬੀਡੀਐਂਸ ਇਜ਼ ਪਿਓਰਲੀ ਅ ਬ੍ਰਾਂਚ ਆਫ ਵਾਇਲੈਂਸ। ਇਹ ਤੁਹਾਡੀ ਸਿਵਲ ਡਿਸਓਬੀਡੀਐਂਸ ਵੀ ਹਿੰਸਾ ਹੀ ਹੈ, ਇਹ ਵੀ ਵਾਇਲੈਂਸ ਹੈ।
I am quite clear in my mind that being in the Congress, you weaken your community and weaken the Congress. ਕਿ ਜੇ ਤੁਸੀਂ ਕਾਂਗਰਸ 'ਚ ਰਹਿੰਦੇ ਹੋ ਤੁਸੀਂ ਆਪਣੀ ਕਮਿਊਨਿਟੀ ਨੂੰ ਵੀ ਕਮਜ਼ੋਰ ਕਰ ਰਹੇ ਹੋ, ਕਾਂਗਰਸ ਨੂੰ ਵੀ ਕਮਜ਼ੋਰ ਕਰ ਰਹੇ ਹੋ। ਮਤਲਬ ਇਹ ਹੈ ਵੀ ਗੈਟ ਆਊਟ ਆਫ ਹੀਅਰ। ਇਹ ਫਿਰ ਜਾ ਕੇ ਚੰਬੜੇ ਦਾ ਅਖੀਰ 'ਚੋਂ ਕਹਿੰਦਾ ਹੈ ਯੂ ਹੈਵ ਟੂ ਬੀ ਈਦਰ ਫੁਲੀ ਨੈਸ਼ਨਲਿਸਟ ਔਰ ਫਰੈਂਕਲੀ ਕਮਿਊਨਲ and therefore dependent upon the British or other foreign power। ਇਹ ਟੀਚਰ ਕਰ ਰਿਹਾ। ਉਹ ਕਹਿੰਦਾ ਵੀ ਜਾਂ ਤੁਸੀਂ ਸਿੱਧੇ ਹਿੰਦੂ ਤੋਂ ਵੀ ਹੋਵੋ, ਜੋ ਰਾਮ ਰਾਜ ਉਹਦਾ ਸੀ, ਉਹ ਰਾਮ ਰਾਜ ਨੂੰ ਹੀ ਨੈਸ਼ਨਲਿਸਟ ਕਹਿੰਦਾ ਜਿਹਨੂੰ ਅੱਜ ਹਿੰਦੂਤਵਾ ਕਿਹਾ ਜਾਂਦਾ, ਤੇ ਜਾਂ ਤੁਸੀਂ ਆਪੇ ਜੋ ਆਪਣੇ ਆਪ ਨੂੰ ਸਿੱਖ ਕਹਿੰਦੇ ਹੋ ਜਾਓ ਅੰਗਰੇਜ਼ਾਂ ਤੋਂ ਦੀ ਖੈਰਾਤ ਲੈ ਕੇ ਫਿਰ ਜਿਉਂਦੇ ਰਹੋ। ਕਿ ਮਤਲਬ ਅਸੀਂ ਤੁਹਾਨੂੰ ਕੋਈ ਸਪੇਸ ਨਹੀਂ ਦੇਣਾ ਹੈ, ਜਾਂ ਤੁਸੀਂ ਉਹ ਜਿਹੜੀ ਗੱਲ ਕਿ ਈਦਰ ਯੂ ਆਰ ਵਿਦ ਅਸ ਔਰ ਅਗੇਂਸਟ ਅਸ। ਹੁਣ ਜੇ ਇਸ ਲੈਵਲ ਦੀ ਹਿਊਮਿਲੇਸ਼ਨ 'ਚ ਵੀ ਇਹ ਅਕਾਲੀ ਨਾਲ ਚੰਬੜੇ ਰਹੇ ਤਾਂ ਫਿਰ ਮੈਨੂੰ ਨਹੀਂ ਲੱਗਦਾ ਕਿ ਵੀ ਇਹਨੂੰ ਤੁਸੀਂ ਮਹਿਜ਼ 46 ਜਾਂ 47 ਦੌਰ ਦੇ ਵਿੱਚ ਉਹਨਾਂ ਦੀ ਐਰਰ ਆਫ ਜਜਮੈਂਟ ਕਹੋਗੇ। ਇਹ ਤਾਂ ਟੋਟਲ ਜਿਹੜੀ ਹੈ ਉਹ ਬੇਈਮਾਨ ਪਹੁੰਚ ਹੈ ਔਰ ਅਕਲ ਦੇ ਅੰਨੇ ਹੋਣ ਦਾ ਇਸ ਤੋਂ ਵੱਡਾ ਹੋਰ ਕੀ ਸਬੂਤ ਹੋ ਸਕਦਾ। ਜੀ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੌਥ ਲੈਣਾ ਬ੍ਰੇਕ ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਕੀ ਤੁਹਾਨੂੰ 30, 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ? ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ, ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇੱਦਾਂ ਤਾਂ। ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬੌਬਟੇਲ ਨੂੰ ਕਾਲ ਕਰੋ। ਬੌਬਟੇਲ ਤੁਹਾਡੀਆਂ ਇਨਵੋਇਸਿਸ ਸੇਮ ਡੇ ਫੰਡ ਕਰ ਸਕਦੇ ਹਨ ਫॉर ਅ ਸਮਾਲ ਫੀ, no contract, no reserve and no hidden fees। ਅੱਜ ਹੀ ਕਾਲ ਕਰੋ ਬੌਬਟੇਲ ਨੂੰ ਤੇ ਤੁਹਾਡਾ ਪਹਿਲਾ ਮਹੀਨਾ ਫ੍ਰੀ। 410 204 2084। ਅਗੇਨ 410 204 2084। UK, ਇਟਲੀ, ਆਸਟਰੀਆ, ਸਵਿਟਜ਼ਰਲੈਂਡ, ਆਸਟ੍ਰੇਲੀਆ ਅਤੇ ਟੋਰਾਂਟੋ ਤੋਂ ਬਾਅਦ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਵੈਨਕੂਵਰ ਵਿਖੇ। ਵੈਨਕੂਵਰ ਏਰੀਏ ਵਿੱਚ ਖਾਲਿਸਤਾਨ ਦੀਆਂ ਵੋਟਾਂ 10 ਸਤੰਬਰ ਦਿਨ ਐਤਵਾਰ ਨੂੰ ਪੈਣ ਜਾ ਰਹੀਆਂ ਹਨ। ਵੋਟਿੰਗ ਸੈਂਟਰ ਦੀ ਲੋਕੇਸ਼ਨ ਜਾਣਨ ਲਈ ਜਾਂ ਵਲੰਟੀਅਰ ਬਣਨ ਵਾਸਤੇ ਸੰਪਰਕ ਕਰੋ 437 423 2669 437 423 2666। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵਿਊਅਰਸ, ਐਨੂਅਲ ਸੈਕਸ਼ਨ ਵਿੱਚ ਗੱਲਬਾਤ ਕਰਨ ਜਾ ਰਹੇ ਹਾਂ ਕਿ ਜੰਮੂ ਕਸ਼ਮੀਰ ਦੀ ਸਾਬਕਾ ਮੰਤਰੀ ਮਹਿਬੂਬਾ ਮੁਫਤੀ ਨੇ ਕਿਹਾ ਹੈ ਕਿ ਹੁਣ ਬਹੁਤ ਗਿਣਤੀ ਹਿੰਦੂਆਂ ਦਾ ਰਾਮ ਟੈਸਟ ਜਿਹੜਾ ਰਾਮ ਵਚਨ ਟੈਸਟ ਹੈ, ਸੋ ਰਮਾਇਣ ਵਿੱਚ ਕਿਹਾ ਗਿਆ ਹੈ ਕਿ ਪ੍ਰਾਣ ਜਾਏ ਪਰ ਵਚਨ ਨਾ ਜਾਏ। ਸੋ ਹੁਣ ਦੇਖਣਾ ਇਹ ਹੈ ਕਿ ਕੀ ਆਰਟੀਕਲ 370 ਦਾ ਜਿਹੜਾ ਦਿੱਤਾ ਵਚਨ ਹੈ ਸੁਪਰੀਮ ਕੋਰਟ ਵੱਲੋਂ ਬਰਕਰਾਰ ਰੱਖਿਆ ਜਾਵੇਗਾ ਜਾਂ ਮੁੱਖ ਕਰਿਆ ਜਾਏਗਾ। ਸੋ ਇਸ ਬਾਰੇ ਆਪਾਂ ਗੱਲਬਾਤ ਕਰਾਂਗੇ ਔਰ ਨਾਲ ਹੀ ਆਪਾਂ ਜਿਹੜੇ ਤੁਹਾਡੇ ਮੈਸੇਜ ਨੇ ਉਹ ਲੈਣ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਿਆ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਰਾਜ ਸਾਹਿਬ, ਕੀ ਵਿਚਾਰਾਂ ਨੇ? ਦੇਖੋ, ਅੰਗਰੇਜ਼ੀ 'ਚ ਕਹਿੰਦੇ ਨੇ ਹੋਪਿੰਗ ਅਗੇਂਸਟ ਹੋਪ ਇਜ਼ ਦਾ ਫੋਲੀ ਆਫ ਹਿਊਮਨ ਨੇਚਰ। ਹਾਲਾਂ ਦੂਸਰੇ ਪਾਸੇ ਅਸੀਂ ਇਹ ਵੀ ਕਹਿੰਦੇ ਹਾਂ ਹੋਪ ਸਸਟੇਨਸ ਲਾਈਫ, ਕਿ ਆਸ ਹੈ ਤੇ ਸੰਸਾਰ ਹੈ। ਜੇ ਆਸ ਮੁੱਕ ਜਾਏ ਤਾਂ ਸੰਸਾਰ ਮੁੱਕ ਜਾਂਦਾ ਹੈ। ਦੋਨੋਂ ਹੀ ਉਹਨਾਂ ਦਾ ਇੱਕ ਬੈਲੈਂਸ ਵੀ ਹੁੰਦਾ ਹੈ। ਇਹ ਠੀਕ ਹੈ ਵੀ ਜਿਹੜੀ ਨੈਗੇਟਿਵਿਟੀ ਹੈ ਜਾਂ ਉਦਾਸੀ ਹੈ ਜਾਂ ਦਿਲਗੀਰੀ ਹੈ ਉਹਨੂੰ ਅਸੀਂ ਸਿੱਖੀ 'ਚ ਨਹੀਂ ਮੰਨਦੇ, ਪਰ ਇੱਕ ਹੁੰਦਾ ਹੈ ਕਿ ਵੀ ਕੰਧ ਦੇ ਉੱਤੇ ਲਿਖਿਆ ਹੋਇਆ ਹੈ, ਤੁਹਾਨੂੰ ਜੇ ਪੜ੍ਹਨ 'ਚ ਦਿੱਕਤ ਆ ਰਹੀ ਹੈ ਜਾਂ ਤੁਸੀਂ ਪੜ੍ਹ ਵੀ ਲਿਆ ਹੈ ਔਰ ਤੁਹਾਨੂੰ ਮੰਨਣ 'ਚ ਦਿੱਕਤ ਆ ਰਹੀ ਹੈ, ਤੇ ਫਿਰ ਨਾ ਕੰਧ ਦਾ ਕਸੂਰ ਹੈ ਨਾ ਲਿਖੇ ਲਫ਼ਜ਼ਾਂ ਦਾ ਕਸੂਰ ਹੈ। ਕਸੂਰ ਤਾਂ ਤੁਹਾਡਾ ਹੈ ਜਿਹੜੇ ਤੁਸੀਂ ਮੰਨਣ ਤੋਂ ਇਨਕਾਰੀ ਹੋ। ਜਿਵੇਂ ਅਸੀਂ ਅਕਾਲੀ ਲੀਡਰਸ਼ਿਪ ਦੇ ਰੋਲ ਦੀ ਗੱਲ ਕੀਤੀ ਪਿਛਲੇ ਸੈਗਮੈਂਟ ਦੇ ਵਿੱਚ ਕਿ ਕਿਵੇਂ ਗਾਂਧੀ ਵੀ ਬੋਲ ਕੇ ਦੱਸ ਰਿਹਾ ਵੀ ਉਹਦੀ ਜ਼ਹਿਨੀਅਤ 'ਚ ਕੀ ਪਿਆ ਸਿੱਖਾਂ ਪ੍ਰਤੀ। ਨਹਿਰੂ ਦਾ ਵੀ ਉਹਨਾਂ ਦਾ ਉਹ ਗੰਗਾਧਰ ਕੌਲ ਗੰਗੂ ਬਾਹਮਣ ਦੇ ਜ਼ਮਾਨੇ ਤੋਂ ਉਹਦਾ ਖਾਨਦਾਨੀ DNA ਦੱਸ ਰਿਹਾ ਕੀ ਹੈ। ਪਟੇਲ ਉਹਦੀ ਸ਼ਕਲ ਹੀ ਦੱਸਦੀ ਹੈ ਵੀ ਉਹ ਕੀ ਹੈ, ਤੇ ਤੁਸੀਂ ਜਿਹੜਾ ਫਿਰ ਵੀ ਜਾ ਕੇ ਨਾਲ ਚੰਬੜ ਜਾਂਦੇ ਹੋ ਜੀ ਕਿ ਸਾਡੇ ਵੱਡੇ ਭਰਾ ਨੇ, ਅਸੀਂ ਇਹਨਾਂ ਦੇ ਨਾਲ ਹੀ ਫੈਸਲਾ ਕਰ ਲਾਂਗੇ। ਹੁਣ ਇਹੀ ਕੰਮ ਸ਼ੇਖ ਅਬਦੁੱਲੇ ਨੇ ਕੀਤਾ ਜੰਮੂ ਕਸ਼ਮੀਰ, ਜਦੋਂ ਉਹਨੇ ਜਿਹੜਾ ਟਰਸਟ ਨਹਿਰੂ ਦੇ ਨਾਲ, ਨਹਿਰੂ ਦੀ ਯਾਰੀ, ਉਹ ਸਮਝਦਾ ਸੀ ਵੀ ਨਹਿਰੂ ਤੋਂ ਬਾਅਦ ਤਾਂ ਮੈਂ ਸਭ ਤੋਂ ਵਾਈਜ਼ ਆਦਮੀ ਹਾਂ ਇੰਡੀਆ ਦਾ, ਮੈਂ ਸ਼ਾਇਦ ਪ੍ਰਾਈਮ ਮਿਨਿਸਟਰ ਵੀ ਬਣ ਜਾ। ਸੋ ਉਹਦਾ ਨਤੀਜਾ ਸੀ ਕਿ ਵੀ ਜਦੋਂ ਲੋਕਾਂ ਦੀ ਕਿਸਮਤ ਦਾ ਫੈਸਲੇ ਦਾ ਵੇਲਾ ਹੁੰਦਾ ਹੈ ਉਦੋਂ ਤੁਸੀਂ ਯਾਰੀ ਪਗਾਉਂਦੇ ਹੋ ਜਾਂ ਕਿਸੇ ਗਲਤਫਹਿਮੀ ਦਾ ਸ਼ਿਕਾਰ ਹੋ ਕੇ, ਜਿਵੇਂ ਅਕਾਲੀ ਲੀਡਰਾਂ ਨੇ ਸਿੱਖਾਂ ਦੀ ਕਿਸਮਤ ਨੂੰ ਜੋੜਿਆ, ਉਹੀ ਕੰਮ ਸ਼ੇਖ ਅਬਦੁੱਲੇ ਨੇ ਜੰਮੂ ਕਸ਼ਮੀਰ ਦੇ ਹਵਾਲੇ ਨਾਲ ਕੀਤਾ। ਭਾਵੇਂ ਹਰੀ ਸਿੰਘ ਜਾਂ ਦੂਜਾ, ਉਹ ਤਾਂ
ਬਾਅਦ ਦਾ ਇੱਕ ਕਰੈਕਟਰ ਹੈ, ਪਰ ਮੁੱਢਲੇ ਤੌਰ ਦੇ ਉੱਤੇ ਸ਼ੇਖ ਅਬਦੁੱਲਾ ਹੀ ਇਸ ਦੇ ਲਈ ਜ਼ਿੰਮੇਵਾਰ ਹੈ। ਹੁਣ ਜੋ ਕੁਝ ਪਿਛਲੇ 4 ਸਾਲ ਤੋਂ ਜੰਮੂ ਕਸ਼ਮੀਰ ਚੱਲ ਰਿਹਾ, ਆਰਟੀਕਲ 370 ਖਤਮ ਕਰਨਾ, ਦੂਜਾ 4 ਸਾਲ ਸੁਪਰੀਮ ਕੋਰਟ ਨੇ 100 ਤੋਂ ਜ਼ਿਆਦਾ ਪਟੀਸ਼ਨਸ, ਉਹਨਾਂ ਦੀ ਕੋਈ ਸੁਣਵਾਈ ਤੱਕ ਨਹੀਂ ਕੀਤੀ। ਹੁਣ ਸੁਣਵਾਈ ਚੱਲ ਰਹੀ ਹੈ ਅੱਜ ਕੱਲ੍ਹ, ਔਰ ਵਕੀਲ ਤਾਂ ਉਹ ਸਿੱਬਲ ਹੋਏ ਜਾਂ ਦੂਜਾ ਇਹਨਾਂ ਦੇ ਇੱਕ ਹੋਰ ਹੈ ਰਾਜੀਵ ਧਵਨ, ਦੂਜੇ ਜਿਹੜੇ ਕੀਤੇ ਹੋਏ ਨੇ, ਕੋਈ ਕਸ਼ਮੀਰ ਫਰੰਟ ਨੇ ਕੀਤਾ ਹੈ, ਕੋਈ ਉਹਨਾਂ ਦੀ ਨੈਸ਼ਨਲਿਸਟ ਪਾਰਟੀ ਨੇ ਕੀਤਾ ਹੈ, ਉਹਨਾਂ ਦੀ ਫਾਰੂਕ ਅਬਦੁੱਲਾ ਦੀ, ਉਹ ਆਪਣੀਆਂ ਦਲੀਲਾਂ ਦੇ ਰਹੇ ਨੇ, ਉਹ ਵੀ ਮੀਡੀਆ 'ਚ ਆ ਰਹੀਆਂ। ਹਾਲਾਂ ਚੀਫ ਜਸਟਿਸ ਪਿੱਛੇ ਜੇ ਕਮੈਂਟ ਕਰ ਚੁੱਕਾ ਹੈ ਕਿ ਜੀ ਜੰਮੂ ਕਸ਼ਮੀਰ ਦਾ ਜਿਹੜਾ ਇਲਹਾਕ ਹੈ ਉਹਦੇ 'ਚ ਭਾਰਤ ਦੇ ਨਾਲ ਉਹਦੇ 'ਚ ਕੰਪਲੀਟ ਸੋਵਰਨਿਟੀ ਜਿਹੜੀ ਹੈ ਉਹਨੇ ਸਰੈਂਡਰ ਕੀਤੀ ਹੋਈ ਹੈ। ਲੇਕਿਨ ਇਹਦੇ ਬਾਵਜੂਦ ਪਿਛਲੇ ਦਿਨਾਂ 'ਚ ਫਾਰੂਕ ਅਬਦੁੱਲਾ ਵੀ ਜਦੋਂ ਹੁਣ ਹੀਅਰਿੰਗ ਚੱਲ ਰਹੀ ਹੈ, ਉਹ ਦਿੱਲੀ ਆਇਆ ਸੀ ਅੱਜ ਪਿਛਲੇ ਕੱਲ, ਯਾਨੀ ਕਿ ਇੱਥੇ ਹੁਣ ਅੱਗੇ ਹੈ ਟਾਈਮ, ਜਿਹੜਾ ਮਹਿਬੂਬਾ ਮੁਫਤੀ ਜਿਹੜੀ ਚੀਫ ਮਿਨਿਸਟਰ ਹੈ ਬੀਜੇਪੀ ਦੇ ਨਾਲ ਵੀ ਭਾਈਵਾਲੀ ਪਾਈ ਹੋਈ ਸੀ, ਉਹ ਦਿੱਲੀ ਆਈ ਹੋਈ ਹੈ। ਔਰ ਉਹਨੇ ਉੱਥੇ ਜਿਹੜਾ ਕਿਹਾ, ਉਹਨੇ ਕਿਹਾ ਕਿ ਜੀ ਸੁਪਰੀਮ ਕੋਰਟ ਤੋਂ ਸਾਨੂੰ ਆਸਾਂ ਨੇ ਕਿ ਉਹਨਾਂ ਨੇ ਫਿਰ ਕੋਰਟ ਵੀ ਰਾਮਾਇਣ ਨੂੰ ਕੀਤਾ। ਹੁਣ ਰਾਮਾਇਣ ਦੇ ਵਿੱਚ ਗੋਸਵਾਮੀ ਤੁਲਸੀਦਾਸ ਹੈ ਜਦੋਂ ਕਹਿੰਦਾ ਕਿ ਰਘੂਕੁਲ ਰੀਤ ਸਦਾ ਚਲੀ ਆਈ, ਪ੍ਰਾਣ ਜਾਏ ਪਰ ਬਚਨ ਨਾ ਜਾਈ। ਹੁਣ ਰਾਜਾ ਰਘੂ ਤੋਂ, ਰਘੂਕੁਲ ਸ਼ੁਰੂ ਹੁੰਦੀ ਹੈ ਰਾਮਚੰਦਰ ਦੀ, ਸੂਰਜਵੰਸ਼ੀ ਕਿ ਚੰਦਰਵੰਸ਼ੀ ਕਿਹੜੇ ਵੰਸ਼ੀ, ਕਿ ਰਘੂਕੁਲ ਰੀਤ ਸਦਾ ਚਲੀ। ਉਹ ਦਸ਼ਰਥ ਦਾ ਜ਼ਿਕਰ ਕਰ ਰਿਹਾ ਕਿ ਵੀ ਜਦੋਂ ਕਈ ਨੇ ਉਹਨੂੰ ਕਿਹਾ ਜੀ ਮੇਰੇ ਪੁੱਤਰ ਨੂੰ ਤਖਤ ਤੇ ਬਿਠਾਓ ਔਰ ਇਹਨੂੰ ਬਨਵਾਸ ਤੇ ਭੇਜੋ, ਤੇ ਉਹਨੂੰ ਉਹ ਕਰ ਰਿਹਾ ਕਿ ਅਸੀਂ ਉਸ ਰਘੂ ਦੀ ਔਲਾਦ ਹੈ, ਜੇ ਅਸੀਂ ਵਚਨ ਦਿੱਤਾ ਹੈ, ਦਸ਼ਰਥ ਨੇ ਦਿੱਤਾ ਸੀ, ਅਸੀਂ ਉਹਦੀ ਪਾਲਣਾ ਕਰ ਰਹੇ ਹਾਂ। ਰਘੂਕੁਲ ਰੀਤ ਸਦਾ ਚਲੀ ਆਈ, ਕਿ ਸਾਡੀ ਕੁੱਲ ਦੀ ਰੀਤ ਹੈ ਕਿ ਸਾਡੀ ਜਾਨ ਚਲੀ ਜਾਏ ਪਰ ਅਸੀਂ ਜੋ ਜ਼ਬਾਨ ਦਿੱਤੀ ਉਹਦੇ ਤੇ ਕਾਇਮ ਰਹਿੰਦੇ। ਹੁਣ ਮਹਿਬੂਬਾ ਮੁਫਤੀ, ਹਾਲਾਂ ਪੋਲੀਟੀਕਲੀ ਤੁਸੀਂ ਇਹਨੂੰ ਸਮਾਰਟ ਟੈਕਟਿਕ ਵੀ ਕਹਿ ਸਕਦੇ ਹੋ ਕਿ ਵੀ ਉਹ ਇਹਨਾਂ ਦੀ ਜਿਹੜੀ ਮਰਿਆਂ ਦੀ ਜ਼ਮੀਰ ਬਣਿਆ ਨਹੀਂ, ਮਰੇ ਦੀ ਜ਼ਮੀਰ ਤਾਂ ਸ਼ਾਇਦ ਕਦੇ ਜਾਗ ਪੈਂਦੀ ਹੋਏ, ਬੇਈਮਾਨ ਦੀ ਥੋੜੀ ਜਾਗਣੀ ਹੁੰਦੀ। ਉਹ ਉੱਥੇ ਕਹਿ ਰਹੀ ਹੈ, ਫਾਰਮਰ CM ਮਹਿਬੂਬਾ ਮੁਫਤੀ ਇਨਵੋਕਸ ਲਾਰਡ ਰਾਮਾ says JK natives still have some faith in Supreme Court। ਔਰ ਉਹਦੇ 'ਚ ਉਹਨਾਂ ਨੇ ਇਹਦੇ 'ਚ ਕਿਹਾ ਕਿ ਵੀ ਮੈਂ ਜਿਹੜੀ ਹੈ ਇਹ we know what has happened to the institutions of the country, fortunately we still have some faith in Supreme Court of this country। I want to appeal to them that the country believes in the principle रघुकुल रीत सदा चली आई, प्राण जाए पर वचन न जाए। और उन्हें क्या भी आई एम टॉकिंग अबाउट majority community people who believe in Ramchandar ji, his vachan that Raghukul Reet sada chali aayi and they keep their promise। उन्हें कहा जी मैं आस करदी हां कि इस मुल्क दे लोकां ने, इन्हां दी लीडरशिप ने जिहड़ा सानू आर्टिकल 370 दे थल्ले वचन दित्ता सी, ये वचन निभाणगे और प्राण दे देणगे। प्राण ਤਾਂ ਤੁਹਾਡੇ ਲੈ ਰਹੇ ਨੇ, ਕਿੰਨੇ ਮਾਰਤੇ, ਕਿੰਨੇ ਉਹਨਾਂ ਨੇ ਕੀਤਾ, ਪਰ ਇਹ ਹੋਪਿੰਗ ਅਗੇਂਸਟ ਹੋਪ ਹੈ, ਲੱਗ ਜਾਏਗਾ ਪਤਾ ਕੀ ਹੈ। ਲੇਕਿਨ ਜੋ ਮਾਹੌਲ ਬਣਿਆ ਹੋਇਆ ਹੈ, ਜੇ 4 ਸਾਲ ਉਹੀ ਸੁਪਰੀਮ ਕੋਰਟ ਉਹਨਾਂ ਪਟੀਸ਼ਨਸ ਤੇ ਸੁਣਵਾਈ ਨਹੀਂ ਕਰਦਾ ਜਿਹੜੀ ਇੰਨੀ ਇੱਕ ਇੰਪੋਰਟੈਂਟ ਅਰਜੈਂਟ ਇਸ਼ੂ ਸੀ, ਹੁਣ ਤਾਂ ਉਹ ਸੁਪਰੀਮ ਕੋਰਟ ਦੇ ਸਾਹਮਣੇ ਉਹਨਾਂ ਦੀ ਸਰਕਾਰੀ ਅਟਾਰਨੀ ਜਨਰਲ ਨੇ ਕਿਹਾ ਵੀ ਅਸੀਂ 1200 ਕਾਨੂੰਨ ਇਹਨਾਂ 4 ਸਾਲਾਂ 'ਚ ਬਣਾਏ ਨੇ ਜੰਮੂ ਕਸ਼ਮੀਰ, ਪੁਰਾਣਾ ਤਾਂ ਸਭ ਕੁਝ ਉਡਾਤਾ ਹੈ, ਯੂਨੀਅਨ ਟੈਰੀਟਰੀ ਵੀ ਬਣਾ ਦਿੱਤੀ। ਸੋ ਸਟਿਲ ਬੀਬੀ ਮਹਿਬੂਬਾ ਮੁਫਤੀ ਜੇ ਹੋਪ ਕਰਦੇ ਨੇ ਕਿ ਜੀ ਇਹ ਹੁਣ ਰਘੂਕੁਲ ਰੀਤ ਵਾੜੇ, ਤਾਂ ਫਿਰ ਬੈਠੇ ਡੀਕਦੇ ਰਹੋ ਕਿ ਵਚਨ, ਉਹ ਤਾਂ ਨਹਿਰੂ ਨੇ ਵੀ ਸਰਕਮਸਟੈਂਸਿਸ ਹੈਵ ਨਾਓ ਚੇਂਜਡ, ਉਹ ਵਚਨ ਨਹੀਂ ਹੈ, ਇਹ ਤਾਂ ਬੇਈਮਾਨ ਜਿਹਨੂੰ ਗੁਰੂ ਨਾਨਕ ਸਾਹਿਬ ਨੇ ਯਾਦ ਦਹਾਨੀ ਕਰਵਾਈ ਸੀ, ਮੱਥੇ ਟਿੱਕਾ ਤੇੜ ਧੋਤੀ ਕਾ ਖਾਈ, ਹੱਥ ਛੁਰੀ ਜਗਤ ਕਸਾਈ। ਔਰ ਮੈਂ ਕਿਉਂਕਿ ਅੱਜ ਜਦੋਂ ਅਸੀਂ ਨਾਨਕਸ਼ਾਹੀ ਮਹੀਨਿਆਂ ਦਾ ਜ਼ਿਕਰ ਕਰਦੇ ਤੇ ਅੱਜ ਸਾਵਣ ਦਾ ਮਹੀਨਾ ਖਤਮ, ਅੱਜ ਪਹਿਲੀ ਭਾਦੋਂ ਹੈ, ਔਰ ਬੇਸ਼ੱਕ ਅਸੀਂ ਕੁਝ ਸਾਡੇ ਵਿਊਜ਼ ਨਾਰਾਜ਼ ਵੀ ਨੇ ਕਿ ਵੀ ਅਸੀਂ ਗੁਰਬਾਣੀ ਸੈਕਸ਼ਨ ਜਿਹੜਾ ਅੱਜ ਦਾ ਵਿਚਾਰ ਰੂਹਾਨੀਅਤ ਦਾ ਸੀ, ਉਹ ਕਹਿੰਦਾ ਵੀ ਉਹ ਤੁਸੀਂ ਜਿਹੜਾ ਟਿਪ ਟਿਪ ਕਰਕੇ ਅੰਮ੍ਰਿਤ ਰੂਹਾਨੀਅਤ ਦਾ ਸਾਡੇ ਮੂੰਹ 'ਚ ਪੈਂਦਾ ਸੀ ਉਹ ਖੋਹ ਲਿਆ। ਅਸੀਂ ਰਿਗਰੈਟ ਵੀ ਕਰਦੇ ਹਾਂ, ਪਰ ਕਈ ਵਾਰੀ ਪਤਾ ਨਹੀਂ ਅੱਜ ਕੱਲ੍ਹ ਸਾਡੇ ਦਿਮਾਗਾਂ 'ਤੇ ਵੀ ਸਿਆਸਤ ਹੀ ਹਾਵੀ ਹੈ। ਪਰ ਅਸੀਂ ਅੱਜ ਜਿਵੇਂ ਗੁਰੂ ਨਾਨਕ ਸਾਹਿਬ ਦਾ ਫਰਮਾਨ ਰਾਗ ਤੁਖਾਰੀ ਦੇ ਵਿੱਚ ਭਾਦੋ ਮਹੀਨੇ ਨੂੰ ਲੈ ਕੇ ਹੈ, ਮੈਂ ਉਸ ਦਾ ਵਿਚਾਰ ਕਰਾਂਗਾ। ਉਸ ਤੋਂ ਬਾਅਦ ਤੁਹਾਡੇ ਲਈ ਫੋਰਮ ਓਪਨ ਹੋਏਗਾ YouTube ਮੈਸੇजेस ਲਈ। ਭਾਦੋ ਭਰਮ ਭੁੱਲੀ ਪਰ ਜੋਬਨ ਪਛਤਾਣੀ, ਜਲ ਥਲ ਨੀਰ ਭਰੇ ਬਰਸ ਰੁੱਤੇ ਰੰਗ ਮਾਣੀ,
ਬਰਸੈ ਨਿਸਕਾਲੀ ਕਿਉਂ ਸੁਖ ਬਾਲੀ ਦਾਦਰ ਮੋਰ ਲਵੰਤੇ ਪ੍ਰਿਯ ਪ੍ਰਿਯ ਚਵੈ ਬਬੀਹਾ ਬੋਲੇ ਭੁਯੰਗਮ ਫਿਰਹਿ ਡਸੰਤੇ ਮੱਛਰ ਡੰਗ ਸਾਇਰ ਪਰ ਸੁਭਰ ਬਿਨ ਹਰ ਕਿਉਂ ਸੁਖ ਪਾਈਐ ਨਾਨਕ ਪੂਛ ਚਲੋ ਗੁਰ ਆਪਣੇ ਜੈ ਪ੍ਰਭ ਤੈ ਹੀ ਜਾਈਏ। ਜਦੋਂ ਮੈਂ ਅੱਜ ਪੜ੍ਹ ਵੀ ਰਿਹਾ ਸੀ ਮੈਂ ਕਿਹਾ ਬਈ ਸਾਇਰ ਭਰ ਸੁਭਰ ਕੇ ਭਾਈ ਸਾਰੇ ਤਲਾਬ ਔਰ ਸਮੁੰਦਰ ਭਰੇ ਹੋਏ ਨੇ ਪਾਣੀਆਂ ਦੇ ਨਾਲ। ਦਰਿਆ ਪੰਜਾਬ ਦੇ ਫਿਰ 4 ਜ਼ਿਲ੍ਹੇ ਇਸ ਵੇਲੇ ਹੜ੍ਹਾਂ ਦੀ ਮਾਰ ਥੱਲੇ ਨੇ ਔਰ ਇਹ ਸਾਵਣ ਭਾਦੋ ਜਿਹੜਾ ਵਸੇ ਉਦੋਂ ਤੋਂ ਹੀ ਚੱਲ ਰਿਹਾ। ਉਹਨਾਂ ਨੇ ਉਹਦੇ ਥੀਂ ਡੈਮ ਦੇ ਵੀ ਖੋਲੇ ਹੋਏ ਨੇ ਦਰਵਾਜ਼ੇ ਔਰ ਉਹਨਾਂ ਨੇ ਕਿਹਾ ਜੀ ਅਗਲੇ 3-4 ਦਿਨ ਵੀ ਅਸੀਂ ਖੋਲ ਕੇ ਰੱਖਣੇ ਨੇ। ਪੂਰੀ ਅਜੇ 4 ਹਫ਼ਤੇ ਪਹਿਲਾਂ ਦੇ ਫਲੱਡਸ ਤੋਂ ਰਿਕਵਰੀ ਨਹੀਂ ਸੀ ਹੋਈ ਤੇ ਨਵੀਂ ਤਬਾਹੀ ਦਾ ਜਿਹੜਾ ਉਹ ਆਲਮ ਹੈ। ਤੇ ਗੁਰੂ ਨਾਨਕ ਸਾਹਿਬ ਇਸ ਭਾਦੋ ਮਹੀਨੇ 'ਚ ਆਪਣੇ ਉਸ ਖਿੱਤੇ ਦੇ ਵਿੱਚ ਜੇ ਪਾਣੀ ਹੈ, ਬਰਸਾਤਾਂ ਨੇ, ਠੂਏ ਵੀ ਘੁੰਮਦੇ ਨੇ, ਸੱਪ ਵੀ ਘੁੰਮਦੇ ਨੇ, ਮੱਛਰ ਵੀ ਭੀਂ ਕਰਦੇ ਨੇ, ਉਹਦਾ ਸਾਰਿਆਂ ਦਾ ਜ਼ਿਕਰ ਗੁਰੂ ਨਾਨਕ ਸਾਹਿਬ ਨੇ ਆਪਣੀ ਉਸ ਧਰਤੀ ਦੀ ਨਨਕਾਣਾ ਸਾਹਿਬ ਦੀ ਧਰਤੀ ਬਾਰ ਚੋਂ ਗਏ ਨੇ ਔਰ ਉਹਨਾਂ ਨੂੰ ਇਹ ਪਤਾ ਹੈ ਕਿ ਭਾਈ ਇਹ ਪਰ ਅਲਟੀਮੇਟ ਮੈਸੇਜ ਇਹੀ ਹੈ ਕਿ ਤੁਸੀਂ ਉਸ ਵਾਹਿਗੁਰੂ ਦਾ ਸਹਾਰਾ ਤੱਕਣਾ ਹੈ, ਉਹੀ ਤੁਹਾਡੇ ਜੀਵਨ ਦਾ ਸਹਾਰਾ ਹੈ। ਭਾਦੋ ਭਰਮ ਭੁੱਲੀ ਪਰ ਜੋਬਨ ਪਛਤਾਣੀ ਕਿ ਇੱਕ ਪਾਸੇ ਸਾਵਨ ਭਾਦੋ ਪ੍ਰੇਮ ਦਾ ਮੇਲ ਦਾ ਜ਼ਿਕਰ ਵੀ ਹੈ, ਸਾਵਣ ਸਰਸੀ ਕਾਮਣੀ ਚਰਨ ਕਮਲ ਸਿਉ ਪਿਆਰ, ਤੇ ਉਸ ਦੇ ਲਈ ਜਿਹੜਾ ਈਵਨ ਮੈਟਾਫਰ ਵੀ ਯੂਜ਼ ਹੈ ਕਿ ਭਾਈ ਭਰਮ ਦੇ ਵਿੱਚ ਦੁਨੀਆਦਾਰੀ ਦੇ ਵਿੱਚ ਜਿਹੜੀ ਇਹ ਰੂਹ ਹੈ ਜਿਹੜੀ ਭਰ ਜਵਾਨੀ 'ਚ ਹੈ ਉਹ ਭੁੱਲੀ ਹੋਈ ਹੈ। ਰੱਬ ਭੁੱਲਿਆ ਹੋਇਆ, ਬਾਕੀ ਚੀਜ਼ਾਂ ਦੇ ਵਿੱਚ ਗਵਾਚਿਆ ਹੋਇਆ ਔਰ ਇਸ ਚੋਂ ਅਲਟੀਮੇਟਲੀ ਜਦੋਂ ਇਹ ਸੜਕ ਦਾ ਅਖੀਰਲਾ ਕੰਢਾ ਆਏਗਾ, ਬੁਢਾਪਾ ਆਏਗਾ, ਮੌਤ ਨੇੜੇ ਆਏਗੀ, ਭਰ ਜੋਬਨ ਪਛਤਾਣੀ, ਫਿਰ ਪਛਤਾਵਾ ਹੀ ਪੱਲੇ ਰਹਿ ਜਾਏਗਾ। ਜਲ ਥਲ ਨੀਰ ਭਰੇ ਬਰਸ ਰੁੱਤੇ ਰੰਗ ਮਾਣੀ ਕਿ ਵੀ ਇਸ ਵੇਲੇ 4 ਚੁਫੇਰੇ ਜਲ ਥਲ ਹੈ, ਨੀਰ ਭਰਿਆ ਹੋਇਆ ਹੈ ਔਰ ਜਿਹੜਾ ਜੋਬਨ ਮੱਤਾ ਹੈ ਉਹ ਇਹਦੇ ਆਨੰਦ ਦੇ ਵਿੱਚ ਪਿਆ ਹੋਇਆ ਹੈ। ਲੇਕਿਨ ਇਹੀ ਵੇਲਾ ਹੈ ਜਦੋਂ ਕਿ ਤੁਸੀਂ ਉਸ ਰੱਬ ਦੀ ਯਾਦ ਦੇ ਵਿੱਚ ਰੰਗ ਮਾਣ ਲੈ ਪਿਆਰਿਆ ਕਿ ਇਹ ਪਿਆਰੇ ਉਸ ਵਾਹਿਗੁਰੂ ਦੀ ਯਾਦ ਦੇ ਵਿੱਚ ਜੁੜ ਕੇ ਰੰਗ ਮਾਣ। ਬਰਸਿਆ ਨਿਸਕਾਲੀ ਕਿਉਂ ਸੁਖ ਬਾਲੀ, ਨਿਸ ਰਾਤ ਨੂੰ ਕਹਿੰਦੇ ਨੇ ਕਿ ਕਾਲੀ ਬੋਲੀ ਰਾਤ ਹੈ ਕਿਉਂਕਿ ਸਾਰੀ ਰਾਤ ਮੀਂਹ ਪੈ ਰਿਹਾ। ਕਿਤੇ ਇਸ ਰੂਹ ਨੂੰ ਜਿਹੜੇ ਵਾਹਿਗੁਰੂ ਤੋਂ ਵਿਛੜੀ ਹੋਈ ਹੈ ਉਹਨੂੰ ਕਿਵੇਂ ਸੁੱਖ ਨਸੀਬ ਹੋਏਗਾ। ਔਰ ਇਹ ਗੁਰੂ ਸਾਹਿਬ ਨੇ ਉਸ ਮੀਂਹ ਦਾ ਜ਼ਿਕਰ ਕੀਤਾ ਵੀ ਸਾਰੀ ਰਾਤ ਮੀਂਹ ਪੈ ਰਿਹਾ। ਦਾਦਰ ਡੱਡੂਆਂ ਨੂੰ ਕਹਿੰਦੇ ਨੇ ਕਿ ਟਰੈਣ ਜਾਂ ਡੈਂ ਜੋ ਵੀ ਉਹਦੀ ਆਵਾਜ਼ ਡੱਡੂ ਦੀ ਹੁੰਦੀ ਹੈ। ਮੋਰ ਵੀ ਆ ਜਾਂਦੇ ਨੇ ਜਦੋਂ ਪੈੜਾਂ ਪਾਉਂਦੇ ਨੇ ਔਰ ਇਹ ਜਿਹੜਾ ਨਾਲ ਦੀ ਨਾਲ ਇਹ ਸਾਰਾ ਚੱਲ ਰਿਹਾ। ਪ੍ਰਿਯੋ ਪ੍ਰਿਯੋ ਚਵੈ ਪਬੀਹਾ ਬੋਲੇ, ਬਬੀਹਾ, ਪਪੀਹਾ, ਬਾਬੀਹਾ, ਇਹ ਸਾਰੇ ਲਫ਼ਜ਼ ਚਾਤਰਕ ਕਿ ਜਿਹੜਾ ਸਵਾਂਤ ਜਿਹੜਾ ਸੋਰਸ ਆਫ ਵਾਟਰ ਸਿੱਧਾ ਜਿਹੜਾ ਉਹ ਸੀ ਤੋਂ ਹੈ ਕਿਉਂਕਿ ਉਹਦੀ ਚੁੰਝ ਇਵੇਂ ਹੁੰਦੀ ਹੈ ਉਹ ਜ਼ਮੀਨ ਚੋਂ ਪਾਣੀ ਨਹੀਂ ਲੈ ਸਕਦਾ ਤੇ ਉਹ ਵੀ ਖੁਸ਼ ਹੈ। ਅਜੇ ਪ੍ਰਿਯੋ ਪ੍ਰਿਯੋ ਜਿਹੜਾ ਚਵੈ ਪਬੀਹਾ ਬੋਲੇ ਭੁਯੰਗਮ ਫਿਰੈ ਡਸੰਤੇ, ਭੁਯੰਗਮ ਕਹਿੰਦੇ ਨੇ ਸੱਪ ਨੂੰ ਕਿ ਵੀ ਪਾਣੀ ਹੈ। ਹੁਣ ਪਾਣੀ ਜਦੋਂ ਆਉਂਦਾ ਤੇ ਖੁੱਡਾਂ 'ਚ ਜਾਂ ਡੁੱਡਾਂ 'ਚ ਬੜੇ ਸੱਪ ਜਿਹੜੇ ਨੇ ਉਹ ਵੀ ਬਾਹਰ ਨਿਕਲ ਕੇ ਜਿਹੜੇ ਨੇ ਉਹ ਘੁੰਮ ਰਹੇ ਨੇ, ਡਸੰਤੇ ਡੰਗ ਮਾਰ ਰਹੇ ਨੇ। ਉਹ ਬਾਹਰ ਕੋਈ ਸੈਰ ਕਰਨ ਨਹੀਂ ਨਿਕਲੇ, ਜਿਹੜਾ ਆਇਆ ਉਹਨੂੰ ਉਹ ਡੰਗ ਰਹੇ ਨੇ। ਮੱਛਰ ਡੰਗ ਸਾਇਰ ਪਰ ਸੁਭਰ, ਹੁਣ ਜੇ ਤੁਸੀਂ ਪੰਜਾਬ ਦੀ ਬਰਸਾਤ ਦੀ ਗੱਲ ਕਰੋ ਤਾਂ ਮੱਛਰ ਯਾਦ ਨਾ ਆਏ। ਮੱਛਰਦਾਨੀਆਂ 'ਚ ਵੀ ਇੱਕ ਵੜ ਜਾਂਦਾ ਸੀਗਾ ਮੀਂਹ ਕਰਕੇ। ਉਹਨਾਂ ਨੇ ਕਿਹਾ ਵੀ ਮੱਛਰ ਡੰਗ ਸਾਇਰ ਪਰ ਸੁਭਰ, ਔਰ ਸਾਰੇ ਜਿਹੜੇ ਤਲਾਬ ਨੇ ਉਹ ਪਾਣੀ ਨਾਲ ਭਰੇ ਹੋਏ ਨੇ। ਬਿਨ ਹਰ ਕਿਉਂ ਸੁਖ ਪਾਈ ਹੈ ਕਿ ਇੱਕ ਪਾਸੇ ਇਹ ਸਾਰਾ ਆਲਮ ਚੱਲ ਰਿਹਾ ਹੈ ਇਸ ਬਰਸਾਤ ਦਾ ਤੇ ਹੇ ਮੇਰੀ ਰੂਹ ਉਸ ਵਾਹਿਗੁਰੂ ਤੋਂ ਬਿਨਾਂ ਕਿਵੇਂ ਸੁਖ ਮਿਲ ਸਕਦਾ ਹੈ। ਨਾਨਕ ਪੂਛ ਚਲੋ ਗੁਰ ਆਪਣੇ ਜੈ ਪ੍ਰਭ ਤੈ ਹੀ ਜਾਈਏ। ਗੁਰੂ ਨਾਨਕ ਸਾਹਿਬ ਫਰਮਾਉਂਦੇ ਨੇ ਕਿਉਂਕਿ ਤੁਖਾਰੀ ਰਾਗ ਦਾ ਇਹ 12ਵਾਂ ਗੁਰੂ ਨਾਨਕ ਸਾਹਿਬ ਰਚਿਤ ਹੈ। 12ਵਾਂ ਮਾਝ ਗੁਰੂ ਅਰਜਨ ਸਾਹਿਬ ਦਾ ਜਿਹਦੇ 'ਚ ਭਾਦੋਏ ਭਰਮ ਭੁਲਾਣੀਆਂ ਦੂਜਾ ਲੱਗਾ ਹੇਤ ਲੱਖ ਸਿਗਾਰ ਬਣਾਇਆ ਕਾਰਜ ਨਾਹੀ ਕੇਤ, ਇਹ ਉਪਦੇਸ਼ ਹੁੰਦਾ ਹੈ। ਸੋ ਗੁਰੂ ਨਾਨਕ ਸਾਹਿਬ ਯਾਦ ਦਹਾਨੀ ਕਰਵਾਉਂਦੇ ਨੇ ਕਿ ਭਾਈ ਗੁਰੂ ਦੇ ਗ੍ਰਹਿ ਆ ਜਾਓ, ਗੁਰੂ ਦੀ ਮੱਤ ਮੁਤਾਬਕ ਆਪਣਾ ਜੀਵਨ ਜੀਓ ਔਰ ਜਦੋਂ ਤੁਸੀਂ ਗੁਰੂ ਨੂੰ ਆਪਾ ਦੇ ਦਿੰਦੇ ਹੋ ਫਿਰ ਤੁਸੀਂ ਭਾਣੇ ਦੇ ਵਿੱਚ ਜੀਣਾ ਸਿੱਖ ਜਾਂਦੇ ਹੋ। ਜੈ ਪ੍ਰਭ ਤੈ ਹੀ ਜਾਈਏ, ਫਿਰ ਤੁਹਾਨੂੰ ਇਹ ਲੱਗੇਗਾ ਕਿ ਭਾਈ ਜਿੱਥੇ ਵੀ ਮੈਂ ਹਾਂ ਉਹ ਵਾਹਿਗੁਰੂ ਦਾ ਵਾਸ ਹੈ, ਵਾਹਿਗੁਰੂ ਤੋਂ ਬਿਨਾਂ ਕੁਛ ਨਹੀਂ ਹੈ, ਜੋ ਹੈ ਤੂੰ ਹੀ ਤੂੰ ਹੈ। ਸੋ ਇਹ ਇਸ ਭਾਦੋ ਦੇ ਮਹੀਨੇ ਪ੍ਰਥਾ ਹੈ ਗੁਰੂ ਨਾਨਕ ਸਾਹਿਬ ਦਾ
ਉਪਦੇਸ਼ ਹੈ ਜੀ। ਜਿਸ ਤਰ੍ਹਾਂ ਕਿ ਸਾਵਣ ਦਾ ਮਹੀਨਾ ਤਾਂ ਖਤਮ ਹੋ ਗਿਆ, ਪਰ ਸਾਡੇ ਵਿਊਅਰਸ ਦੇ ਜਿਹੜੇ ਮੈਸੇਜ ਨੇ ਉਹਨਾਂ ਦੀ ਝੜੀ ਲੱਗੀ ਹੋਈ ਹੈ। ਜੀ। ਸੋ ਸਭ ਦਾ ਬਹੁਤ ਬਹੁਤ ਸ਼ੁਕਰੀਆ। ਸੋ ਸੁਰਿੰਦਰ ਧਾਲੀਵਾਲ ਜੀ ਕਹਿੰਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਖਾਲਸਾ ਜ਼ਿੰਦਾਬਾਦ। ਐਂਡ ਇਸੇ ਤਰ੍ਹਾਂ ਜਸਵੀਰ ਪ੍ਰਧਾਨ ਵੀ ਕਹਿੰਦੇ ਖਾਲਸਾ ਜ਼ਿੰਦਾਬਾਦ। ਔਰ ਗੁਰਮੇਲ ਸਿੰਘ ਜੀ ਕਹਿੰਦੇ ਸੌਰੀ ਆਈ ਕੁਡਨਟ ਕਮੈਂਟ ਜੈਸਟਰਡੇ, ਆਈ ਵਾਚਡ ਰਿਪੀਟਡ ਪ੍ਰੋਗਰਾਮਸ later in the night। so ਸ਼ੁਕਰੀਆ ਭਾਈ ਸਾਹਿਬ, ਇਸੇ ਤਰ੍ਹਾਂ ਰੈਗੂਲਰ ਤੁਸੀਂ ਵਿਊਅਰ ਹੋ ਸਾਡੇ। ਹਾਂਜੀ। ਔਰ ਜ਼ੁਬੇਰ ਜਾਕੂਬ ਜੀ ਹੋਰਾਂ ਦੇ ਕਾਫੀ ਸਾਰੇ ਮੈਸੇਜ ਨੇ। ਕੱਲ ਆਪਾਂ ਤੁਹਾਨੂੰ ਮਿਸ ਕੀਤਾ, ਤੁਹਾਡੇ ਬਿਨਾ ਸਾਡਾ ਜਿਹੜੀ ਚੈਟ ਹੁੰਦੀ ਹੈ ਲਾਈਵ ਚੈਟ ਉਹ ਬੜੀ ਅਧੂਰੀ ਰਹਿ ਜਾਂਦੀ ਹੈ, ਸੁੰਨੀ ਜੀ ਰਹਿ ਜਾਂਦੀ ਹੈ। ਸੋ ਜ਼ਰੂਰ ਆਇਆ ਕਰੋ, ਬੇਸਵਾਦੀ ਹੋ ਜਾਂਦੀ ਹੈ। ਸੋ ਆਇਆ ਕਰੋ ਜ਼ਰੂਰ। ਔਰ ਸ਼ੇਖ ਕਹਿੰਦੇ ਨੇ ਕਿ ਸ਼ੇਖ ਅਬਦੁੱਲਾ ਗੱਦਾਰ ਥਾ ਮਨਹੂਸ। ਜੀ ਜੀ ਜੀ। ਔਰ ਸੁਖਜਿੰਦਰ ਬਾਜਵਾ ਜੀ ਵੀ ਆਏ ਨੇ, ਕਹਿੰਦੇ ਨੇ irrespective of what party Godse belonged to or whatever motive he had, but he was right in killing racist Guju Gandhi। ਹਾਂਜੀ। ਜੋਗਾ ਸਿੰਘ ਜੀ ਖਾਲਸਾ ਜ਼ਿੰਦਾਬਾਦ। ਮੀਆਂ ਸਰਵਰ ਜੀ ਕਹਿੰਦੇ ਨੇ ਕਿ we Punjabi Muslims party that Allah protect our Sikh brothers and sisters from all enemies। ਸੋ ਇਸੇ ਤਰ੍ਹਾਂ ਜ਼ੁਬੇਰ ਜੀ ਕਹਿੰਦੇ ਨੇ ਕਿ ਵਾਗਾ ਬਾਰਡਰ ਪਰ ਜਿਹੜਾ ਖਾਲਿਸਤਾਨ का फ्लैग होना चाहिए। सो इसी तरह होएगा बहुत जल्दी। हाँ जी। एन सिंखो जी भी आए ने। और मनजीत सिंह मठारू जी कहते भावें हुण होर सौखा है जदों मोदी वर्गा हिंदू तवी होवे। दरअसल मोदी स्पीड नाल चलदा है, कांग्रेस दा फार्मूला भी उही है, पर वो ज़्यादा चलाक ने। बीजेपी RSS तो खालसा जिंदाबाद। और इसी तरह सानू जुबेर जी कहते हैं कि एवरी डे जड़ा वाघा बॉर्डर पर इंडिया की BSF वाले जड़े परेड करते हैं, ये ही पंजाबी हिंदू देखने जाते हैं और नारा लगाते हैं भारत माता की जय और वंदे मातरम। और उन्होंने पूछा कि वंदे मातरम का मतलब की है। ਭਾਰਤ ਮਾਤਾ ਉਹਨੂੰ ਜਿਓਗ੍ਰਾਫੀਕਲ ਆਈਡੈਂਟੀਟੀ ਨੂੰ ਸਪਿਰਿਚੁਅਲ ਆਈਡੈਂਟੀਟੀ ਬਣਾਇਆ। ਵੰਦੇ ਹੁੰਦਾ ਬੰਦਨਾ ਕਰਨਾ ਕਿ ਮੈਂ ਜਿਹੜਾ ਝੁਕ ਰਿਹਾ ਇਹ ਮਾਂ ਤੇਰੇ ਸਾਹਮਣੇ। ਹਾਂਜੀ। ਬੰਦਾ ਸਿੰਘ ਦਾ ਫਾਰਮੂਲਾ। ਹਾਂਜੀ। ਬੰਦਾ ਸਿੰਘ ਜੀ ਕਹਿੰਦੇ ਖਾਲਸਾ ਜ਼ਿੰਦਾਬਾਦ। ਔਰ ਸੁਖਜਿੰਦਰ ਬਾਜਵਾ ਜੀ ਕਹਿੰਦੇ ਨੇ ਕਿ ਰਿਸ਼ੀ ਸੁਨਕ ਹੁਕਡ ਮੂਰਥੀਜ਼ ਡਾਟਰ ਵਾਈਲ ਸਟੱਡਿੰਗ ਹਿਜ਼ MBA ਇਨ ਸਟੈਨਫੋਰਡ ਯੂਨੀਵਰਸਿਟੀ। ਬਿਲਕੁਲ ਉਹਨਾਂ ਨੇ ਇਹਨੂੰ ਫਸਾਇਆ ਗਏ ਨੇ, ਉਹਨਾਂ ਨੂੰ ਫਸਾਇਆ ਪਰ ਅਲਟੀਮੇਟਲੀ ਏਜੰਡਾ ਹਿੰਦੂਤਵਾ ਦਾ ਹੀ ਸੀ, ਉਹਨਾਂ ਦਾ ਵੀ, ਮੂਰਤੀਆਂ ਦਾ ਵੀ, ਤੇ ਇਹ ਵੀ ਉਸੇ ਰਾਹ ਤੇ ਤੁਰੇ ਹੋਏ ਨੇ। ਜ਼ੁਬੇਰ ਜੀ ਕਹਿੰਦੇ ਨੇ ਕਿ ਡਾਕਟਰ ਸਾਹਿਬ ਸਭ ਸੇ ਖਤਰਨਾਕ ਪੰਜਾਬੀ ਹਿੰਦੂ ਹੈ ਮਾਈ ਐਕਸਪੀਰੀਅੰਸ। ਹਾਂ ਬਿਲਕੁਲ, ਇਹ ਹਰ ਇੱਕ ਦਾ ਐਕਸਪੀਰੀਅੰਸ ਹੈ, ਸਿੱਖਾਂ ਨੂੰ ਕੋਈ ਪੁੱਛ ਕੇ ਦੇਖੇ। ਮਨਜੀਤ ਸਿੰਘ ਮਠਾਰੂ ਜੀ ਲਿਖਦੇ ਨੇ ਖਾਲਸਾਨ ਸਿਪਾਹੀ ਹਮੇਸ਼ਾ ਜਨਮ ਲੈਂਦੇ ਰਹਿਣਗੇ ਕਿਉਂਕਿ ਗੁਰੂ ਕਾ ਖਾਲਸਾ ਹੈ। ਅਵਤਾਰ ਸਿੰਘ ਖੰਡਾ, ਦੀਪ ਸਿੱਧੂ ਮੂਸੇਵਾਲਾ, ਅੰਮ੍ਰਿਤਪਾਲ ਸਿੰਘ, ਭਾਈ ਮੇਰ ਇਹ ਇੱਕ ਐਵੇਂ ਲੋਥ ਹੈ ਕਦੇ ਨਹੀਂ ਮਰ ਸਕਦੀ। ਏਰੀ ਫੋਰਸ ਜ਼ਿੰਦਾਬਾਦ ਤੇ ਲੜਾਂਗੇ ਆਈ ਥਿੰਕ। ਓਕੇ। ਅਮਰਜੀਤ ਸਾਨੀ ਲਿਖਦੇ ਨੇ ਕਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਸੇ ਤਰ੍ਹਾਂ ਰੁਪਿੰਦਰ ਸਿੰਘ ਲਿਖਦੇ ਨੇ ਫਤਿਹ ਬੁਲਾਉਂਦੇ ਨੇ ਔਰ ਕਹਿੰਦੇ ਸ਼ੇਮ ਔਨ ਦਿਸ ਖੰਨਾ ਹੂ ਫੀਲਸ ਪ੍ਰਾਊਡ ਆਫ ਟਾਪ ਕ੍ਰਿਮੀਨਲ ਮੋਦੀ। ਸੋ ਗੋਵਿੰਦਰ ਸਿੰਘ ਜੀ ਵੀ ਕਹਿੰਦੇ ਨੇ ਖਾਲਸਾ ਜ਼ਿੰਦਾਬਾਦ। ਦਾ ਓਨਲੀ ਸੋਲੂਸ਼ਨ ਆਫ ਸਿੱਖ ਪ੍ਰੋਬਲਮਸ ਇਜ਼ ਟੂ ਲਿਬਰੇਟ ਆਵਰ ਸਿੱਖ ਹੋਮਲੈਂਡ ਖਾਲਸਾ। ਅੱਜ ਕੋਈ ਫੇਸਬੁੱਕ ਤੇ ਖਾਸ ਮੈਸੇजेस ਨਹੀਂ ਨੇ ਕਿਉਂਕਿ ਈਵਨ ਸ਼ੇਅਰ ਵੀ ਬਹੁਤ ਥੋੜੇ ਨੇ ਕਿਉਂਕਿ ਇਹ ਬਲੌਕ ਕਰ ਦਿੰਦੇ ਨੇ। ਅਸੀਂ ਆਪਣੇ ਵਿਊਅਰਸ ਨੂੰ ਇਹ ਵੀ ਕਵਾਂਗੇ ਜਿਹੜੇ YouTube ਤੇ ਜਾਂ Facebook ਤੇ ਨੇ, ਭਾਵੇਂ ਰੈਗੂਲਰ ਵੀ ਤੁਸੀਂ TV ਤੇ ਦੇਖ ਰਹੇ ਹੋ, ਹਾਂਜੀ, ਕੋਸ਼ਿਸ਼ ਕਰਿਆ ਕਰੋ ਕਿ ਵੀ ਜਾ ਕੇ ਸ਼ੇਅਰ ਕਰੋ ਔਰ ਉਹਨੂੰ ਲਾਈਕ ਕਰੋ। ਔਰ ਮੈਂ ਫਿਰ ਵੀ ਨਾਂ ਜਿਹੜੇ ਨੇ ਅਹਿਮਦ ਬਿਲਾਲ, ਅਵਤਾਰ ਸਿੰਘ, ਦਵਿੰਦਰ ਸੰਧੂ, ਮਨਿੰਦਰ ਸਿੰਘ, ਸੋਹਣ ਸਿੰਘ ਮਾਲ, ਦੀਪ ਸਿੰਘ और गुलाम ना रहो ID तो और दीप सिंह उन्होंने मैसेजेस ने बहुत फतेह और खालिस्तान जिंदाबाद ਜਾਂ ਰਿਸ਼ੀ ਸੂਨਕ ਦੇ ਉੱਤੇ ਟਿੱਪਣੀ ਹੈ। ਸੋ ਜੀ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਰਾਜ ਸਾਹਿਬ ਤੁਹਾਡੇ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਸਾਰੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਇਸ ਤਰ੍ਹਾਂ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ SOS@tv.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੇ ਰਹੋ TV 84 ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।